ਵਾਹਿਗੁਰੂ जी का खालसा वाहिगुरू जी की फतेह अस्सलाम वालेकुम आदाब बर्ड्स महा ਤੁਹਾਡੀ ਹੋਸਟ ਨੀਲਮ ਕੌਰ ਤੇ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब आज 20 जनवरी 2023 8 माघ नानक शाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਰ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। व्यूअर्स जे तुसी टीवी 84 नाल प्रोग्राम सच्चो सच नाल फेसबुक राही जुड़े तो अस वध लाइक करो ते शेयर करो ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ व्यूअर्स ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਅੰਤਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਯੂਕੇ ਤੋਂ ਮਾਤਾ ਬਲਵੀਰ ਕੌਰ ਜੀ ਦੇ ਨਾਂ ਤੇ ਉਹਨਾਂ ਦੇ ਬੱਚਿਆਂ ਵੱਲੋਂ। ਸੋ ਇਹ ਸਪਾਂਸਰਸ਼ਿਪ ਉਹਨਾਂ ਮਾਤਾ ਬਲਵੀਰ ਕੌਰ ਜੀ ਦੇ ਜਨਮ ਦਿਨ ਤੇ ਉਹਨਾਂ ਨੂੰ ਵਧਾਈ ਪੇਸ਼ ਕਰਦੇ ਹਾਂ ਔਰ ਅੱਜ ਦੀ ਸਪਾਂਸਰਸ਼ਿਪ ਲਈ ਉਹਨਾਂ ਦੇ ਬੱਚਿਆਂ ਅਤੇ ਸਮੂਹ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਰੂਸ ਤੇ ਯੂਕਰੇਨ ਦੇ ਹਵਾਲੇ ਨਾਲ ਕਿ ਰੂਸ ਤੇ ਯੂਕਰੇਨ ਵਿੱਚ ਜੰਗ ਜਿਹੜੀ ਹੋਰ ਤਿੱਖੀ ਹੁੰਦੀ ਜਾ ਰਹੀ ਹੈ ਔਰ ਨੈਟੋ ਦੇ ਮੁਖੀ ਨੇ ਡੈਵੋਸ ਸਵਿਟਜ਼ਰਲੈਂਡ ਵਿੱਚ ਦੁਨੀਆ ਦੇ ਲੀਡਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਹੈ ਕਿ ਯੂਕਰੇਨ ਨੂੰ ਵੱਧ ਤੋਂ ਵੱਧ ਹਥਿਆਰ ਦਿੱਤੇ ਜਾਣ ਔਰ ਰੂਸ ਨਾਲ ਅਮਨ ਦਾ ਰਸਤਾ ਜਿਹੜਾ ਜੰਗ ਰਾਹੀਂ ਸੰਭਵ ਹੋ ਸਕਦਾ ਔਰ ਵੈਸੇ ਇਹ ਸਿਰਫ ਯੂਕਰੇਨ ਲਈ ਹੀ ਹੱਲ ਨਹੀਂ ਹੈ ਸਗੋਂ 10ਵੇਂ ਪਾਤਸ਼ਾਹ ਜੀ ਦਾ ਫਰਮਾਨ ਹੈ ਸ਼ਸਤਰਨ ਕੇ ਅਧੀਨ ਹੈ ਰਾਜ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਇਸ ਗੱਲ ਦੇ ਲਈ ਮਾਫੀ ਚਾਹੁੰਦੇ ਹਾਂ ਕਿ ਮਾਤਾ ਬਲਬੀਰ ਕੌਰ ਜੀ ਜਿਨ੍ਹਾਂ ਦਾ ਬੀਤੇ ਕੱਲ ਜਨਮ ਦਿਨ ਸੀ ਔਰ ਕੱਲ ਦੀ ਸਪਾਂਸਰਸ਼ਿਪ ਲਈ ਸਾਨੂੰ ਬਹੁਤ ਪਹਿਲਾਂ ਭੈਣ ਜੀ ਵਿੰਨੀ ਕੌਰ ਹੋਰਾਂ ਨੇ ਆਪਣੀ ਰਿਕੁਐਸਟ ਭੇਜੀ ਸੀ ਪਰ ਸਾਡੇ ਦਫ਼ਤਰ ਸਟਾਫ ਦੀ ਨਾਅਹਲੀਅਤ ਕਰਕੇ ਕੱਲ ਅਸੀਂ ਇਹ ਨਹੀਂ ਕਰ ਪਾਏ ਔਰ ਅਸੀਂ ਮਾਫੀ ਚਾਹੁੰਦੇ ਔਰ ਮੇਰੇ ਲਈ ਵੀ ਮਾਤਾ ਬਲਬੀਰ ਕੌਰ ਔਰ ਉਹਨਾਂ ਦੇ ਬੱਚੇ ਇੱਕ ਵੱਡੀ ਪ੍ਰੇਰਨਾ ਨੇ। ਪਿਛਲੇ ਕੁਝ ਸਮੇਂ ਤੋਂ ਹਾਲਾਂਕਿ ਉਹ ਇੱਕ ਲੰਬੇ ਵਕਤ ਤੋਂ ਟੀਵੀ 84 ਨਾਲ ਤਾਂ ਜੁੜੇ ਹੋਏ ਸੀ ਪਰ ਹੁਣ ਮੈਨੂੰ ਜ਼ਿਆਦਾ ਗੁਫ਼ਤਗੂ ਕਰਨ ਦਾ ਵੀ ਮੌਕਾ ਮਿਲਦਾ ਹੈ ਔਰ ਮੈਂ ਦੇਖ ਸਕਦਾ ਹਾਂ ਕਿ ਸਾਡੀ ਮਾਵਾਂ ਦੀ ਜਨਰੇਸ਼ਨ ਜਿਨ੍ਹਾਂ 'ਚ ਜ਼ਾਹਰ ਹੈ ਮਾਤਾ ਬਲਬੀਰ ਕੌਰ ਉਸ ਜਨਰੇਸ਼ਨ ਨੂੰ ਹੀ ਸਾਡੀ ਮਾਵਾਂ ਵਾਲੀ ਜਨਰੇਸ਼ਨ ਹੈ ਕਿ ਉਹਨਾਂ ਦੇ ਵਿੱਚ ਸਿੱਖੀ ਸਿਦਕ ਸਿੱਖੀ ਵਿਸ਼ਵਾਸ ਔਰ ਸਿੱਖੀ ਕਾਨਸੈਪਟਸ ਦੀ ਅੰਡਰਸਟੈਂਡਿੰਗ ਉਹ ਕਿੰਨੀ ਜ਼ਿਆਦਾ ਸੀ ਹੈ ਔਰ ਜਿਵੇਂ ਉਹਨਾਂ ਦੀ ਬੇਟੀ ਵਿੰਨੀ ਕੌਰ ਜਿਨ੍ਹਾਂ ਨੇ ਆਪਣੇ ਪਰਿਵਾਰ ਵੱਲੋਂ ਇਸ ਸਪਾਂਸਰਸ਼ਿਪ ਨੂੰ ਭੇਜਿਆ ਉਹਨਾਂ ਨੇ ਜਿਹੜੇ 3-4 ਨੁਕਤੇ ਕਹੇ ਇਹ ਸੱਚਮੁੱਚ ਹੀ ਮਾਤਾ ਜੀ ਦੀ ਸ਼ਖਸੀਅਤ ਦੇ ਵਿੱਚ ਨੇ। ਜਿੰਨੀ ਵਾਰੀ ਵੀ ਮੈਂ ਗੱਲਬਾਤ ਕੀਤੀ ਮੈਨੂੰ ਆਪਣੇ ਸਿਦਕ ਔਰ ਵਿਸ਼ਵਾਸ ਦੇ ਵਿੱਚ ਵੀ ਦ੍ਰਿੜਤਾ ਮਿਲੀ ਔਰ ਇਹਦੇ ਵਿੱਚ ਜਿਵੇਂ ਉਹਨਾਂ ਨੇ ਦੱਸਿਆ ਕਿ ਭਾਈ ਸਿੱਖੀ ਵੈਲਿਊਜ਼ ਔਰ ਸਿੱਖੀ ਕੇਸਾਂ ਦੇ ਨਾਲ ਕੇਸ ਮੁੱਢਲੀ ਜਿਹੜੀ ਹੈ ਜਦੋਂ ਅਸੀਂ ਰਹਿਤਨਾਮਾ ਭਾਈ ਨੰਦ ਲਾਲ ਜੀ ਇਹ ਪੜ੍ਹਦੇ ਆ ਕਿ ਜਦੋਂ ਉਹਨਾਂ ਨੇ 5 ਕਕਾਰਾਂ ਦੀ ਗੱਲ ਕੀਤੀ ਕੱਕੇ ਕਕਾਰ ਲਈ ਲਫ਼ਜ਼ ਹੈ ਤੇ ਉਹਦੇ 'ਚ ਭਾਈ ਨੰਦ ਲਾਲ ਜੀ ਦਾ ਫਰਮਾਨ ਹੈ ਕਿ ਨਿਸ਼ਾਨੇ ਸਿੱਖੀ 5 ਹਰਫ ਕਾਫ ਹਰਗਿਜ਼ ਨਾ ਬਾਦਸ਼ਾਹ ਦੀ 5 ਮੁਆਫ ਕੜਾ ਕਾਰਦ ਕੱਚ ਕੰਗਾ ਬਿਦਾਂ ਬਿਨਾ ਕੇਸ ਹੇਚ ਜ਼ੁਮਲਾ ਨਿਸ਼ਾਨ। ਹੁਣ ਕਾਫ
ਫਾਰਸੀ ਦੇ ਵਿੱਚ ਕੱਕੇ ਦੇ ਲਈ ਲਫ਼ਜ਼ ਹੈ ਜੀ ਕਿ ਨਿਸ਼ਾਨੇ ਸਿੱਖੀ ਈ 5 ਹਰਫ ਕਾਫ, ਬਿਲਕੁਲ ਕਿ ਸਿੱਖੀ ਦੀ ਨਿਸ਼ਾਨੀ, ਸਿੱਖੀ ਦੀ ਮੋਹਰ 5 ਨੇ, ਉਹ ਲਫ਼ਜ਼ 5 ਉਹ ਗਿਫਟਸ ਨੇ ਜਿਹੜੀਆਂ ਕੱਕੇ ਨਾਲ ਸ਼ੁਰੂ ਹੁੰਦੀਆਂ, ਕਾਫ। ਬਿਲਕੁਲ ਨਿਸ਼ਾਨੇ ਸਿੱਖੀ ਈ 5 ਹਰਫ ਕਾਫ, ਹਰਗਿਜ਼ ਨਾ ਬਾਦਸ਼ਾਹ ਦੀ 5 ਮੁਆਫ, ਕਿ ਕਿਸੇ ਵੀ ਹਾਲਤ ਦੇ ਵਿੱਚ ਇਹਨਾਂ 5 ਤੋਂ ਮੁਆਫੀ ਨਹੀਂ ਹੋ ਸਕਦੀ। ਬਿਲਕੁਲ ਫਿਰ ਉਹਨਾਂ ਕਿਹਾ ਕੜਾ ਕਾਰਦ ਕੱਚ ਕੰਗਾ ਬਿਦਾਂ, ਉਹਨਾਂ ਨੇ 4 ਕਕਾਰ ਗਿਣਾਏ ਕਿ ਕੜਾ ਔਰ ਕਛਹਿਰਾ, ਕੰਗਾ ਔਰ ਕਿਰਪਾਨ, ਇਹ 4 ਨੇ, ਪਰ ਨਾਲ ਸ਼ਰਤ ਬਿਨਾ ਕੇਸ ਹੇਚਸਤ ਜੁਮਲਾ ਨਿਸ਼ਾਨ, ਕਿ ਜੇ ਕੇਸ ਨਹੀਂ ਨੇ ਤੇ ਬਾਕੀ 4 ਕਕਾਰ ਹੋਣ ਵੀ ਤੇ ਹੇਚਸਤ, ਉਹਨਾਂ ਦਾ ਕੋਈ ਮਤਲਬ ਨਹੀਂ ਹੈ। ਸੋ ਕੇਸ ਜਦੋਂ ਅਸੀਂ ਇਹ ਵੀ ਰਹਿਤਨਾਮਿਆਂ 'ਚ ਦੇਖਦੇ ਹਾਂ ਕਿ ਕੇਸ ਗੁਰੂ ਕੀ ਮੋਹਰ ਹਨ। ਹੁਣ ਲਫ਼ਜ਼ ਕਈ ਵਾਰੀ ਪੜ੍ਹ ਕੇ ਅਸੀਂ ਅੱਗੇ ਨਿਕਲ ਜਾਈਦਾ। ਇਸ ਗੱਲ ਦਾ ਧਿਆਨ ਰਹੇ ਕਿ ਕੋਈ ਵੀ ਜਿਹੜਾ ਰਾਇਲ ਹੁਕਮਨਾਮਾ ਜਾਂ ਰਾਇਲ ਫਰਮਾਨ ਹੁੰਦਾ ਸੀ, ਜਾਂ ਅੱਜ ਦੇ ਕੰਟੈਕਸਟ 'ਚ ਵੀ ਜਦੋਂ ਤੁਸੀਂ ਡੀਸੀ ਮੈਜਿਸਟ੍ਰੇਟ ਕੋਈ ਵੀ ਜਾਂਦੇ ਹੋ, ਸਟੈਂਪ ਦੇ ਨਾਲ ਹੀ ਹੁੰਦਾ ਹੈ, ਔਰ ਉਹ ਧਿਆਨ ਨਾਲ ਦੇਖਦੇ ਹੁੰਦੇ ਨੇ ਵੀ ਸਟੈਂਪ ਲੱਗੀ ਕਿ ਨਹੀਂ ਲੱਗੀ। ਹੁਣ ਇਹਨੂੰ ਹੀ ਮੋਹਰ ਕਹਿੰਦੇ ਨੇ ਕਿ ਅਪਰੂਵਲ ਹੀ ਉਹ ਹੈ, ਕਿਉਂਕਿ ਇਹ ਗੁਰੂ ਦਾ ਫਰਮਾਨ ਹੈ। ਕੱਲਾ ਇਹੀ ਨਹੀਂ ਕਿ ਕੇਸ ਰੱਖਣ ਦਾ, ਇਹ ਤਾਂ ਮੁੱਢਲੇ ਤੌਰ ਤੇ ਹੈ ਕਿ ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਾਹੁਲ ਛਕੇ, ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋ ਲਹੇ। ਹੁਣ ਕੇਸ ਤਾਂ ਮੁੱਢਲੇ ਤੌਰ ਤੇ ਜਦੋਂ ਅਜੇ ਅਸੀਂ ਸਿੱਖੀ ਸਕੂਲ ਦੇ ਵਿੱਚ ਦਾਖਲ ਹੁੰਦੇ ਹਾਂ, ਬੱਚਿਆਂ ਦੇ ਤੌਰ ਦੇ ਉੱਤੇ ਵੀ ਜਦੋਂ ਅਸੀਂ ਦੇਖਦੇ ਹਾਂ, ਤੇ ਇਹ ਵੀ ਸਖਤ ਹਦਾਇਤਾਂ ਨੇ ਮਾਪਿਓ ਨੂੰ ਕਿ ਬੱਚਿਆਂ ਦੇ ਭੱਦਣ ਨਾ ਕਰੇ, ਕੇਸ ਕਤਲ ਨਾ ਕਰੇ। ਔਰ ਇਸ ਦਾ ਮਤਲਬ ਹੈ ਕਿ ਪਹਿਲੀ ਜਨਰੇਸ਼ਨ ਤਾਂ ਜਿਹੜੀ ਆਂਦੀ ਆ ਉਹ ਤਾਂ ਜ਼ਰੂਰ ਰੱਖਦੀ ਹੋਏਗੀ ਜਿਨ੍ਹਾਂ ਦੇ ਨਹੀਂ ਸੀਗੇ, ਬਾਕੀ ਤਾਂ ਸਿੱਖ ਪਰਿਵਾਰਾਂ ਨੂੰ ਤਾਂ ਇਹ ਕਹਿਣ ਦੀ ਲੋੜ ਹੀ ਨਹੀਂ ਹੈ। ਉਹਨਾਂ ਨੂੰ ਤਾਂ ਜਿਹੜਾ ਜੰਮਦਿਆਂ ਤੋਂ ਹੀ ਬੱਚੇ ਬੱਚੀਆਂ ਦੇ ਕੇਸਾਂ ਦਾ ਅਦਬ ਉਹਨਾਂ ਨੂੰ, ਔਰ ਅਸੀਂ ਇਹ ਦੇਖਦੇ ਹਾਂ ਵੀ ਕਿਵੇਂ ਹਾਲਾਂ ਬੱਚੇ ਜਦੋਂ ਛੋਟੇ ਗਰੋ ਹੋ ਰਹੇ ਹੁੰਦੇ ਨੇ, ਕੇਸਾਂ ਦੇ ਅੜੇ ਕੱਢਣੇ, ਕੇਸੀ ਨਹਾਉਣਾ ਹਫਤੇ 'ਚ 1 ਦਿਨ ਹੀ ਘੱਟੋ ਘੱਟ, ਜਾਂ ਦੂਜਾ ਉਹ ਵੀ ਆਪਣੇ ਆਪ 'ਚ ਪੂਰੀ ਐਕਸਰਸਾਈਜ਼ ਹੁੰਦੀ ਸੀ। ਲੇਕਿਨ ਮਾਵਾਂ ਦੇ ਲਈ ਹੁਣ ਤਾਂ ਚਲੋ ਹਰ ਕਿਸਮ ਦੇ ਸ਼ੈਂਪੂ ਔਰ ਦੂਸਰੇ ਆ ਗਏ, ਤੇ ਜਦੋਂ ਵੀ ਹੁਣ ਕਿਸ ਪਿਆਰ ਨਾਲ ਦਹੀਂ ਦੇ ਨਾਲ ਵੀ ਕੇਸ ਨਵਾਉਣਦਾ ਸੀ, ਜਾਂ ਦੂਜੇ ਕਿ ਕੇਸ ਲੰਬੇ ਹੋਣ, ਕੱਲਾ ਹੀ ਨਹੀਂ ਸੀ ਕਿ ਵੀ ਉਹਨਾਂ ਨਾਲ ਕੋਈ ਕੇਅਰ, ਹਾਂ ਕਿ ਭਾਈ ਕੇਸ, ਕਿਉਂਕਿ ਹਮੇਸ਼ਾ ਇਹ ਸੀ ਕਿ ਭਾਈ ਇਹ ਗੁਰੂ ਦੀ ਮੋਹਰ ਨੇ। ਔਰ ਹਮੇਸ਼ਾ ਮਾਪਿਓ ਜਦੋਂ ਜਿਹੜੇ ਗੁਰਮਤ ਦੇ ਵਿੱਚ ਪ੍ਰਵੀਣ ਸੀ, ਜਦੋਂ ਬੱਚੇ ਬੱਚੀਆਂ ਨੂੰ ਕੇਸਾਂ ਦੀ ਅਹਿਮੀਅਤ ਵੀ ਦੱਸਦੇ ਸੀ। ਫਿਰ ਅਸੀਂ ਹਮੇਸ਼ਾ ਭੰਗਾਣੀ ਦਾ ਯੁੱਧ ਯਾਦ ਕਰਦੇ ਕਿ ਪੀਰ ਬੁੱਧੂ ਸ਼ਾਹ ਸਢੌਰੇ ਦੇ ਪੀਰ, ਜਿਨ੍ਹਾਂ ਦੇ 3 ਬੱਚੇ ਔਰ 200 ਤੋਂ ਜਾਂ 300 ਤੋਂ ਜ਼ਿਆਦਾ ਮੁਰੀਦ ਭੰਗਾਣੀ ਦੇ ਜੰਗ 'ਚ ਸ਼ਹੀਦ ਹੁੰਦੇ ਨੇ। ਗੁਰੂ ਸਾਹਿਬ ਦੀ ਫੌਜ ਦੇ ਨਾਲ ਜਿਹੜਾ ਰਲ ਕੇ ਉਹ ਮੁਕਾਬਲਾ ਕਰਦੇ ਨੇ ਪਹਾੜੀ ਫੌਜ ਦਾ। ਔਰ ਇਵੇਂ ਆਂਦਾ ਕਿ ਜਦੋਂ ਜੰਗ ਖਤਮ ਹੋਈ, ਅਗਲੇ ਦਿਨ ਗੁਰੂ ਸਾਹਿਬ ਨੂੰ ਮਿਲਣ ਪੀਰ ਬੁੱਧੂ ਸ਼ਾਹ ਆਂਦੇ ਨੇ। ਗੁਰੂ ਸਾਹਿਬ ਆਪਣੇ ਪ੍ਰਾਈਵੇਟ ਜਿਹੜਾ ਸਨ ਖੈਮੇ ਦੇ ਵਿੱਚ, ਔਰ ਬੁੱਧੂ ਸ਼ਾਹ ਦੇ ਉੱਤੇ ਖੁਸ਼ ਹੋ ਕੇ ਕਹਿੰਦੇ ਨੇ ਕਿ ਪੀਰ ਜੀ ਕੁਛ ਮੰਗੋ, ਤੁਸੀਂ ਇੰਨੀ ਵੱਡੀ ਕੁਰਬਾਨੀ ਕੀਤੀ ਹੈ। ਤੇ ਗੁਰੂ ਸਾਹਿਬ ਉਹਨਾਂ ਨੇ ਜੇ ਮੰਗਿਆ ਤੇ ਗੁਰੂ ਸਾਹਿਬ ਦੇ ਕੇਸ ਜਿਹੜੇ ਕੰਗੇ 'ਚ ਸਨ ਅੜੇ ਕੱਢ ਕੇ ਉਹਨਾਂ ਨੂੰ, ਔਰ ਉਹਨਾਂ ਦੇ ਪਰਿਵਾਰ ਕੋਲ ਰਿਹਾ ਲੰਬਾ ਵਕਤ। ਮਹਾਰਾਜਾ ਨਾਭਾ ਨੇ ਫਿਰ ਉਹਨਾਂ ਦੇ, ਮੇਰਾ ਖਿਆਲ ਹੈ ਗੁਰਦੁਆਰਾ ਸਿਰੋਪਾਓ ਸਾਹਿਬ ਨਾਭਾ 'ਚ ਅੱਜ ਵੀ ਹੈ, ਉਹਨਾਂ ਦੇ ਡਿਸੈਂਡੈਂਟਸ ਤੋਂ ਉਹਨਾਂ ਨੇ ਭਾਰੀ ਭੇਟਾ ਦੇ ਕੇ ਉਹ ਖਰੀਦ ਲਿਆ। ਹੁਣ ਮੈਨੂੰ ਬਹੁਤ ਵਾਰ ਲੱਗਦਾ ਹੈ ਕਿ ਵੀ ਇਹ ਗੱਲ ਸਿਰਫ ਇੱਥੋਂ ਤੱਕ ਨਹੀਂ ਹੈ ਕਿ ਪੀਰ ਬੁੱਧੂ ਸ਼ਾਹ ਨੇ ਕੀ ਮੰਗਿਆ। ਜਦੋਂ ਭਾਈ ਨੰਦ ਲਾਲ ਆਪਣੀਆਂ ਰਚਨਾਵਾਂ ਦੇ ਵਿੱਚ ਇਹ ਕਹਿੰਦੇ ਨੇ ਕਿ ਭਾਈ ਮੈਂ 2 ਜਹਾਨ ਆਪਣੇ ਪਿਆਰੇ ਦੇ ਮੂਏ ਮੁਬਾਰਕ, ਮੂਏ ਫਾਰਸੀ ਚ ਵਾਲਿਆਂ ਨੂੰ ਕਹਿੰਦੇ ਨੇ ਕੇਸ, ਮੈਂ ਆਪਣੇ ਪਿਆਰੇ ਦੇ ਮੂਏ ਮੁਬਾਰਕ ਤੋਂ 2 ਜਹਾਨ ਕੁਰਬਾਨ ਕਰਦੇ ਹਾਂ। ਤੇ ਫਿਰ ਇਹ ਸਮਝ ਆਉਂਦਾ ਹੈ ਕਿ ਪੀਰ ਬੁੱਧੂ ਸ਼ਾਹ ਦੀ ਮੰਗ ਜਾਂ ਕੇਸ ਗੁਰੂ ਦੀ ਮੋਹਰ ਨੇ, ਤੇ ਕੇਸਾਂ ਦੇ ਨਾਲ ਕੀ ਕੁਛ ਜੁੜਿਆ ਹੋਇਆ ਹੈ। ਔਰ ਮੈਂ ਜਦੋਂ ਇਸ ਨੂੰ ਦੇਖਦਾ ਕਿ ਭਾਈ ਜਿੱਥੇ ਅੰਮ੍ਰਿਤ ਛਕਾਇਆ ਜਾਂਦਾ 80,000 ਦੇ ਇਕੱਠ 'ਚ, ਉਸ ਕਿਲੇ ਦਾ ਨਾਂ ਗੁਰੂ ਸਾਹਿਬ ਕੇਸਗੜ੍ਹ ਰੱਖਦੇ ਨੇ। ਹੁਣ ਬਹੁਤ ਵਾਰ ਜਦੋਂ ਅਸੀਂ ਇੱਥੇ, ਔਰ ਉਹ ਧਿਕਾਰ ਹੈ ਉਹਨਾਂ ਮਾਪਿਓ ਨੂੰ ਜਿਹੜੇ ਜੰਮਦੇ ਬੱਚਿਆਂ ਦੇ, ਜਾਂ ਇਸ ਗੱਲੋਂ ਕਿ ਜੀ
ਕੇਸ ਸਾਂਭਣੇ ਬੜੇ ਔਖੇ ਨੇ, ਬੱਚਿਆਂ ਦੇ ਸਿਰ ਮੁੰਨ ਦਿੰਦੇ ਨੇ, ਫਿਰ ਕਹਿੰਦੇ ਨੇ ਜੀ ਕੋਈ ਨਹੀਂ ਵੱਡੇ ਹੋਣਗੇ ਆਪੇ ਫਿਰ ਨਹੀਂ ਕਦੇ ਵੀ ਹੁੰਦਾ। ਕਿਉਂਕਿ ਜੇ ਅਸੀਂ ਇਸ ਨੂੰ ਹਿਫਾਜ਼ਤ ਕਹਿੰਦੇ ਆ, ਕਿਲੇ ਕਿਸ ਲਈ ਬਣਾਏ ਜਾਂਦੇ ਸੀ? ਕਿਲੇ ਹਿਫਾਜ਼ਤ ਲਈ ਸੀ, ਬਾਹਰ ਓਪਨ ਦੇ ਵਿੱਚ ਤੁਸੀਂ ਨਹੀਂ ਹੋ। ਤੇ ਜੇ ਗੁਰੂ ਨੇ ਸਾਡੀ ਸ਼ਖਸੀਅਤ ਨੂੰ ਘੜ ਕੇ ਅੰਮ੍ਰਿਤ ਦੀ ਦਾਤ ਬਖਸ਼ ਕੇ ਸਾਡੇ ਸਿਰ ਤੇ ਕੇਸ ਰੱਖ ਕੇ ਤੇ ਉਸ ਥਾਂ ਦਾ ਨਾਂ ਕੇਸਗੜ੍ਹ ਰੱਖਿਆ, ਤੇ ਫਿਰ ਜਦੋਂ ਤੱਕ ਸਾਡੇ ਸਿਰ ਤੇ ਕੇਸ ਨੇ ਅਸੀਂ ਕਿਲੇ ਦੇ ਵਿੱਚ ਹਾਂ। ਸੰਭਵ ਹੈ ਅਸੀਂ ਕੇਸਾਂ ਦੇ ਨਾਲ ਵੀ, ਪੱਗ ਦੇ ਨਾਲ ਵੀ ਮਾੜੇ ਕੰਮ ਕਰਦੇ ਹੋ ਸਕਦੇ ਆ, ਬੱਚੇ ਕਿਸੇ, ਪਰ ਜਦੋਂ ਸ਼ੀਸ਼ੇ ਦੇ ਵਿੱਚ ਅਸੀਂ ਆਪਣੀ ਸ਼ਕਲ ਦੇਖਾਂਗੇ ਜਾਂ ਦੇਖਦੇ ਤਾਂ ਫਿਰ ਇਹ ਯਾਦ ਦਹਾਨੀ ਹੁੰਦੀ ਹੈ ਵੀ ਨਹੀਂ ਤੂੰ ਗੁਰੂ ਕਾ ਸਿੱਖ ਹੈ। ਗੜਾ ਵੀ ਇਹੀ ਯਾਦ ਦਹਾਨੀ ਕਰਵਾਉਂਦਾ ਹੈ ਕਿ ਜਦੋਂ ਅਸੀਂ ਹੱਥ ਨਾਲ ਕੋਈ ਮਾੜਾ ਕਰਮ ਕਰਨ ਲੱਗਦੇ ਹਾਂ ਤੇ ਸਾਨੂੰ ਇਹ ਯਾਦ ਦਹਾਨੀ ਹੋਏ ਕਿ ਭਾਈ ਤੂੰ ਗੁਰੂ ਕਾ ਸਿੱਖ ਹੈ, ਤੂੰ ਗੁਰੂ ਕੀ ਸਿੰਘਣੀ ਹੈ। ਔਰ ਇਹ ਗੁਰੂ ਕੇ ਸਿੱਖ ਲਈ, ਗੁਰੂ ਕੀ ਸਿੰਘਣੀ ਲਈ ਇਹ ਵਰਜਤ ਹੈ ਕੰਮ। ਕੇਸ ਤਾਂ ਕਿਲਾ ਹੈ ਜਿਸ ਦੇ ਵਿੱਚ ਅਸੀਂ ਬੈਠੇ। ਔਰ ਮੈਂ ਇੱਕ ਘਟਨਾ ਅਕਸਰ, ਕਿਉਂਕਿ ਇਸ ਦੇ ਉੱਤੇ ਹੀ ਅਸੀਂ ਗੱਲ ਕਰ ਰਹੇ ਹਾਂ, ਸਟਾਕਟਨ ਕੈਲੀਫੋਰਨੀਆ 'ਚ ਇੱਕ ਸਿੱਖ ਬੱਚਾ 5ਵੀਂ 6ਵੀਂ ਕਲਾਸ ਦਾ ਆਇਆ, ਪੰਜਾਬ ਤੋਂ ਤਾਜ਼ਾ ਆਇਆ ਸੀ। ਉਹ ਅੱਜ ਤੋਂ 30-40 ਸਾਲ ਪਹਿਲਾਂ ਦੀ ਗੱਲ ਹੈ। ਬੁਲਿੰਗ ਵਾਕਈ ਹੁੰਦੀ ਹੈ, ਬੱਚਿਆਂ ਦੇ ਲਈ ਸੌਖਾ ਨਹੀਂ ਹੁੰਦਾ। ਔਰ ਉਹ ਰੋਜ਼ ਆ ਕੇ ਸ਼ਿਕਾਇਤ ਕਰਿਆ ਕਰੇ ਘਰ ਕਿ ਵੀ ਮੇਰੇ ਨਾਲ ਇਹ ਹੋਇਆ, ਬੱਚਿਆਂ ਨੇ ਇਹ ਕੀਤਾ। ਔਰ ਉਹਨਾਂ ਦੇ ਫਾਦਰ ਨੇ ਇੱਕ ਵਾਰੀ ਕੰਪਲੇਨ ਕੀਤਾ ਟੀਚਰ ਨੂੰ, 2 ਵਾਰ, ਫਿਰ ਉਹ ਪ੍ਰਿੰਸੀਪਲ ਨੂੰ ਮਿਲਣ ਚਲੇ ਗਏ। ਔਰ ਉਹਨਾਂ ਨੇ ਉਹਨੂੰ ਪ੍ਰਿੰਸੀਪਲ ਨੂੰ ਕਿਹਾ ਕਿ ਜੀ ਦੇਖੋ ਮਤਲਬ ਬੱਚਾ ਉਦਾਸ ਵੀ ਰਹਿੰਦਾ ਹੈ ਔਰ ਇਵੇਂ ਹੁੰਦਾ, ਜੇ ਲੱਗਦਾ ਵੀ ਇਹਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ ਜਾਂ ਦੂਸਰਾ, ਤੇ ਫਿਰ ਬੱਚੇ ਦੇ ਕੇਸ ਅਸੀਂ ਕਤਲ ਕਰ ਦਿੰਦੇ ਹਾਂ ਵੀ ਕੋਈ ਨਹੀਂ ਹੈ, ਫਿਰ ਹੋਏਗਾ। ਪ੍ਰਿੰਸੀਪਲ ਨੇ ਕਿਹਾ ਵੀ ਬਿਲਕੁਲ ਨਹੀਂ। ਉਹਨੇ ਕਿਹਾ ਦੇਖੋ ਬੱਚੇ ਦੀ ਪ੍ਰੋਬਲਮ ਕੇਸਾਂ ਨਾਲ ਨਹੀਂ ਹੈ, ਬੱਚੇ ਦੀ ਪ੍ਰੋਬਲਮ ਉਦੋਂ ਸ਼ੁਰੂ ਹੋਏਗੀ ਜੇ ਉਹਦੇ ਤੁਸੀਂ ਕੇਸ ਕਤਲ ਕਰ ਦਿਓਗੇ। ਉਹ ਪਹਿਲੀ ਬੈਟਲ ਹੈ ਜ਼ਿੰਦਗੀ ਦੀ ਜਿਹੜੀ ਇਸ ਧਰਤੀ ਤੇ ਉਹ ਹਾਰੇਗਾ। ਔਰ ਜੇ ਉਹ ਕੇਸਾਂ ਦੇ ਨਾਲ ਉਸ ਸਾਰੇ ਨੂੰ ਜਿੱਤਦਾ ਹੈ, ਔਰ ਉਹਨੇ ਕਿਹਾ ਵੀ ਸ਼ੁਰੂ 'ਚ ਸਮੱਸਿਆਵਾਂ ਨੇ, ਬਹੁਤ ਵਾਰ ਅੱਡ-ਅੱਡ ਬੈਕਗ੍ਰਾਉਂਡ ਦੇ ਬੱਚੇ ਨਾਲ ਪੜ੍ਹਦੇ ਨੇ, ਅਸੀਂ ਇਸ ਨੂੰ ਕੋਸ਼ਿਸ਼ ਵੀ ਕਰਦੇ ਹਾਂ ਸਮਝਾਉਣ ਦੀ, ਪਰ ਉਹਨਾਂ ਨੇ ਕਿਹਾ ਵੀ ਜਿਹੜੇ ਬੱਚੇ ਉਸ ਸਾਰੇ ਚੋਂ ਨਿਕਲ ਜਾਂਦੇ ਨੇ ਉਹ ਫਿਰ ਬਹੁਤ ਸਕਸੈਸਫੁਲ ਹੁੰਦੇ ਨੇ, ਕਿਉਂਕਿ ਉਹਨਾਂ ਦੇ ਅੰਦਰ ਪਹਿਲਾ ਕੌਨਫੀਡੈਂਸ ਦਾ ਸਬਕ ਜਿਹੜਾ ਉਹ ਉਹਨਾਂ 'ਚ ਆ ਜਾਂਦਾ ਹੈ ਕਿ ਭਾਈ ਉਹ ਕਿਸੇ ਦਬਾਅ ਥੱਲੇ ਜਾਂ ਕਿਸੇ ਫੀਅਰ ਥੱਲੇ ਜਾਂ ਕਿਸੇ ਹੇਟ ਥੱਲੇ ਜਿਸ ਚੀਜ਼ 'ਚ ਉਹਦਾ ਵਿਸ਼ਵਾਸ ਹੈ ਉਹ ਨਹੀਂ ਛੱਡ ਰਹੇ, ਫਿਰ ਉਹ ਜ਼ਿੰਦਗੀ 'ਚ ਜਿਸ ਚੀਜ਼ ਨੂੰ ਹੱਥ ਪਾਉਂਦੇ ਨੇ ਉਸੇ ਵਿਸ਼ਵਾਸ ਦੇ ਨਾਲ ਪਾਉਂਦੇ ਨੇ। ਔਰ ਬਾਅਦ ਦੇ ਵਿੱਚ ਉਹ ਬੱਚਾ ਜਿਹੜਾ ਉਹਨੇ ਬਹੁਤ ਰਾਈਜ਼ ਕੀਤਾ ਔਰ ਬਹੁਤ ਸਕਸੈਸਫੁਲ ਪ੍ਰੋਫੈਸ਼ਨਲ ਬਣੇ। ਇਹ ਇਸ ਲਈ ਵੀ ਕਿਉਂਕਿ ਜੇ ਗੁਰੂ ਨੇ ਕੇਸ ਗੜ੍ਹ ਕਿਹਾ ਤੇ ਸਾਡੀ ਸ਼ਖਸੀਅਤ ਨਾਲ ਕੇਸ ਜੁੜੇ ਹੋਏ ਨੇ, ਵਾਕਿਆ ਅਸੀਂ ਕਿਲੇ 'ਚ ਹੈ। ਜਦੋਂ ਤੱਕ ਇਹ ਕਿਲੇ ਦੇ ਵਿੱਚ ਅਸੀਂ ਮਹਿਫੂਜ਼ ਹੈ, ਜਿਸ ਦਿਨ ਇਸ ਕਿਲੇ 'ਚੋਂ ਅਸੀਂ ਬਾਹਰ ਨਿਕਲ ਗਏ, ਕੇਸਾਂ ਤੋਂ ਵਿਹੀਣ ਹੋਏ, ਤੇ ਫਿਰ ਸਾਡੇ 'ਚ ਕਿੰਨੇ ਹੋਰ ਦੁਰਾਚਾਰ ਵਾਲੇ ਜਿਹੜੇ ਔਗਣ ਨੇ ਉਹ ਆਉਂਦੇ ਨੇ। ਉਹ ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਜਿਹੜੇ ਬੱਚੀਆਂ ਇਸ ਪਾਸਿਓਂ ਨਿਕਲਦੇ ਨੇ, ਫਿਰ ਕਿਵੇਂ ਉਹ ਜਿਹੜੀਆਂ ਨੇ ਕੁਰੀਤੀਆਂ ਦਾ ਸ਼ਿਕਾਰ ਹੁੰਦੇ ਨੇ। ਔਰ ਇਸੇ ਤਰ੍ਹਾਂ ਮਾਤਾ ਜੀ ਪੂਰੀ ਤਰ੍ਹਾਂ ਖਾਲਿਸਤਾਨ ਨੂੰ ਸਮਰਪਿਤ ਨੇ। TV 84 ਨਾਲ ਸਾਂਝ ਵੀ ਕੌਮੀ ਕੌਜ਼ ਦੇ ਨਾਲ ਜੁੜਿਆ ਹੋਇਆਂ ਦੀ ਹੈ। ਔਰ ਇਸ ਸਾਰੇ ਚੋਂ ਮੈਂ ਸਮਝਦਾ ਵੀ ਸਾਡੇ ਲਈ ਵੀ ਇਹ ਖੁਸ਼ਕਿਸਮਤੀ ਹੈ ਕਿ ਜਿੱਥੇ ਅਸੀਂ ਬੀਬੀ ਵਿਨੀ ਕੌਰ ਜਿਹੜੇ ਜਲਦੀ ਸਾਡੇ TV 84 ਦੇ ਪਰਿਵਾਰ ਦਾ ਹਿੱਸਾ ਵੀ ਬਣਨਗੇ, ਕਿਉਂਕਿ ਅਸੀਂ ਦੇਖ ਰਹੇ ਹਾਂ ਕੁਛ ਨਾ ਕੁਛ ਕਿ ਕਿਵੇਂ ਜਿਹੜਾ ਕੋਈ ਨਾ ਕੋਈ ਪ੍ਰੋਗਰਾਮ ਅੰਗਰੇਜ਼ੀ ਦੇ ਵਿੱਚ ਵੀ ਕੀਤਾ ਜਾ ਸਕੇ। ਉੱਥੇ ਸਾਡੇ ਲਈ ਮਾਤਾ ਬਲਬੀਰ ਕੌਰ ਇੱਕ ਵੱਡੀ ਪ੍ਰੇਰਨਾ ਨੇ, ਮੋਟੀਵੇਸ਼ਨ ਨੇ, ਔਰ ਅਸੀਂ ਉਹਨਾਂ ਦੀ ਦੇਹ ਅਰੋਗਤਾ ਔਰ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ। ਔਰ TV 84 ਦੀ ਸਮੁੱਚੀ ਟੀਮ ਵੱਲੋਂ ਉਹਨਾਂ ਨੂੰ ਅਸੀਂ ਔਰ ਬਾਕੀ ਸਾਰੇ ਪਰਿਵਾਰ ਨੂੰ ਵੀ, ਉਹਨਾਂ ਦੇ ਬ੍ਰਦਰ ਭਾਬੀ ਜੀ ਜਿਨ੍ਹਾਂ ਨੇ ਕੱਲ ਸਾਂਝੇ ਤੌਰ ਤੇ ਆ ਕੇ ਇਸ ਦਿਨ ਨੂੰ ਮਨਾਇਆ ਉਹਨਾਂ ਦੇ ਘਰ, ਔਰ ਸਭ ਨੂੰ ਹੀ ਮੁਬਾਰਕਬਾਦ। ਗੱਲ ਹਥਿਆਰਾਂ ਦੀ ਹੁਣ ਅਸੀਂ ਨਹੀਂ ਕਰ ਰਹੇ, ਕੋਈ ਇਹ ਨਾ ਕਹੇ ਕਿ ਜੀ ਦੇਖੋ ਅਮਰੀਕਾ 'ਚ ਬਹਿ ਕੇ ਇਹ ਬਿਆਨ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਵਰਲਡ ਇਕਨੋਮਿਕ ਫੋਰਮ ਦਾ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਸੰਮੇਲਨ ਚੱਲ ਰਿਹਾ, ਔਰ ਉਹਦੇ 'ਚ ਅਸੀਂ ਜ਼ਿਕਰ ਵੀ ਕੀਤਾ ਸੀ ਕਿ ਹਿਨਾ ਰਬਾਨੀ ਖਰ ਪਾਕਿਸਤਾਨ ਦੀ ਫੋਰਨ ਮਿਨਿਸਟਰ ਔਰ ਫਰੋਡੀਆ RSS ਦਾ ਸਟੂਜ ਸ਼੍ਰੀ ਰਵੀ ਸ਼ੰਕਰ, ਉਹਨਾਂ ਦਾ ਟਕਰਾਅ
ਔਰ ਉਹ ਸਾਡੇ ਸੈਗਮੈਂਟ ਨੂੰ ਕਾਫੀ ਪਸੰਦ ਕੀਤਾ ਗਿਆ ਸਾਡੇ ਵਿਊਅਰਸ ਵੱਲੋਂ। ਅੱਛਾ। ਹਾਲਾਂ ਮੈਂ ਦੇਖ ਰਿਹਾ ਸੀ ਕਿ ਸਾਡੇ ਇੱਕ ਵਿਊਅਰ ਨੇ ਸਾਨੂੰ ਕਿਉਂਕਿ ਅਸੀਂ ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਨੂੰ ਵੀ ਟ੍ਰਿਬਿਊਟ ਦਿੱਤੀ ਸੀ ਅੱਛਾ। ਔਰ ਉਸ ਹਵਾਲੇ ਨਾਲ ਉਹਨਾਂ ਨੇ ਸਾਡੀ ਕਰੈਕਸ਼ਨ ਵੀ ਕੁਝ ਕਰਾਈ ਹੈ। ਮੈਂ ਉਸ ਨੂੰ ਮੈਨੂੰ ਕੱਲ ਜੇ ਹੋਇਆ ਉਹਨਾਂ ਦਾ ਲੈਟਰ ਮੈਂ ਪ੍ਰਿੰਟ ਤਾਂ ਸ਼ਾਇਦ ਕੀਤਾ ਸੀਗਾ, ਉਹਦੇ ਸਿਟੀ ਦਾ ਨਾਮ ਉਹਨਾਂ ਨੇ ਹੁਣ ਮੇਰੇ ਕੋਲ ਨਹੀਂ ਹੈ। ਅੱਛਾ। ਔਰ ਉਸ ਸਾਰੇ ਪੀਰੀਅਡ ਦੇ ਵਿੱਚ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਡੈਵੋਸ ਦੇ ਵਿੱਚ ਚੱਲ ਰਿਹਾ ਵਰਲਡ ਇਕਨੋਮਿਕ ਫੋਰਮ ਔਰ ਇਹ ਜਿਹੜੀ ਹੈ ਉਹਦੇ 'ਚ ਹੀ ਡਿਸਕਸ਼ਨ ਸੀ ਵਰਲਡ ਇਕਨੋਮਿਕ ਫੋਰਮ ਦੇ ਵਿੱਚ, ਕਿਉਂਕਿ ਨੈਟੋ ਨਾਲ ਰਿਲੇਟਡ ਵੀ ਸਾਰੀਆਂ ਕੰਟਰੀਜ਼ ਨੇ ਔਰ ਇਕਨੋਮਿਕ ਫੋਰਮ ਦੇ ਮੌਕੇ ਬਾਕੀਆਂ ਦੇ ਐਡਰੈਸ ਵੀ ਨੇ। ਔਰ ਨੈਟੋ ਦੇ ਚੀਫ ਮਿਸਟਰ ਜੈਨਸ ਸਟੋਲਟਨਬਰਗ ਉਹਨਾਂ ਨੇ ਐਡਰੈਸ ਕੀਤਾ, ਕਿਉਂਕਿ ਉਸ ਤੋਂ ਪਹਿਲਾਂ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਜਿਨ੍ਹਾਂ ਨੇ ਸਾਰੀਆਂ ਹੀ ਯੂਰਪੀਅਨ ਕੰਟਰੀਜ਼ ਨੈਟੋ ਵਾਲਿਆਂ ਨੂੰ ਕਿਹਾ ਕਿ ਭਾਈ ਸਪੀਡ ਅਪ ਵੈਪਨ ਸਪਲਾਈਜ਼ ਔਰ ਕਿ ਸਾਨੂੰ ਹਥਿਆਰ ਦਿਓ। ਔਰ ਜਦੋਂ ਅਸੀਂ ਗੱਲ ਵੀ ਕਰ ਰਹੇ ਹਾਂ ਉੱਥੇ ਕਾਫੀ ਤੇਜ਼ੀ ਦੇ ਨਾਲ ਜਿਹੜੀ ਹੈ ਉਹ ਟਕਰਾਅ ਵੱਧ ਰਿਹਾ ਹੈ। ਔਰ ਜਿਵੇਂ ਉਹਨਾਂ ਦੇ ਇੰਟੀਰੀਅਰ ਮਿਨਿਸਟਰ ਉਹਨਾਂ ਦਾ ਹੈਲੀਕਾਪਟਰ ਦੁਰਘਟਨਾਗ੍ਰਸਤ ਹੋਇਆ ਜਾਂ ਰਸ਼ੀਅਨ ਮਿਸਲ ਨੇ ਹਿੱਟ ਕੀਤਾ, 18 ਉਸ ਦੇ ਵਿੱਚ ਮਾਰੇ ਗਏ ਸੀ। ਉਸ ਤੋਂ ਬਾਅਦ ਵੀ ਅਸੀਂ ਇਹ ਦੇਖ ਰਹੇ ਹਾਂ ਕਿ ਇਹ ਮੰਗ ਹੋ ਰਹੀ ਹੈ ਉਹਨਾਂ ਵੱਲੋਂ ਕਿ ਭਾਈ ਸਾਨੂੰ ਜਰਮਨ ਟੈਂਕਸ ਦਿੱਤੇ ਜਾਣ। ਔਰ ਇਸ ਦੇ ਉੱਤੇ ਵੀ ਅਸੀਂ ਗੱਲ ਕਰਾਂਗੇ ਕਿ ਮੁਲਕਾਂ ਨੇ ਜਿਹੜਾ ਕਮਿਟ ਵੀ ਕੀਤਾ, ਜਰਮਨ ਅਜੇ ਨਾਨ ਕਮਿਟਲ ਹੈ, ਲੇਕਿਨ ਕੈਨੇਡਾ ਦੀ ਡਿਫੈਂਸ ਮਿਨਿਸਟਰ ਅਨੀਤਾ ਆਨੰਦ ਨੇ ਉੱਥੇ ਜਾ ਕੇ ਪ੍ਰੋਮਿਸ ਕੀਤਾ ਹੈ ਕਿ ਵੀ ਜਿਹੜੇ ਲੈਪਰਡ 2 ਟੈਂਕਸ ਕੈਨੇਡਾ ਕੋਲ ਨੇ, ਕਿਉਂਕਿ 120 ਲੈਪਰਡ ਟੈਂਕ 2007 'ਚ ਕੈਨੇਡਾ ਨੇ ਜਰਮਨ ਤੋਂ ਲਏ ਸੀ, ਵੀ ਅਸੀਂ ਉਹਨਾਂ 'ਚੋਂ ਕੁਝ ਦਿਆਂਗੇ ਯੂਕਰੇਨ ਨੂੰ। ਔਰ ਇਸੇ ਤਰ੍ਹਾਂ ਬਾਕੀਆਂ ਦੀ ਕਮਿਟਮੈਂਟ ਵੀ ਚੱਲ ਰਹੀ ਹੈ, ਹਥਿਆਰਾਂ ਦੀ ਗੱਲ ਹੋਰ ਵੀ ਮੰਗੀ ਜਾ ਰਹੀ ਹੈ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜੀ ਸਟੇਟਮੈਂਟ ਨੈਟੋ ਦੇ ਚੀਫ ਨੇ ਮਿਸਟਰ ਜੈਨਸ ਸਟੋਲਟਨਬਰਗ ਨੇ ਦਿੱਤੀ, ਮੈਂ ਪਹਿਲਾਂ ਉਹ ਐਗਜ਼ੈਕਟ ਉਹਦੇ ਲਫ਼ਜ਼ ਦੁਹਰਾਉਣਾ ਚਾਹੁੰਦਾ। ਉਹਨਾਂ ਨੇ ਕਿਹਾ, ਇਫ ਵੀ ਵਾਂਟ ਏ ਨੈਗੋਸ਼ੀਏਟਡ ਪੀਸਫੁਲ ਸੋਲੂਸ਼ਨ ਟੂ ਦਾ ਵਾਰ ਔਨ ਯੂਕਰੇਨ we need to provide military support to Ukraine. That is the only way. ਉਹਨੇ ਕਿਹਾ ਵੀ ਜੇ ਅਸੀਂ ਚਾਹੁੰਦੇ ਹਾਂ ਕਿ ਅਮਨ ਸਮਝੌਤਾ ਕੋਈ ਰੂਸ ਦੇ ਨਾਲ ਹੋਏ, ਨੈਗੋਸ਼ੀਏਟਡ ਸੈਟਲਮੈਂਟ ਹੋਏ, ਤਾਂ ਫਿਰ ਯੂਕਰੇਨ ਦੀ ਫੌਜੀ ਮਦਦ ਕੀਤੀ ਜਾਏ। ਵੈਪਨਸ ਆਰ ਦਾ ਵੇ ਟੂ ਪੀਸ। ਕਿ ਜੇ ਅਮਨ ਹੋਣਾ ਜਾਂ ਅਸੀਂ ਅਮਨ ਚਾਹੁੰਦੇ ਹਾਂ ਤੇ ਉਹ ਹਥਿਆਰਾਂ ਨਾਲ ਹੀ ਸੰਭਵ ਹੈ। ਔਰ ਇਹ ਜਦੋਂ ਮੈਂ ਪੜ੍ਹ ਰਿਹਾ ਸੀ, ਮੈਂ ਕਿਹਾ ਸੀ ਜਦੋਂ ਗਰੋ ਹੋ ਰਿਹਾ ਸੀ ਉਦੋਂ ਇੱਕ ਅਖਾਣ ਬੜਾ ਮਸ਼ਹੂਰ ਹੁੰਦਾ ਸੀ ਕਿ ਇਫ ਯੂ ਵਾਂਟ ਪੀਸ ਬੀ ਪ੍ਰੀਪੇਅਰਡ ਫॉर द ਵਾਰ। ਬਿਲਕੁਲ, ਕਿ ਤੁਸੀਂ ਜੇ ਅਮਨ ਚਾਹੁੰਦੇ ਹੋ ਤੇ ਜੰਗ ਲਈ ਤਿਆਰ ਰਹੋ। ਹੁਣ ਇਹ ਨੈਟੋ ਚੀਫ ਕਹਿ ਰਹੇ ਨੇ ਵੈਪਨਸ ਆਰ ਦਾ ਵੇ ਟੂ ਪੀਸ। ਦੈਟ ਮੇ ਸਾਊਂਡ ਲਾਈਕ ਏ ਪੈਰਾਡੌਕਸ, ਕਿ ਇਹ ਵਿਰੋਧਾਭਾਸ ਲੱਗ ਸਕਦਾ ਹੈ ਇਹਨੂੰ ਕਿ ਵੀ ਅਸੀਂ ਕੀ ਕਹਿ ਰਹੇ ਹਾਂ ਹਥਿਆਰਾਂ ਨਾਲ ਸ਼ਾਂਤੀ ਹੋਏਗੀ ਇਹ। But the only way to have a negotiated agreement is to convince President Putin that he will not win on the battlefield. He has to sit down and negotiate. ਉਹਨੇ ਕਿਹਾ ਜੀ ਗੱਲ ਤਾਂ ਇਹ ਬੜੀ ਮੂਰਖਤਾ ਵਾਲੀ ਜਾਂ ਐਬਸਰਡ ਜਾਂ ਵਿਰੋਧਾਭਾਸ ਵਾਲੀ ਲੱਗ ਰਹੀ ਹੋਏਗੀ ਕਿ ਭਾਈ ਹਥਿਆਰਾਂ ਦੇ ਨਾਲ ਪੀਸ ਹੋਏਗੀ, ਪਰ ਉਹਨੇ ਕਿਹਾ ਵੀ ਜਦੋਂ ਤੱਕ ਪੁਤਿਨ ਨੂੰ ਇਹ ਉਹਦੇ ਖਾਨੇ 'ਚ ਗੱਲ ਨਹੀਂ ਪੈ ਜਾਂਦੀ ਕਿ ਉਹ ਇਹ ਜੰਗ ਜਿੱਤ ਨਹੀਂ ਸਕਦਾ, ਉਹ ਟੇਬਲ ਤੇ ਨਹੀਂ ਬੈਠੇਗਾ ਗੱਲਬਾਤ ਦੇ ਲਈ। ਔਰ ਇਸ ਲਈ ਇਸ ਨੂੰ ਉਹਨਾਂ ਨੇ ਆਰਗੂ ਕਰਦੇ ਆ ਫਿਰ ਇਹ ਕਿਹਾ ਕਿ ਭਾਈ ਸਾਨੂੰ ਤੁਸੀਂ ਦਿਓ ਹਥਿਆਰ। ਫਿਨਲੈਂਡ ਔਰ ਪੋਲੈਂਡ ਨੇ ਵੀ ਕਿਹਾ ਵੀ ਅਸੀਂ ਜਿਹੜਾ ਲੈਪਰਡ 2 ਜਿਹੜੇ ਯੂਕਰੇਨ ਜਿਹੜੇ ਉਹਨਾਂ ਨੂੰ ਜਰਮਨ ਤੋਂ ਲਏ ਹੋਏ ਨੇ ਟੈਂਕ, ਉਹ ਯੂਕਰੇਨ ਨੂੰ ਦਿਆਂਗੇ। ਔਰ ਇਸੇ ਤਰ੍ਹਾਂ ਕੈਨੇਡਾ ਨੇ ਤਾਂ ਪ੍ਰੋਮਿਸ ਕੀਤਾ ਹੀ ਕੀਤਾ। ਹਾਲਾਂਕਿ ਇਸ ਸਾਰੇ ਦੇ ਉੱਤੇ ਰਸ਼ੀਆ ਨੇ ਕਾਫੀ ਇਤਰਾਜ਼ ਕੀਤਾ। ਰਸ਼ੀਆ ਨੇ ਕਿਹਾ ਜੋ ਮਰਜ਼ੀ ਟੈਂਕ ਦਿਓ ਕਿ ਕੁਛ ਦਿਓ, ਕਦੇ ਵੀ ਯੂਕਰੇਨ ਜਿਹੜਾ ਇਹ ਲੜਾਈ ਜਿੱਤ ਨਹੀਂ ਸਕਦਾ। ਨਾਲ ਦੀ ਨਾਲ ਉਹਨੇ ਇਹ ਵੀ ਕਿਹਾ ਕਿ ਭਾਈ ਇਹ ਤੁਸੀਂ ਜਿਹੜਾ ਯੂਕਰੇਨ ਕਲੋਜ਼ਰ ਟੂ ਜਿਹੜਾ ਈਵਨ ਅਮਰੀਕਾ ਉਹਨਾਂ ਨੂੰ ਪੈਟਰੀਓਟ ਮਿਸਾਈਲ ਡਿਫੈਂਸ ਸਿਸਟਮ ਵੀ ਦੇ ਰਿਹਾ। ਲੇਕਿਨ ਕ੍ਰੈਮਲਿਨ ਵਾਰਨਸ ਆਫ ਐਸਕੇਲੇਸ਼ਨ ਇਫ ਵੈਸਟ ਗਿਵਸ ਯੂਕਰੇਨ ਲੌਂਗ ਰੇਂਜ ਵੈਪਨਸ। ਰਸ਼ੀਆ ਨੇ ਕਿਹਾ ਵੀ ਜੇ ਲੌਂਗ ਰੇਂਜ ਵੈਪਨ ਦਿੱਤੇ ਤੇ ਇਹਦਾ ਮਤਲਬ ਹੈ ਵੀ ਜੰਗ ਹੋਰ ਵੀ ਵਧੇਗੀ। ਸੋ ਜੋ ਸਾਨੂੰ ਵੀ ਨਜ਼ਰ ਆ ਰਿਹਾ ਹੈ ਔਰ ਇਸ ਵਰੇ ਦੇ ਵਿੱਚ 2023 ਚ ਰੂਸ ਯੂਕਰੇਨ ਟਕਰਾਅ ਹੋਰ ਅੱਗੇ ਵੱਲ ਜਾਣ ਦੀਆਂ ਸੰਭਾਵਨਾਵਾਂ ਨੇ।
ਲੇਕਿਨ ਹੁਣ ਇਹ ਜਿਹੜੀ ਗੱਲ ਨੈਟੋ ਚੀਫ ਨੇ ਕੀਤੀ, ਮੁਲਕ ਸਾਰੇ ਹੀ ਕੋਈ ਡਿਫੈਂਸ ਸਿਸਟਮ ਦੇ ਰਿਹਾ, ਕੋਈ ਟੈਂਕ ਦੇ ਰਿਹਾ, ਕੋਈ ਹੋਰ ਜਿਹੜੇ ਨੇ ਆਫਰ ਕਰ ਰਹੇ ਨੇ। ਹੁਣ ਗੱਲ ਅਸੀਂ ਵਾਪਸ ਆ ਜਾਂਦੇ 10ਵੇਂ ਪਾਤਸ਼ਾਹ ਦਾ ਫਰਮਾਨ, ਪਰ ਉਸ ਦੀ ਗੱਲ ਕਰਨ ਤੋਂ ਪਹਿਲਾਂ ਅੱਜ ਇਤਿਹਾਸਕ ਦਿਨ ਵੀ ਹੈ ਜਦੋਂ ਅਸੀਂ ਹੁਣ ਰੋਜ਼ਾਨਾ ਦੇਖਦੇ ਹਾਂ ਵੀ ਸਿੱਖ ਇਤਿਹਾਸ ਦੀ ਕਿਹੜੀ ਇਵੈਂਟ, ਔਰ ਇਸ ਥਾਟ ਦੇ ਨਾਲ ਉਹ ਮੇਲ ਖਾਂਦੀ ਹੈ ਬੱਬਰ ਅਕਾਲੀ ਮੂਵਮੈਂਟ। ਹੁਣ ਬਹੁਤ ਸਾਰਿਆਂ ਨੇ ਅਕਾਲੀ ਮੂਵਮੈਂਟ ਬਾਰੇ ਪੜ੍ਹਿਆ, ਸੁਣਿਆ, ਸੋਚਿਆ। ਅਸੀਂ 100 ਸਾਲ ਪਹਿਲਾਂ ਦੀ ਅਕਾਲੀ ਮੂਵਮੈਂਟ, ਕੱਲ ਵੀ ਜਿਵੇਂ ਅਸੀਂ ਚਾਬੀਆਂ ਦੇ ਮੋਰਚੇ ਦੀ ਫਤਿਹ ਦੀ ਗੱਲ ਕੀਤੀ ਸੀ, ਸਾਕਾ ਨਨਕਾਣਾ ਸਾਹਿਬ, ਉਹਦੇ ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ, ਗੁਰਦੁਆਰਾ ਐਕਟ, ਔਰ ਉਹ ਬਿਲਕੁਲ ਅਮਨ ਪਸੰਦ ਤਰੀਕੇ ਨਾਲ ਸੀ ਕਿ ਵੀ ਪੀਸਫੁਲੀ ਅਕਾਲ ਤਖਤ ਤੇ ਅਰਦਾਸ ਕਰਕੇ ਜਥੇ ਜਾਂਦੇ ਸੀ ਔਰ ਗ੍ਰਿਫਤਾਰੀ ਦਿੰਦੇ ਸੀ। ਡਾਂਗਾ ਵੀ ਖਾਧੀਆਂ ਗੁਰੂ ਕੇ ਬਾਗ 'ਚ, ਜੈਤੋ 'ਚ ਮਸ਼ੀਨ ਗੰਨਾਂ ਬੀੜੀਆਂ ਹੋਈਆਂ ਸੀ, ਗੋਲੀਆਂ ਦੇ ਨਾਲ ਭੁੰਨੇ ਗਏ, ਪਰ ਉਹ ਹੱਥ ਨਹੀਂ ਸੀ ਚੁੱਕਦੇ, ਸਤਨਾਮ ਵਾਹਿਗੁਰੂ ਕਰਦੇ ਜਿਹੜੇ ਨੇ ਉਹਨਾਂ ਮੋਰਚਿਆਂ ਦੇ ਵਿੱਚ ਸ਼ਹੀਦੀਆਂ ਵੀ ਦਿੰਦੇ ਸੀ, ਜੇਲ੍ਹਾਂ ਵੀ ਕੱਟੀਆਂ। ਪਰ ਇੱਕ ਜਿਹੜਾ ਸਿੱਖਾਂ ਦੇ ਅੰਦਰ ਜਿਹੜੀ 10ਵੇਂ ਪਾਤਸ਼ਾਹ ਦੀ ਸਿੱਖਿਆ ਕਿ ਭਾਈ ਇਹ ਅਲਟੀਮੇਟਲੀ ਦੁਸ਼ਮਣ ਨੂੰ ਵੰਗਾਰਨਾ ਔਰ ਸ਼ਸਤਰ ਦੇ ਨਾਲ ਭਿੜਨਾ ਔਰ ਉਸ ਨੂੰ ਸਬਕ ਸਿਖਾਉਣਾ। ਸੋ ਇਸ ਦਾ ਹੀ ਨਤੀਜਾ ਸੀ ਕਿ ਪੈਰਲਲ ਇੱਕ ਮੂਵਮੈਂਟ ਪੰਜਾਬ ਦੇ ਅੰਦਰ ਲਗਭਗ ਉਸੇ ਹੀ ਪੀਰੀਅਡ ਦੇ ਵਿੱਚ ਬੱਬਰ ਅਕਾਲੀ ਮੂਵਮੈਂਟ ਚੱਲੀ, ਜਿਹੜੀ ਹਥਿਆਰਬੰਦ ਮੂਵਮੈਂਟ ਸੀ। ਹੁਣ ਬੱਬਰ ਲਫ਼ਜ਼ ਅਰਬੀ ਦਾ ਹੈ ਸ਼ੇਰ ਦੇ ਲਈ, ਅਸੀਂ ਵੈਸੇ ਦੋ ਵਾਰੀ ਸ਼ੇਰ ਕਹਿ ਦਿੰਦੇ ਹਾਂ ਜਦੋਂ ਬੱਬਰ ਸ਼ੇਰ ਕਹਿੰਦੇ ਆ, ਵੈਸੇ ਬੱਬਰ ਦਾ ਮਤਲਬ ਆਪਣੇ ਆਪ ਦੇ ਵਿੱਚ ਹੀ ਲਾਇਨ ਹੁੰਦਾ, ਸ਼ੇਰ ਹੁੰਦਾ। ਹੁਣ ਇਹ ਅਕਾਲੀ ਤਾਂ ਆਲਰੇਡੀ ਚੱਲ ਹੀ ਰਹੇ ਸੀ, ਸੋ ਉਹਨਾਂ ਨੇ ਉਸ ਮੂਵਮੈਂਟ ਨਾਲੋਂ ਵੀ ਇਹ ਪੀਸਫੁਲ ਵਾਲੇ ਨੇ, ਕੁੱਟ ਖਾ ਰਹੇ ਨੇ ਅੰਗਰੇਜ਼ਾਂ ਤੋਂ ਸ਼ਾਂਤਮਈ ਨਾਲ, ਤੇ ਅਸੀਂ ਫਿਰ ਬੱਬਰ ਹੈ, ਬੱਬਰ ਅਕਾਲੀ ਆ ਵੀ ਅਸੀਂ ਹੁਣ ਸ਼ੇਰਾਂ ਵਾਂਗ ਦੱਸਾਂਗੇ। ਸੋ ਉਹਨਾਂ ਨੇ, ਔਰ ਇਹਦਾ ਜ਼ਿਆਦਾ ਜ਼ੋਰ ਦੁਆਬੇ ਦੇ ਵਿੱਚ ਸੀ। ਜਦੋਂ ਅਸੀਂ ਦੁਆਬਾ ਰੀਜਨ ਕਹਿੰਦੇ ਹਾਂ, ਅੱਜ ਦੇ ਜ਼ਿਲ੍ਹੇ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਦੋ ਦਰਿਆਵਾਂ ਦੇ ਵਿਚਾਲੇ, ਇੱਕ ਪਾਸੇ ਬਿਆਸ ਹੈ ਔਰ ਇੱਕ ਪਾਸੇ ਸਤਲੁਜ ਹੈ। ਹਾਲਾਂਕਿ ਇਹ ਦੁਆਬਾ ਬਿਸਤ ਜਲੰਧਰ ਇਹਨੂੰ ਕਹਿੰਦੇ ਨੇ, ਬਿਆਸ ਔਰ ਸਤਲੁਜ ਦੇ ਵਿਚਾਲੇ। ਔਰ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਪੰਜਾਬ ਦੇ 4 ਦੁਆਬੇ ਬਣਦੇ ਨੇ। ਜੇ ਅਸੀਂ ਉਧਰੋਂ ਇੰਡਸ ਦਰਿਆ ਵੱਲੋਂ ਜੇਹਲਮ, ਚਨਾਬ, ਔਰ ਦੂਜਾ ਇੱਕ ਦੁਆਬਾ ਜੇਹਲਮ ਔਰ ਚਨਾਬ ਦੇ ਵਿਚਾਲੇ ਹੈ, ਇੱਕ ਚਨਾਬ ਤੇ ਰਾਵੀ ਦੇ ਵਿਚਾਲੇ ਹੈ। ਉਹਦੇ 'ਚ ਅਸੀਂ ਦੇਖਦੇ ਹਾਂ ਕਿ ਚੱਜ ਦੁਆਬ, ਚਨਾਬ ਔਰ ਜੇਹਲਮ ਦੇ ਵਿਚਾਲੇ, ਔਰ ਇਸੇ ਤਰ੍ਹਾਂ ਫਿਰ ਰਾਵੀ ਔਰ ਜਿਹੜੇ ਬਿਆਸ ਦੇ ਵਿਚਾਲੇ ਹੈ ਉਹਨੂੰ ਮੱਝ ਕਿਹਾ ਜਾਂਦਾ, ਮਾਝਾ, ਸੈਂਟਰਲ ਪੰਜਾਬ। ਔਰ ਫਿਰ ਜਿਹੜਾ ਇਹ ਦੁਆਬਾ ਹੈ ਬਿਆਸ ਔਰ ਸਤਲੁਜ ਦੇ ਦੁਆਲੇ, ਇਹਨੂੰ ਦੁਆਬਾ ਬਿਸਤ ਜਲੰਧਰ ਕਿਹਾ ਜਾਂਦਾ। ਪਰ ਜਦੋਂ ਹੁਣ ਕਿਉਂਕਿ ਸਾਡੇ ਪੰਜਾਬ 'ਚ ਤਾਂ ਇੱਕੋ ਹੀ ਦੁਆਬਾ ਬਚਿਆ, ਸੋ ਇਸ ਲਈ ਉਹਨੂੰ ਜਦੋਂ ਅਸੀਂ ਮਾਝਾ, ਮਾਲਵਾ, ਦੁਆਬਾ ਕਹਿੰਦੇ ਹਾਂ, ਫਿਰ ਇਹ ਤਿੰਨੋਂ ਹੀ ਰੀਜਨ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਇਸ ਬੈਲਟ ਦੇ ਆਉਂਦੇ ਨੇ। ਔਰ ਇਹ ਕਿਸੇ ਜ਼ਮਾਨੇ ਦੇ ਵਿੱਚ ਬੜਾ ਫਰਟਿਲ ਇਲਾਕਾ ਹੁੰਦਾ ਸੀ, ਪਰ ਜਿਵੇਂ ਫਸਟ ਵਰਲਡ ਵਾਰ ਵੇਲੇ ਬਹੁਤ ਸਾਰੀ ਲੱਕੜ ਡੁੱਕੜ ਕੱਟੀ, ਸੋਇਲ ਐਰੋਜਨ ਹੋਏ, ਚੋ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਬਹੁਤ ਹੁੰਦੇ ਨੇ, ਔਰ ਜ਼ਮੀਨਾਂ ਥੋੜੀਆਂ ਸੀ, ਮੀਂਹ ਮੂੰਹ ਜ਼ਿਆਦਾ ਜਦੋਂ ਉੱਤੇ ਪਹਾੜਾਂ ਤੇ ਪੈਂਦੇ ਸੀ, ਅੱਗੋਂ ਵੀ ਜ਼ਮੀਨ ਖੁਰਦੀ ਸੀ। ਸੋ ਜਿਹੜੇ ਸਭ ਤੋਂ ਪਹਿਲਾਂ ਲੋਕ ਬਾਹਰ ਵੀ ਨਿਕਲੇ, ਬਾਹਰਲੇ ਮੁਲਕਾਂ 'ਚ ਆਏ, ਉਹ ਦੁਆਬੇ ਦੇ ਹੀ ਆਏ। ਇਸ ਲਈ ਜੇ ਤੁਸੀਂ ਯੂਬਾ ਸਿਟੀ, ਜਦੋਂ ਅਸੀਂ ਨਵੰਬਰ ਦੇ ਮਹੀਨੇ 'ਚ ਜਾਂਦੇ ਹਾਂ, ਉੱਥੇ ਆਲਮੋਸਟ ਉਹ 4th-5ਵੀਂ ਜਨਰੇਸ਼ਨ ਹੈ ਜਿਹੜੀ ਕਿ 19ਵੀਂ ਸਦੀ ਦੇ ਅਖੀਰ 'ਚ, ਔਰ ਉਹੀ ਬ੍ਰਿਟਿਸ਼ ਕੋਲੰਬੀਆ ਔਰ ਇਧਰੋਂ ਗਦਰ ਮੂਵਮੈਂਟ ਦੇ ਵੇਲੇ ਤਾਂ ਆਲਮੋਸਟ ਮਾਝੇ ਔਰ ਦੁਆਬੇ ਤੋਂ ਜ਼ਿਆਦਾ ਸੀ, ਮਾਲਵੇ ਵਾਲੇ ਵੀ ਸੀ, ਪਰ ਉਦੋਂ ਮਾਲਵਾ ਬਹੁਤ ਬਾਅਦ 'ਚ ਆਉਣਾ ਸ਼ੁਰੂ ਹੋਇਆ। ਔਰ ਮਾਝੇ ਦੀ ਵੀ ਬਹੁਤ ਸਾਰੇ ਪਹਿਲੇ ਥੋੜੇ ਐਂਟਰਪ੍ਰਾਈਜ਼ਰ ਆਏ, ਜਿਵੇਂ ਬਾਬਾ ਸੋਹਣ ਸਿੰਘ ਭਕਨਾ ਜਾਂ ਦੂਜੇ, ਲੇਕਿਨ 80ਵਿਆਂ ਤੋਂ ਬਾਅਦ ਜਦੋਂ ਕਿ ਖਾਲਿਸਤਾਨ ਦੀ ਲਹਿਰ ਵੇਲੇ ਝੂਠੇ ਪੁਲਿਸ ਮੁਕਾਬਲੇ ਔਰ ਦੂਸਰੇ ਮਾਝੇ ਦੇ ਲੋਕ ਜ਼ਿਆਦਾ 80ਵਿਆਂ ਦੇ ਦੌਰ 'ਚ ਆਏ, ਕਿਉਂਕਿ ਉੱਥੇ ਖੁਸ਼ਹਾਲੀ ਸੀ, ਜ਼ਮੀਨਾਂ ਵੀ ਸੀ। ਬਾਰ ਦੇ ਇਲਾਕਿਆਂ 'ਚ 47 ਤੋਂ ਪਹਿਲਾਂ ਲੈਲਪੁਰ, ਸਰਗੋਦਾ ਔਰ ਨੀਲੀਬਾਰ, ਸੰਦਲੀਬਾਰ, ਗੰਜੀਬਾਰ, ਸਾਈਵਾਲ, ਇਹ ਸਾਰੇ ਮਿੰਟਗੁਮਰੀ, ਇਹ ਸਾਰੇ ਏਰੀਏ 'ਚ ਵੱਡੀਆਂ ਜ਼ਮੀਨਾਂ, ਮੁਰੱਬੇ, ਹੁਣ ਮਤਲਬ ਮੁਰੱਬੇ ਦਾ ਇੱਕ ਮੁਰੱਬੇ 'ਚ 25 ਕਿੱਲੇ ਹੁੰਦੇ ਨੇ। ਸੋ ਬਹੁਤ ਪ੍ਰੋਸਪਰਸ। ਸੋ ਮੈਂ ਇਹ ਬੈਕਗਰਾਊਂਡ ਦੇ ਰਿਹਾ ਕਿ ਵੀ ਇਹ ਬੱਬਰ ਅਕਾਲੀ ਲਹਿਰ ਜਿਹੜੀ, ਜਿਸ ਦਾ ਜ਼ਿਆਦਾ ਦਾਰਮਦਾਰ ਦੁਆਬੇ ਦੇ ਵਿੱਚ ਸੀ, ਔਰ ਇਹਨਾਂ 'ਚੋਂ ਕੁਛ ਉਹ ਸੀ ਜਿਹੜੇ ਪਹਿਲਾਂ ਬੱਬਰ ਅਕਾਲੀ ਲਹਿਰ ਵਾਲੇ ਗਦਰ ਲਹਿਰ ਦੇ ਨਾਲ ਜੁੜੇ ਹੋਏ ਸੀ। ਹੁਣ ਗਦਰ ਲਹਿਰ ਉਦੋਂ ਚੱਲਦੀ ਹੈ
ਜਦੋਂ ਕਿ ਪਹਿਲਾ ਵਰਲਡ ਵਾਰ ਸ਼ੁਰੂ ਹੋਣ ਤੋਂ ਪਹਿਲਾਂ ਉਹ ਪਹੁੰਚ ਗਏ ਸੀ ਕਿ ਭਈ ਅਸੀਂ ਕਰਾਂਗੇ, ਵਰਲਡ ਵਾਰ ਜਲਦੀ ਸ਼ੁਰੂ ਹੋ ਗਿਆ। ਸੋ ਵਰਲਡ ਵਾਰ ਤਾਂ 1918 'ਚ ਖਤਮ ਹੋ ਗਿਆ, 1914 ਤੋਂ 1918 ਤੱਕ। ਔਰ ਗਦਰ ਲਹਿਰ ਵਾਲੇ 1912-13 ਦੇ ਨੇੜੇ ਤੇੜੇ ਹੀ ਉਹਨਾਂ ਨੇ ਸਮੇਟਣੇ ਸ਼ੁਰੂ ਕਰ ਦਿੱਤੇ, ਵਿੱਚ ਹੀ ਆਪਣੇ ਏਜੰਟ ਵਾੜ ਦਿੱਤੇ ਸੀ। ਔਰ ਦੂਜੇ ਉਹ ਤਾਂ ਉਹਨਾਂ ਨੂੰ ਸਰ ਕਰਤਾਰ ਸਿੰਘ ਸਰਾਭਾ ਔਰ ਦੂਜੇ ਕੋਈ ਹੈਂਗ ਕੀਤੇ, ਕੋਈ ਕਾਲੇ ਪਾਣੀ ਭੇਜ ਦਿੱਤੇ, ਕੋਈ ਲੰਬੀਆਂ ਰਿਗੋਰਸ ਇੰਪ੍ਰਿਜ਼ਨਮੈਂਟਸ ਦੇ ਦਿੱਤੀਆਂ। ਪਰ ਜਿਹੜੇ ਕੁਝ ਬਚ ਗਏ, ਜਿਹੜੇ ਉਹਨਾਂ ਦੇ ਹੀ ਲੈਫਟ ਓਵਰ ਸੀ ਮੇਨ ਮੋਟੀਵੇਸ਼ਨ ਵਾਲੇ, ਇਨ ਦਾ ਮੀਨ ਟਾਈਮ 1917 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਰਸ਼ੀਅਨ ਇਨਕਲਾਬ ਹੁੰਦਾ ਲੈਨਿਨ ਵਾਲਾ। ਸੋ ਕੁਝ ਜਿਹੜੇ ਸੀ, ਕਿਉਂਕਿ ਗਦਰ ਮੂਵਮੈਂਟ ਨੇ ਇਹ ਟ੍ਰੈਂਡ ਤਾਂ ਸੈੱਟ ਕਰ ਦਿੱਤਾ ਸੀ, ਮਾਈਂਡ ਸੈਟ ਇਹ ਸੀ ਕਿ ਹਥਿਆਰਬੰਦ ਸੰਘਰਸ਼ ਤੋਂ ਬਿਨਾਂ ਅੰਗਰੇਜ਼ਾਂ ਨੇ ਨਿਕਲਣਾ ਨਹੀਂ ਹੈ। ਲੇਕਿਨ ਗਦਰ ਮੂਵਮੈਂਟ ਦੀ ਫੇਲਿਅਰ ਨੇ ਇੱਕ ਗੱਲ ਇੱਕ ਤਬਕੇ ਨੂੰ ਇਹ ਰਿਅਲਾਈਜ਼ ਕਰਵਾ ਦਿੱਤੀ ਕਿ ਵੀ ਜੇ ਅੰਗਰੇਜ਼ਾਂ ਨੂੰ ਕੱਢਣਾ ਇੰਟਰਨੈਸ਼ਨਲ ਪਾਵਰ ਨੇ, ਤਾਂ ਸਾਨੂੰ ਕਿਸੇ ਇੰਟਰਨੈਸ਼ਨਲ ਪਾਵਰ ਦੀ ਲੋੜ ਹੈ ਜਿਹੜੀ ਸਾਡੇ ਨਾਲ ਖਲੋਏ ਅੰਗਰੇਜ਼ਾਂ ਦੇ ਖਿਲਾਫ। ਉਦੋਂ ਦਾ ਰਸ਼ੀਆ, ਜਦੋਂ ਲੈਨਿਨ ਔਰ ਚੇਂਜ 1917 ਦੇ ਵਿੱਚ ਤਬਦੀਲੀ ਆਈ, ਸੋ ਉਹ ਪ੍ਰੋ ਬ੍ਰਿਟਿਸ਼ ਨਹੀਂ ਸੀਗੇ, ਉਹ ਐਂਟਾਈ ਬ੍ਰਿਟਿਸ਼ ਸੀ। ਸੋ ਇੱਕ ਤਬਕਾ ਜਿਹਨੂੰ ਕਮਿਊਨਿਜ਼ਮ ਦੀ ਆਈਡੀਓਲੋਜੀ ਤਾਂ ਬਹੁਤੀ ਸ਼ਾਇਦ ਸਮਝ ਨਹੀਂ ਸੀ, ਉਹਨਾਂ ਨੂੰ ਲੱਗਾ ਵੀ ਜੇ ਅਸੀਂ ਰਸ਼ੀਆ ਦੇ ਰਾਹੀਂ ਜਿਹੜਾ ਆਪਣਾ ਸੰਘਰਸ਼ ਨੂੰ ਕਰਾਂਗੇ ਤਾਂ ਅੰਗਰੇਜ਼ਾਂ ਨੂੰ ਅਸੀਂ ਕੱਢ ਸਕਾਂਗੇ। ਸੋ ਉਹਨਾਂ ਦੇ ਲਈ ਜਿਹੜਾ ਉਹਨਾਂ ਦਾ ਪੋਲੀਟੀਕਲ ਕਾਬਾ ਹੈ ਉਹ ਮੱਕਾ, ਜਿਹੜਾ ਪੋਲੀਟੀਕਲ ਉਹ ਮਾਸਕੋ ਬਣ ਗਿਆ। ਔਰ ਉਹ ਇੱਕ ਵੱਖਰੀ ਕਹਾਣੀ ਹੈ ਵੀ ਕਮਿਊਨਿਜ਼ਮ ਨੂੰ, ਫਿਰ ਕਮਿਊਨਿਸਟ ਪਾਰਟੀ ਨੂੰ ਵੀ ਪੰਜਾਬ ਦੇ ਵਿੱਚ ਦੁਆਬੇ ਦੇ ਖਿੱਤੇ 'ਚ ਛੋਟਾ ਰੁੜਕਾ, ਵੱਡਾ ਰੁੜਕਾ, ਇਹ ਸਾਰੇ ਪਿੰਡ ਨੇ ਕਮਿਊਨਿਸਟ ਪਾਰਟੀ ਨੂੰ ਫਾਊਂਡ ਕੀਤਾ। ਪਰ ਇੱਕ ਜਿਨ੍ਹਾਂ ਦੀਆਂ ਜੜ੍ਹਾਂ ਸਿੱਖੀ ਦੇ ਵਿੱਚ ਬਹੁਤ ਮਜ਼ਬੂਤ ਸੀ ਰਹੀਆਂ, ਉਹਨਾਂ ਨੂੰ ਲੱਗਦਾ ਸੀ ਕਿ ਵੀ ਨਹੀਂ, ਇਹ ਠੀਕ ਨਹੀਂ ਹੈ ਜਿਹੜਾ ਦੂਜਾ ਪਾਸ। ਜਿਉਂ ਹੀ ਅਕਾਲੀ ਲਹਿਰ 1920 ਤੱਕ ਪਹੁੰਚਦਿਆਂ ਸ਼ੁਰੂ ਹੋਈ, ਉਹਨਾਂ ਦੀ ਕਨਵਿਕਸ਼ਨ ਤਾਂ ਹਥਿਆਰਬੰਦ ਸੰਘਰਸ਼ ਦੀ ਸੀ। ਉਹਨਾਂ ਨੂੰ ਲੱਗਾ ਕਿ ਵੀ ਇਹ ਡਾਂਗਾ ਖਾਈ ਜਾਣਾ ਚੁੱਪ ਕਰਕੇ ਜੇਲਾਂ, ਇਹ ਠੀਕ ਨਹੀਂ ਹੈ, ਇਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਔਰ ਅੰਗਰੇਜ਼ ਤਾਂ, ਜਿਵੇਂ ਮੈਂ ਅਕਸਰ ਇਹ ਕਹਿੰਦਾ ਵੀ ਕਿਸੇ ਵੇਲੇ 'ਚ ਵੀ ਸਾਰੇ ਭਾਰਤ 'ਚ, ਜਦੋਂ ਉਹਨਾਂ ਨੇ ਇੰਡੀਆ ਛੱਡਿਆ ਵੀ ਹੈ, 40 ਕਰੋੜ ਦੇ ਕਰੀਬ ਆਬਾਦੀ ਸੀ ਭਾਰਤ ਦੀ, 33 ਕਰੋੜ ਇੱਧਰ, 8-9 ਕਰੋੜ ਉੱਧਰ, 15-20 ਹਜ਼ਾਰ ਤੋਂ ਜ਼ਿਆਦਾ ਅੰਗਰੇਜ਼ ਨਹੀਂ ਸੀ ਕਿਸੇ ਵੇਲੇ ਵੀ। ਲੇਕਿਨ ਇੱਕ ਪਾਸੇ ਤਾਂ ਉਹਨਾਂ ਨੇ ਰਾਏ ਬਹਾਦਰ, ਸਰਦਾਰ ਬਹਾਦਰ, ਸਰ ਉਹ ਕਲਾਸ ਖੜੀ ਕੀਤੀ ਹੋਈ ਸੀ, ਤੇ ਆਮ ਲੋਕਾਂ ਤੱਕ ਪਹੁੰਚਣ ਲਈ ਮੁਖਬਰ, ਇਨਫੋਰਮੈਂਟ, ਟਾਊਟ, ਜਿਹੜੇ ਪਿੰਡਾਂ ਦੇ ਵਿੱਚ ਉਹਨਾਂ ਤੱਕ ਸੂਹ ਪਹੁੰਚਾਉਂਦੇ ਸੀ। ਔਰ ਜਦੋਂ ਜਿਹੜੀ ਫੜੋ ਫੜਾਈ ਵੀ ਹੋਈ, ਜੇ ਗਦਰੀਆਂ ਦੀ ਹੋਈ ਜਾਂ ਕਿਸੇ ਵੀ, ਉਹ ਉਹਨਾਂ ਮੁਖਬਰਾਂ ਰਾਹੀਂ ਹੁੰਦੀ ਸੀ। ਸੋ ਬੱਬਰਾਂ ਨੇ ਦੇਖਿਆ ਵੀ ਜੇ ਤੁਸੀਂ ਇਹਨਾਂ ਨੂੰ ਬਰਤਾਨੀਆ ਸਾਮਰਾਜ ਨੂੰ ਅਪੰਗ ਕਰਨਾ ਹੈ ਜਾਂ ਉਹਨਾਂ ਨੂੰ ਤੁਸੀਂ ਡਿਸੇਬਲ ਕਰਨਾ ਹੈ, ਤੇ ਇਹ ਜਿਹੜਾ ਮੁਖਬਰਾਂ ਵਾਲਾ ਪਾਰਟ ਹੈ ਇਹ ਕੱਟ ਕਰ ਦਿਓ। ਸੋ ਉਹਨਾਂ ਨੇ ਜਿਹੜਾ ਜ਼ਿਆਦਾ ਟਾਰਗੇਟ ਕੀਤਾ, ਉਹਨਾਂ ਨੂੰ ਮੁਖਬਰਾਂ ਨੂੰ ਕੀਤਾ। ਔਰ ਨਤੀਜਾ ਇਹ ਹੋਇਆ, ਔਰ ਮੈਂ ਇਹ ਕੋਟ ਕਰਾਂਗਾ, ਜਿਹੜਾ ਕਮਿਸ਼ਨਰ ਸੀ ਜਲੰਧਰ ਦਾ ਮਿਸਟਰ ਟੌਸ਼ੈਡ, ਉਹਨੇ ਆਪਣੀ ਖੁਫੀਆ ਰਿਪੋਰਟ ਦੇ ਵਿੱਚ ਲਿਖਿਆ ਸੀ, ਉਹਦੇ ਹੀ ਲਫ਼ਜ਼ ਨੇ, ਦਾ ਬ੍ਰਿਟਿਸ਼ ਰੂਲ ਇਜ਼ ਓਵਰ ਇਨ ਦੁਆਬਾ, ਕਿ ਦੁਆਬੇ ਦੇ ਵਿੱਚ ਸਾਡਾ ਰਾਜ ਖਤਮ ਹੋ ਗਿਆ। ਨੋ ਵਨ ਇਜ਼ ਰੈਡੀ ਟੂ ਕੋਆਪਰੇਟ ਵਿਦ ਦਾ ਗਵਰਨਮੈਂਟ ਫॉर ਦਾ ਫੀਅਰ ਆਫ ਦਾ ਬੱਬਰਸ, ਕਿ ਬੱਬਰਾਂ ਦਾ ਇੰਨਾ ਖੌਫ ਹੈ ਕਿ ਕੋਈ ਸਾਡੇ ਨਾਲ ਕੋਆਪਰੇਟ ਕਰਨ ਨੂੰ ਤਿਆਰ ਨਹੀਂ। ਦੇयर ਆਰ ਸਮ ਪੀਪਲ ਲਾਇਲ ਟੂ ਦਾ ਬ੍ਰਿਟਿਸ਼ ਗਵਰਨਮੈਂਟ, ਕੁਛ ਨੇ ਜਿਹੜੇ ਸਾਡੇ ਨਾਲ, ਜਿਹੜੇ ਸਾਡੇ ਵਫਾਦਾਰ ਨੇ, who visit my residence in a very secret manner, ਕਿ ਰਾਤ ਬਰਾਤੇ ਲੁਕ ਛਿਪ ਕੇ ਮੇਰੇ ਦਫ਼ਤਰ ਚ ਆਉਂਦੇ ਨੇ, and utter the news in a low tone into my ear, ਕਿ ਉੱਥੇ ਬੈਠਿਆਂ ਵੀ ਉਹਨਾਂ ਨੂੰ ਡਰ ਹੁੰਦਾ ਕਿ ਕੋਈ ਸੁਣ ਨਾ ਰਿਹਾ, ਮੇਰੇ ਕੰਨਾਂ ਦੇ ਵਿੱਚ ਫੁੱਸ-ਫੁੱਸ ਕਰਦੇ ਨੇ ਵੀ ਇਹਨਾਂ ਬੱਬਰਾਂ ਦਾ ਖੌਫ ਹੈ। ਹੁਣ ਇਹ ਆਪਣੇ ਆਪ ਦੇ ਵਿੱਚ ਇਸ ਤੋਂ ਵੱਡੀ ਤਾਂ ਕੋਈ ਟੈਸਟਮਨੀ ਨਹੀਂ ਹੋ ਸਕਦੀ ਕਿ ਬੱਬਰ ਅਕਾਲੀ ਲਹਿਰ ਕਿੰਨੀ ਕਾਮਯਾਬ ਸੀ। ਔਰ ਕੱਲਾ ਇਹੀ ਨਹੀਂ, ਉਹਨਾਂ ਨੇ ਜਿਹੜੇ ਫਿਰ ਜਿਵੇਂ BTC, ਜਿਹਨੇ ਗੁਰੂ ਕੇ ਬਾਗ 'ਚ ਡਾਂਗਾ ਦੇ ਨਾਲ ਜ਼ਖਮੀ ਕੀਤਾ ਸੈਂਕੜਿਆਂ ਸਿੱਖਾਂ ਨੂੰ, ਅੰਗਰੇਜ਼ ਸੀ ਜਿਹੜਾ SP ਕੇ ਕੌਣ ਸੀ ਹਾਇਰ, ਉਹਨੂੰ ਵੀ ਉਹਨਾਂ ਨੇ ਸੋਧਿਆ। ਉਹਨਾਂ ਨੇ ਉਹ ਵੀ ਟਾਰਗੇਟ ਰੱਖੇ ਹੋਏ ਸੀ ਵੀ ਕਿਹਨਾਂ ਨੂੰ ਜਿਹੜੀਆਂ ਸਜ਼ਾਵਾਂ ਦੇਣੀਆਂ ਨੇ। ਔਰ ਇੱਕ ਸਟੇਜ ਤੇ ਉਹਨਾਂ ਦਾ ਇੰਨਾ ਖੌਫ ਕਿ ਦੁਆਬੇ 'ਚੋਂ ਅੰਗਰੇਜ਼ੀ ਰਾਜ ਮੁੱਕ ਗਿਆ ਸੀ। ਉਹਨਾਂ ਸਾਰਿਆਂ ਦੀ ਗਿਣਤੀ 90 ਤੋਂ ਜ਼ਿਆਦਾ ਨਹੀਂ ਸੀ, ਜਿਹੜਾ ਟੋਟਲ ਨੰਬਰ ਹੈ, ਪਰ ਉਹ ਕਿਉਂਕਿ ਬਹੁਤ ਸਾਰੇ ਭਾਰਤੀ ਫੌਜ 'ਚ ਹੀ ਟ੍ਰੇਨਡ ਹੋ ਕੇ ਆਏ ਹੋਏ ਸੀ, ਜਿਹੜੇ ਕੁਝ ਬਾਹਰੋਂ ਵੀ ਗਏ ਸੀ, ਪੂਰੇ ਟ੍ਰੇਨਡ ਸੀ, ਸਿੱਖੀ ਨਾਲ ਜੁੜੇ ਹੋਏ ਸੀ, ਕਮਿਟਮੈਂਟ ਪੂਰੀ ਸੀ। ਔਰ ਜਦੋਂ ਤੁਸੀਂ ਬੱਬਰਾਂ ਦੇ ਉੱਤੇ, ਤਾਂ ਬੱਬਰ ਅਕਾਲੀ ਲਹਿਰ ਤੇ ਬਹੁਤ PhDs ਹੋਈਆਂ, ਕਿਤਾਬਾਂ ਨੇ, ਬੱਬਰਾਂ ਦਾ ਇਤਿਹਾਸ ਸੋਹਣ ਸਿੰਘ ਜੋਸ਼ ਨੇ ਲਿਖੀ ਹੈ। ਔਰ ਇੱਕ ਜਿਨ੍ਹਾਂ ਦਾ ਬੱਬਰ ਦਾ ਹੁੰਦਾ ਹੈ ਕਿ ਬਈ ਉਹਨੂੰ ਸੁੱਤੇ ਪਏ ਨੂੰ ਮੁਖਬਰ ਨੇ ਫੜਾ ਦਿੱਤਾ, ਫੜ ਲਿਆ,
4 ਨੇੜੇ ਵੀ ਆਇਆ, ਸੁੱਤਾ ਪਿਆ ਬਾਹਰ, ਗਰਮੀ ਦੇ ਦਿਨ ਸੀ, ਔਰ ਜਿਉਂ ਹੀ ਉਹ ਨੇੜੇ ਆਏ ਉਹਨੇ ਜ਼ੋਰ ਦੀ ਲੱਤ ਮਾਰੀ ਤੇ ਉਹ ਜਿਹੜੇ ਨੇ ਸਾਰੇ ਉੱਡ ਗਏ, ਕਿਉਂਕਿ ਉਹਨੇ ਆਪਣੇ ਪੈਰਾਂ ਦੇ ਨਾਲ ਵੀ ਬੰਬ ਬੰਨਿਆ ਹੋਇਆ ਸੀ। ਸੋ ਮਤਲਬ ਉਹ ਆਪ ਤਾਂ ਗਿਆ, ਸ਼ਹੀਦ ਹੋਇਆ, ਨਾਲ 4 ਨੂੰ ਹੋਰਾਂ ਨੂੰ ਵੀ ਲੈ ਕੇ। ਸੋ ਇਸ ਲੈਵਲ ਦੀ ਕਮਿਟਮੈਂਟ ਟ੍ਰੇਨਿੰਗ ਉਹਨਾਂ ਦੀ ਸੀ। ਔਰ ਅੱਜ ਦਾ ਦਿਨ ਜਦੋਂ ਮੈਂ ਕਿਹਾ ਵੀ ਇੱਕ ਪਾਸੇ ਨੈਟੋ ਚੀਫ ਇਹ ਕਹਿ ਰਿਹਾ ਕਿ ਵੀ ਹਥਿਆਰ ਜਿਹੜੇ ਨੇ ਬਹੁਤ ਜ਼ਰੂਰੀ ਨੇ ਜੇ ਪੀਸ ਕਰਨੀ ਹੈ, ਤੇ ਅੱਜ ਦੇ ਦਿਨ ਇੱਕ ਜਿਹੜਾ ਕੇਸ ਬ੍ਰਿਟਿਸ਼ ਗਵਰਨਮੈਂਟ ਦਾ ਟ੍ਰਾਇਲ ਸੀ, ਬੱਬਰ ਅਕਾਲੀ ਕੇਸ, ਡਿਫਰੈਂਟ ਕੇਸ ਚੱਲੇ, ਅੱਜ ਦੇ ਦਿਨ ਇੱਕ ਕੇਸ ਦਾ ਫੈਸਲਾ ਹੋਇਆ ਸੀ 1926 ਦੇ ਵਿੱਚ, ਔਰ 5 ਬੱਬਰਾਂ ਨੂੰ ਜਿਹੜਾ ਉਹ ਫਾਂਸੀ ਦੀ ਸਜ਼ਾ ਦਿੱਤੀ ਗਈ, ਹੈਂਗਿੰਗ, 11 ਬੱਬਰਾਂ ਨੂੰ ਉਮਰ ਕੈਦ ਦਿੱਤੀ ਗਈ ਤੇ 38 ਨੂੰ 4 ਸਾਲ ਦੀ ਕੈਦ ਸੁਣਾਈ ਗਈ। ਔਰ ਇਹ ਸਾਰੇ ਹੀ ਜਿਹੜੇ ਫਾਂਸੀ ਤੇ ਚੜੇ ਔਰ ਉਮਰ ਕੈਦਾਂ ਕੱਟੀਆਂ, ਜੇਲ੍ਹ 'ਚ ਰਹਿੰਦੇ ਆ ਵੀ ਚੜ੍ਹਦੀ ਕਲਾ 'ਚ, ਔਰ ਜਕਾਰੇ ਗਜਾਉਂਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਫਾਂਸੀ ਦੇ ਰੱਸਿਆਂ ਦੇ ਉੱਤੇ ਝੂਲੇ। ਔਰ ਮੈਂ ਸਮਝਦਾ ਵੀ ਜਿਹੜੀ ਗੱਲ ਅੱਜ ਨੈਟੋ ਚੀਫ ਨੇ ਕਹੀ, ਜਿਹੜੀ ਬੱਬਰ ਅਕਾਲੀਆਂ ਨੇ ਆਪਣੀਆਂ ਕੁਰਬਾਨੀਆਂ ਦੇ ਨਾਲ, ਔਰ ਸਾਡੇ ਖਾਲਿਸਤਾਨ ਦੇ ਸੰਘਰਸ਼ ਦੇ ਉਹ ਯੋਧੇ ਜਿਨ੍ਹਾਂ ਨੇ ਸ੍ਰੀ ਸਾਹਿਬ ਨੂੰ ਆਪਣੀ ਹਿੱਕ ਨਾਲ ਲਾ ਕੇ ਇਸ ਰਸਤੇ ਤੇ ਤੁਰਦਿਆਂ ਕੁਰਬਾਨੀਆਂ ਦਿੱਤੀਆਂ, ਕਿਉਂਕਿ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਸਾਨੂੰ ਸਭ ਨੂੰ ਯਾਦ ਦਹਾਨੀ ਕਰਵਾਉਂਦਾ ਹੈ, ਸ਼੍ਰੀ ਮੁਖਵਾਕ ਭੰਨਿਓ ਗਰੀਬ ਨਿਵਾਜ਼ ਪਾਤਸ਼ਾਹੀ 10ਵੀਂ, ਸ਼ਸਤਰਨ ਕੇ ਅਧੀਨ ਹੈ ਰਾਜ, ਕਿ ਜਿਹੜੀ ਪੋਲੀਟੀਕਲ ਪਾਵਰ ਹੈ ਲਈ ਵੀ ਸ਼ਸਤਰਾਂ ਨਾਲ ਜਾਂਦੀ ਹੈ, ਤੇ ਜਦੋਂ ਤੁਸੀਂ ਲੈ ਲਈ ਉਸ ਤੇ ਕੋਈ ਹਮਲਾਵਰ ਹੁੰਦਾ ਤੇ ਉਹਨੂੰ ਤੁਸੀਂ ਸ਼ਸਤਰਾਂ ਦੇ ਨਾਲ ਹੀ ਡਿਫੈਂਡ ਕਰ ਸਕਦੇ ਹੋ। ਇਹੀ ਗੱਲ ਜੇ ਅੱਜ ਜ਼ੈਲੈਂਸਕੀ ਕਹਿੰਦਾ ਕਿ ਹਥਿਆਰ ਦਿਓ, ਫਸਟ ਲੇਡੀ ਉਹਦੀ ਘਰ ਵਾਲੀ US ਕਾਂਗਰਸ 'ਚ ਆ ਕੇ ਕਹਿੰਦੇ ਸਾਨੂੰ ਕੁਝ ਨਹੀਂ ਚਾਹੀਦਾ, ਗਿਵ ਅਸ ਵੈਪਨਸ, ਔਰ ਨੈਟੋ ਦਾ ਚੀਫ ਡੈਵੋਸ ਸਵਿਟਜ਼ਰਲੈਂਡ ਦੀ ਧਰਤੀ ਤੇ ਵਰਲਡ ਲੀਡਰ ਸਾਹਮਣੇ ਖਲੋ ਕੇ ਕਹਿੰਦਾ ਕਿ ਭਾਈ ਇੱਕੋ ਹੀ ਤਰੀਕਾ ਹੈ ਪੀਸ ਦਾ, ਵੈਪਨਸ, ਤੇ ਵੈਪਨਸ ਦਿਓ। ਤੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਦਾ ਕਿ ਸ਼ਸਤਰਨ ਕੇ ਅਧੀਨ ਹੈ ਰਾਜ, ਕੋ ਕਿਸੀ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਇਹ ਆਪਣੇ ਆਪ ਦੇ ਵਿੱਚ ਇਹ ਸਬੂਤ ਹੈ ਕਿ 4 ਸਦੀਆਂ 3 ਸਦੀਆਂ ਤੋਂ ਬਾਅਦ ਵੀ ਦੁਨੀਆ ਇਸੇ ਹੀ ਫਾਰਮੂਲੇ ਨੂੰ ਮੰਨਦੀ ਹੈ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਫਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੰਡੀਅਨ ਸਟੇਟ ਟੈਰਰਿਜ਼ਮ ਖਿਲਾਫ ਅਤੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ 26 ਜਨਵਰੀ 2023 ਦਿਨ ਵੀਰਵਾਰ ਨੂੰ ਵਾਸ਼ਿੰਗਟਨ DC ਸਥਿਤ ਇੰਡੀਅਨ ਅੰਬੈਸੀ ਸਾਹਮਣੇ ਜ਼ੋਰਦਾਰ ਰੋਸ ਵਿਖਾਵਾ DMV ਏਰੀਆ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਥਾਨਕ ਸਿੱਖ ਸੰਗਤਾਂ ਨੂੰ ਇਸ ਪ੍ਰੋਟੈਸਟ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਮੋਦੀ ਹਕੂਮਤ ਦੀਆਂ ਨੀਤੀਆਂ ਖਿਲਾਫ ਸਵੇਰੇ 11 ਵਜੇ 2107 ਮੈਸੇਚਿਉਸੇਟਸ ਐਵਨਿਊ ਨਾਰਥ ਵੈਸਟ ਵਿਖੇ ਪਹੁੰਚੋ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। UK, ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਅਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਚੀਨ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਭਾਰਤ ਚੀਨੀ ਸਰਹੱਦ ਦਾ ਦੌਰਾ ਕੀਤਾ ਅਤੇ ਚੀਨੀ ਫੌਜੀਆਂ ਨੂੰ ਜੰਗ ਜਿੱਤਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।
ਕਿ ਇਹ ਚੀਨ ਵੱਲੋਂ ਭਾਰਤ ਨੂੰ ਬੰਦੇ ਦਾ ਪੁੱਤ ਬਣਨ ਲਈ ਦਿੱਤੀ ਗਈ ਧਮਕੀ ਤਾਂ ਨਹੀਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਚੀਨ ਬਾਰੇ ਗੱਲ ਕਰਦੇ ਹਾਂ ਅਸੀਂ ਅਕਸਰ ਇਹ ਕਹਿੰਦੇ ਹੁੰਦੇ ਆ ਕਿ ਵੀ ਚਾਈਨਾ ਦਾ ਜਿਹੜਾ ਸਟਾਈਲ ਹੈ ਉਹ ਅੰਡਰਸਟੇਟਮੈਂਟ ਹੁੰਦਾ ਹੈ। ਵੈਸੇ ਬ੍ਰਿਟਿਸ਼ ਦਾ ਸਟਾਈਲ ਵੀ ਅੰਡਰਸਟੇਟਮੈਂਟ ਹੁੰਦਾ ਹੈ, ਉਹ ਵੱਧ ਚੜ ਕੇ ਗੱਲ ਨਹੀਂ ਕਰਦੇ। ਸਾਡਾ ਪੰਜਾਬੀਆਂ ਦਾ ਸਟਾਈਲ ਹਾਈਪਰਬੋਲ ਹੈ। ਅਸੀਂ ਜਿਹੜਾ ਉਹ ਪੂਰਾ ਇਸ ਨੂੰ ਮੈਂ ਫੜ ਤੇ ਨਹੀਂ ਕਹਿਣਾ ਚਾਹੁੰਦਾ, ਤੇ ਅਮਰੀਕਨਾਂ ਦਾ ਵੀ ਸਟਾਈਲ ਇਹੀ ਹੈ। ਇਹਨਾਂ ਨੂੰ ਵੀ ਡਿਪਲੋਮੇਸੀ ਜਦੋਂ ਇਹ ਵੀ ਜਿਹੜਾ ਹੈ ਉਹ ਵੱਧ ਕੇ ਗੱਲ ਕਰਨ ਦਾ, ਪਰ ਬ੍ਰਿਟਿਸ਼ ਡਿਪਲੋਮੇਸੀ ਵੀ ਉਹਨਾਂ ਦੀ ਇੱਕ ਸਟੈਪ ਥੱਲੇ। ਚਾਈਨਾ ਵਾਲੇ ਤਾਂ ਆਪਣੇ ਐਕਸ਼ਨਸ ਨਾਲ ਹੀ ਗੱਲ ਕਰਦੇ ਨੇ, ਉਹ ਬਹੁਤੇ ਬਿਆਨ ਵੀ ਨਹੀਂ ਦਿੰਦੇ, ਉਹ ਆਪਣਾ ਕੰਮ ਕਰ ਦਿੰਦੇ ਨੇ ਔਰ ਕੰਮ ਹੀ ਉਹਨਾਂ ਦਾ ਬੋਲਦਾ ਹੁੰਦਾ। ਹੁਣ ਜਿਸ ਲੈਵਲ ਦੇ ਉੱਤੇ ਭਾਰਤ ਇੱਕ ਪਾਸੇ ਤਾਂ ਸੈਂਡਵਿਚ ਬਣਿਆ ਫਸਿਆ ਹੋਇਆ, ਜੇ ਉਹ ਰਸ਼ੀਆ ਤੋਂ ਕਿੰਨੇ % ਜਿਹੜਾ ਉਸ ਦਾ 33 ਗੁਣਾ ਜ਼ਿਆਦਾ ਆਇਲ ਖਰੀਦਣਾ ਸ਼ੁਰੂ ਕੀਤਾ ਹੋਇਆ। ਯੂਰਪੀਅਨ ਪਾਵਰਸ ਨੂੰ ਵੀ ਨਜ਼ਰ ਆ ਰਿਹਾ, ਨੈਟੋ ਨੂੰ ਵੀ ਔਰ ਯੂਰਪੀਅਨ ਯੂਨੀਅਨ ਅਮਰੀਕਾ ਨੂੰ ਵੀ, ਕਿ ਵੀ ਇਹ ਕੁੜ ਕਿਤੇ ਤੇ ਆਂਡਾ ਕਿਤੇ, ਔਰ ਸ਼ਿਕੰਜਾ ਵੀ ਕਸਣ ਦੀ ਲਾਈਨ ਕਿਸੇ ਨਾ ਕਿਸੇ ਪਾਸਿਓਂ ਪ੍ਰੈਸ਼ਰ ਵੀ ਬਿਲਟ ਹੋ ਰਿਹਾ। ਔਰ ਨਾਲ ਦੀ ਨਾਲ ਚਾਈਨਾ ਵੀ ਭਾਰਤ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹੈ ਕਿ ਭਾਈ ਇਨਫ ਇਜ਼ ਇਨਫ, ਤੁਸੀਂ ਬਥੇਰੀ ਦਲਾਲੀ ਕਰ ਲਈ ਦੂਜੇ ਪਾਸੇ, ਹੁਣ ਜੇ ਇਸ ਵੱਲ ਤੁਸੀਂ ਅੱਗੇ ਵਧੇ ਤਾਂ ਫਿਰ ਤੁਹਾਨੂੰ ਇਸ ਦੇ ਕਨਸੀਕੁਐਂਸ ਭੁਗਤਣੇ ਪੈਣਗੇ। ਹਾਲਾਂ ਅਸੀਂ ਦੇਖਦੇ ਹਾਂ ਕਿ ਵੀ ਚੀਨ ਨੇ ਮੈਸੇਜ ਤਾਂ ਅਪ੍ਰੈਲ 2020 ਚ, ਜਿਹਦਾ ਫਾਈਨਲ ਜੂਨ 2020 ਚ ਗਲਵਾਨ ਵੈਲੀ ਚ ਹੋਇਆ, ਫਿਰ ਡੈਪਸੋਂਗ, ਪੈਂਗਸੋਂਗ ਲੇਕ, ਹੁਣ ਤਾਂ ਇਹਨਾਂ ਦੇ ਆਪਣੇ ਐਕਸਪਰਟ ਮੰਨਦੇ ਨੇ ਕਿ 2000 ਸਕੁਅਰ ਮਾਈਲ ਤੋਂ ਜ਼ਿਆਦਾ ਏਰੀਆ ਲਾਈਨ ਆਫ ਐਕਚੁਅਲ ਕੰਟਰੋਲ ਜਿਹਦੇ ਤੇ ਭਾਰਤ ਦਾ ਦਾਅਵਾ ਸੀ ਉਹ ਚੀਨ ਨੇ ਲੈ ਲਿਆ। 17 ਰਾਉਂਡ ਗੱਲਬਾਤ ਦੇ ਕਮਾਂਡੈਂਟ ਲੈਵਲ ਦੇ ਉੱਤੇ, ਕਦੇ ਇੱਧਰ ਕਦੇ ਉੱਧਰ, ਚਸ਼ੂਲ ਚਾਈਨੀਜ਼ ਟੈਰੀਟਰੀ ਜਿਹਨਾਂ ਦੀ ਟੈਰੀਟਰੀ ਚ, ਬੇਨਤੀਜਾ ਸਾਬਤ ਹੋਏ। ਕਿਉਂਕਿ ਚਾਈਨਾ ਦਾ ਤਾਂ ਉਹੀ ਕਹਿਣਾ ਕਿ ਭਾਈ ਅਸੀਂ ਤਾਂ ਜੋ ਸੀ ਸਾਡਾ ਲੈ ਲਿਆ, ਹੁਣ ਤੁਸੀਂ ਦੱਸੋ ਕਿ ਭਾਈ ਇਹ ਜਿਹੜਾ ਤੁਸੀਂ ਸਾਡੇ ਸਾਊਥ ਤਿੱਬਤ ਤੇ ਜਿਹਨੂੰ ਅਰੁਣਾਚਲ ਬਣਾਇਆ ਹੋਇਆ ਇਹ ਸਾਡੇ ਹਵਾਲੇ ਕਦੋਂ ਕਰਨਾ ਹੈ ਔਰ ਇਹਨੂੰ ਸਟ੍ਰੇਟਨ ਆਊਟ ਕਰੋ। ਹੁਣ ਅਚਾਨਕ ਜਦੋਂ ਇੱਕ ਪਾਸੇ ਅਮਰੀਕਾ ਫਸਿਆ ਹੋਇਆ ਨੈਟੋ ਦੇ ਨਾਲ ਯੂਕਰੇਨ ਦੇ ਵਿੱਚ ਔਰ ਰਸ਼ੀਆ ਨੂੰ ਕਾਰਨਰ ਕਰਨ ਦੀ ਲਾਈਨ ਹੈ, ਹੁਣ ਪ੍ਰੈਜ਼ੀਡੈਂਟ ਚਾਈਨੀਜ਼ ਸ਼ੀ ਜਿਨਪਿੰਗ ਦਾ ਅਚਾਨਕ ਈਸਟਰਨ ਬਾਰਡਰ ਤੇ ਆ ਜਾਣਾ, ਲਦਾਖ ਵਾਲੇ ਪਾਸੇ ਚਾਈਨੀਜ਼ ਟਰੂਪ ਲਿਬਰੇਸ਼ਨ ਉਹਨਾਂ ਦੇ LAC ਦੇ ਉੱਤੇ, ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ, ਔਰ ਉਹਨੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਜਿਹਨੂੰ ਜਿਹੜਾ ਉਹ ਸਾਰੇ ਦਾ ਮੁਆਇਨਾ ਕੀਤਾ ਔਰ ਫਿਰ ਇਸ ਗੱਲ ਨੂੰ ਉਹਨਾਂ ਦੀ ਗਲੋਬ ਐਂਡ ਮੇਲ ਔਰ ਮੀਡੀਆ ਨੇ ਪੂਰਾ ਜਿਹੜਾ ਯਕੀਨੀ ਬਣਾਇਆ ਕਿ ਵੀ ਇਹ ਦੁਨੀਆ ਨੂੰ ਪਤਾ ਲੱਗਿਆ ਕਿ ਭਾਈ ਉੱਥੇ ਗਿਆ। ਔਰ ਈਵਨ ਇੰਡੀਅਨ ਮੀਡੀਆ PTI ਨੇ ਵੀ ਇਸ ਨਿਊਜ਼ ਨੂੰ ਚੁੱਕਿਆ। ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਇੰਸਪੈਕਟਸ ਕੰਬੈਟ ਰੈਡੀਨੈਸ of PLA troops along India-China border in eastern Ladakh. Combat ready ਕਿ ਵੀ ਤੁਸੀਂ ਤਿਆਰ ਹੋ, ਔਰ ਹੁਣ ਤਿਆਰ ਕਾਹਦੇ ਲਈ? ਹੁਣ ਬਾਰਡਰ ਤਾਂ ਇੰਡੀਆ ਨਾਲ ਹੀ ਲੱਗਦਾ, ਇਹਦਾ ਮਤਲਬ ਵੀ ਕਿਹਦੇ ਅਗੇਂਸਟ ਤਿਆਰ ਹੋਣਾ। ਔਰ ਇਸ ਪੀਰੀਅਡ 'ਚ ਜਦੋਂ ਕਿ ਆਲਰੇਡੀ ਅਜੇ ਵਿੰਟਰ ਚੱਲ ਰਹੀ ਹੈ, ਠੰਡ ਚੱਲ ਰਹੀ ਹੈ, ਇਹਨਾਂ ਦੇ ਸ਼ਹਿਰ ਜੋਸ਼ੀਮਾਠ ਔਰ ਦੂਜੇ ਸਿੰਕ ਕਰ ਰਹੇ ਨੇ। ਕਿਉਂਕਿ ਜਦੋਂ ਤੁਸੀਂ ਦੇਖੋਗੇ ਕਿ ਲਦਾਖ ਜਾਂ ਦੂਜੇ ਦਾ ਫਿਰ ਤੁਹਾਨੂੰ ਉੱਤਰਾਖੰਡ ਦੇ ਨਾਲ ਬਾਰਡਰ ਲੱਗਦਾ ਹੈ, ਉਹ ਸਾਰੇ ਪਾਸੇ ਚ ਨੇਪਾਲ ਵਾਲੇ ਪਾਸੇ ਕੀ ਚੱਲ ਰਿਹਾ। ਫਿਰ ਉਹਨਾਂ ਨੇ ਨਾਲ ਦੀ ਨਾਲ ਜਿਹੜਾ ਇਹਨਾਂ ਦੇ ਮੀਡੀਆ ਦੇ ਆ ਕਿ ਵੀ ਉਹਨਾਂ ਨੇ ਸ਼ੀ ਐਡਰੈਸ ਦਾ ਟਰੂਪਸ from People's Liberation Army headquarters here on the border defense situation in Khunjarb under the Shizing military। ਹੁਣ ਮਿਲਟਰੀ ਕਮਾਂਡਰ ਤਾਂ ਹੈ ਹੀ ਹੈ, ਸੋ ਉਹਨਾਂ ਨੂੰ ਉਹਨੇ ਐਡਰੈਸ ਕੀਤਾ ਔਰ ਨਾਲ ਦੀ ਨਾਲ ਉਹਨਾਂ ਨੇ ਇਸ ਦੇ ਦੋ ਗੱਲਾਂ ਜਿਹੜੀਆਂ ਇਸ ਚੋਂ ਜਿਹੜੀ ਡਿਪਲੋਮੇਸੀ ਦੀ ਲੈਂਗੁਏਜ ਅਸੀਂ ਦੇਖ ਸਕਦੇ ਹਾਂ ਕਿ ਚਾਈਨਾ ਦਾ ਕਿੰਨਾ ਸਟਰੋਂਗ ਮੈਸੇਜ ਹੈ ਇੰਡੀਆ ਦੇ ਲਈ। ਔਰ ਉਹਨੇ ਟਰੂਪਸ ਨਾਲ ਗੱਲ ਕਰਦੇ ਆ ਕਿ ਰੈਫਰ ਟੂ ਹਾਊ ਇਨ ਰੀਸੈਂਟ ਈਅਰਸ the area has been constantly changing, ਕਿ ਤਬਦੀਲੀ ਹੋ ਰਹੀ ਹੈ ਇਹਨਾਂ ਸਾਲਾਂ 'ਚ ਲਗਾਤਾਰਤਾ ਨਾਲ, and how it had impacted the army। ਫਿਰ ਉਹਨੇ ਇਸ ਸਾਰੀ ਗੱਲਬਾਤ 'ਚ ਕਿਹਾ ਕਿ ਵੀ ਉਹਨਾਂ ਨੇ ਇੰਸਪੈਕਟ ਕੀਤਾ ਕੰਬੈਟ ਰੈਡੀਨੈਸ ਨੂੰ, ਜ਼ਾਹਰ ਹੈ ਉਹਨਾਂ ਨੇ ਆਪਣੀ ਕਾਰਵਾਈ ਕਰਕੇ ਵੀ ਦਿਖਾਈ ਹੋਏਗੀ। ਔਰ ਉਹਦੇ 'ਚ ਉਹਨਾਂ ਨੇ ਕਿਹਾ one of the soldiers, ਜਦੋਂ ਉਹਨਾਂ ਨਾਲ ਉਹ ਇੰਟਰੈਕਸ਼ਨ ਕਰ ਰਿਹਾ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ, one of the soldiers replied that they were now carrying out dynamic and 24-hour monitoring of the border, ਕਿ ਅਸੀਂ 24 ਘੰਟੇ
ਰੈਡੀ ਹੈ, ਅਸੀਂ ਮੋਨੀਟਰ ਕਰ ਰਹੇ ਹਾਂ ਬਾਰਡਰ ਦੀ। ਫਿਰ ਜਿਹੜਾ ਸ਼ੀ ਜਿਨਪਿੰਗ ਨੇ ਪੁੱਛਿਆ ਕਿ ਕੀ ਤੁਹਾਨੂੰ ਇੱਥੇ ਤਾਜ਼ਾ ਰੋਟੀ ਔਰ ਤਾਜ਼ਾ ਸਬਜ਼ੀਆਂ ਮਿਲਦੀਆਂ ਨੇ, ਰਿਸੀਵ ਫਰੈਸ਼ ਵੈਜੀਟੇਬਲ, ਔਰ ਕਿ ਇਹ ਇਨਹੋਸਪਿਟੇਬਲ ਟਰੇਨ ਹੈ, ਬੜੀ ਟਫ ਟਰੇਨ ਹੈ, ਤੁਸੀਂ ਇੰਨੇ 1000 ਫੀਟ ਤੇ ਲੜ ਰਹੇ ਹੋ ਜਾਂ ਉੱਥੇ ਤੁਸੀਂ ਆਪਣੀ ਪੈਟਰੋਲਿੰਗ ਕਰ ਰਹੇ ਹੋ। ਔਰ ਉਹਨੇ ਕਿਹਾ ਕਿ ਭਾਈ ਤੁਹਾਡਾ ਮੈਨੇਜਮੈਂਟ ਵਰਕ ਕੀ ਹੈ। ਫਿਰ ਉਹਨੇ ਸਿਪਾਹੀਆਂ ਦੀ ਤਾਰੀਫ ਕੀਤੀ, ਹੇਲਡ ਦਾ ਸੋਲਜਰਸ as model of border defense and encourage them to persist in their efforts and make new contribution ਕਿ ਵੀ ਤਿਆਰ ਰਹੋ, ਅੱਗੇ ਵਧੋ। ਔਰ ਹੁਣ ਮੇਕ ਨਿਊ ਕੰਟਰੀਬਿਊਸ਼ਨ ਕੀ ਹੈ, ਜੇ ਤੁਸੀਂ ਉਹਨਾਂ ਦੀ ਲੈਂਗੁਏਜ 'ਚ ਹੀ ਕਹਿਣਾ ਹੋਏ ਤੇ ਇਹ ਭਾਰਤ ਨੂੰ ਵਾਰਨਿੰਗ ਹੀ ਹੈ। ਸ਼ੀ ਜਿਨਪਿੰਗ ਦਾ ਇਸ ਵੈਦਰ 'ਚ ਇੰਨੀ ਹੋਰ ਬਿਜ਼ੀ ਪਾਰਟ, ਤਾਈਵਾਨ ਵੀ ਚੱਲ ਰਿਹਾ, ਬਾਰਡਰ ਤੇ ਜਾਣਾ, ਇੰਟਰੈਕਸ਼ਨ ਕਰਨਾ, ਚੇਂਜਿੰਗ ਕੰਡੀਸ਼ਨਸ ਦੀ ਗੱਲ ਕਰਨੀ, ਇਹ ਆਪਣੇ ਆਪ ਦੇ ਵਿੱਚ ਜਿਵੇਂ ਮੈਂ ਕਿਹਾ ਵੀ ਚਾਈਨੀਜ਼ ਦਾ ਜਿਹੜਾ ਸਟੇਟਮੈਂਟ ਦਾ ਤਰੀਕਾ ਹੁੰਦਾ ਹੈ, ਐਕਸ਼ਨ ਰਾਹੀਂ ਹੁੰਦਾ ਹੈ, ਅੰਡਰਸਟੇਟਮੈਂਟ ਨਹੀਂ। ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਵੀ ਭਾਰਤ, ਹਾਲਾਂਕਿ ਅਸੀਂ 2 ਦਿਨ ਪਹਿਲਾਂ ਗੱਲ ਕੀਤੀ ਕਿ ਕਿਵੇਂ ਭਾਰਤ ਦਾ 21% ਟ੍ਰੇਡ ਵਧਿਆ ਚਾਈਨਾ ਦੇ ਨਾਲ ਇੰਪੋਰਟ ਦਾ, ਚਾਈਨੀਜ਼ ਸਟਫ, ਮਤਲਬ ਕਿੰਨੀ ਡਿਪੈਂਡੈਂਸ ਭਾਰਤ ਦੀ ਹੋਈ ਹੈ। ਹੁਣ ਇਹਨਾਂ ਨੂੰ ਹੋਰ ਤਾਂ ਕੁਝ ਮਿਲਦਾ ਨਹੀਂ। ਜੋ ਦੂਸਰੀ ਖਬਰ ਜਦੋਂ ਅਸੀਂ ਇਹਨਾਂ ਦੇ ਦੇਖਦੇ ਹਾਂ, police meet will discuss influence wielded by Chinese commercial firms। ਹੁਣ ਪੁਲਿਸ ਦੇ ਜਿਹੜੇ ਨੇ ਹਾਇਰ ਅਪਸ 57th ਡਾਇਰੈਕਟਰ ਜਨਰਲ ਆਫ ਪੁਲਿਸ ਕਾਨਫਰੰਸ ਜਿਹੜੇ ਨੇ ਉਹ ਇਕੱਠੇ ਹੋ ਰਹੇ ਨੇ, ਔਰ ਉਹਦੇ 'ਚ ਉਹਨਾਂ ਦਾ ਇਹ ਕਹਿਣਾ ਹੈ ਕਿ ਚਾਈਨੀਜ਼ ਕਮਰਸ਼ੀਅਲ ਐਂਟੀਟੀਜ਼ ਇਨ ਇੰਡੀਆ being used by the neighboring country to collect personal data to gain economic control and influence minds is among the key topics to be discussed at the ongoing annual police conference in Delhi, according to a senior government official। ਕਿ ਵੀ ਦਿੱਲੀ ਦੇ ਵਿੱਚ ਜਿਹੜੀ ਹੋਣ ਜਾ ਰਹੀ ਹੈ ਹਾਲਾ ਪੁਲਿਸ ਅਫਸਰਾਂ ਦੀ ਮੀਟਿੰਗ, ਉਹ ਉਹਦੇ 'ਚੋਂ ਦੇਖਣਗੇ ਕਿ ਵੀ ਜਿਹੜੀਆਂ ਚਾਈਨੀਜ਼ ਕੰਪਨੀਆਂ ਨੇ ਉਹ ਕਿਵੇਂ ਮਾਈਂਡਸ ਨੂੰ ਇਨਫਲੂਐਂਸ ਕਰ ਰਹੀਆਂ ਨੇ, ਕਿਵੇਂ ਉਹ ਡੇਟਾ ਕਲੈਕਟ ਕਰ ਰਹੀਆਂ ਨੇ, ਔਰ ਉਹਨਾਂ ਦੀ ਜਿਹੜੀ ਏਜੰਸੀਆਂ ਦੀ ਅਸੈਸਮੈਂਟ ਹੈ। The assessment by Indian agencies found that the commercial entities operating in India with 5 primary objectives, ਕਿ ਜਿਹੜੀਆਂ ਚਾਈਨੀਜ਼ ਕੰਪਨੀਜ਼ ਇੰਡੀਆ 'ਚ ਨੇ ਉਹਨਾਂ ਦੇ 5 objectives ਨੇ। ਇਨਫਲੂਐਂਸਿੰਗ ਮਾਈਂਡਸ, ਦਿਮਾਗਾਂ ਨੂੰ ਪ੍ਰਭਾਵਿਤ ਕਰਨਾ, ਬਿਲਡ ਇਕਨੋਮਿਕ ਕੰਟਰੋਲ, ਕਿ ਵੀ ਇਕਨੋਮਿਕਲ ਜੱਫਾ ਪੂਰਾ ਕਾਇਮ ਰੱਖਣਾ, ਐਕੁਇਜ਼ੀਸ਼ਨ ਆਫ ਡੇਟਾ, ਡੇਟੇ ਨੂੰ ਹਾਸਲ ਕਰਨਾ, ਫॉर ਐਸਪਾਈਨੋਜ ਐਂਡ ਟੂ ਟਾਰਗੇਟ ਸਾਇੰਟਿਸਟ ਟੂ ਕੰਪਰੋਮਾਈਜ਼ ਇਨੋਵੇਸ਼ਨ, ਕਿ ਉਹ ਸਾਇੰਸਦਾਨਾਂ ਨੂੰ ਵੀ ਟਾਰਗੇਟ ਕਰ ਰਹੇ ਨੇ ਤਾਂ ਕਿ ਉਹ ਆਪਣੀ ਪੋਜੀਸ਼ਨ ਕੰਪਰੋਮਾਈਜ਼ ਕਰਨ। ਐਂਡ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ, ਇਹ ਪ੍ਰੀਲਿਮਿਨਰੀ ਪੇਪਰ ਪ੍ਰੀਪੇਅਰਡ ਔਨ ਦਾ ਟੌਪ, ਇਹ ਇੱਕ ਪ੍ਰੀਲਿਮਿਨਰੀ ਪੇਪਰ ਦੇ ਵਿੱਚ ਉਹਨਾਂ ਦੀ ਇਹ ਇਨਵੈਸਟੀਗੇਸ਼ਨ ਹੈ ਕਿ ਚਾਈਨਾ ਇਸ ਹੱਦ ਤੱਕ ਪਹੁੰਚ ਗਿਆ ਹੈ ਵੀ ਇਹਨਾਂ ਦੇ ਸਾਇੰਟਿਸਟ ਵੀ ਵਿਕੇ ਹੋਏ ਨੇ, ਡੇਟਾ ਵੀ ਇਹਨਾਂ ਦਾ ਉਹਨਾਂ ਦੇ ਕੋਲ ਹੈ, ਮਾਈਂਡ ਇਨਫਲੂਐਂਸਿੰਗ ਟੈਕਨੀਕਸ ਵੀ ਉਹਨਾਂ ਦੇ ਕੋਲ ਨੇ। ਫਿਰ ਅੱਗੇ ਪੂਰੀ ਇਹ ਹੈ ਕਿ ਭਾਈ ਚਾਈਨਾ ਨੇ ਜਿਹੜਾ ਉਹ ਕਾਫੀ ਹੱਦ ਤੱਕ ਜਿਹੜਾ ਇੰਟੈਲੀਜੈਂਸ ਬਿਊਰੋ ਨੇ ਇੱਕ ਨਵਾਂ ਵਿੰਗ ਕ੍ਰੀਏਟ ਕੀਤਾ, ਚਾਈਨਾ ਕੋਆਰਡੀਨੇਟਿੰਗ ਸੈਂਟਰ ਟੂ ਕੋਲੈਬੋਰੇਟ ਵਿਦ ਫਾਈਨੈਂਸ਼ੀਅਲ ਐਨਫੋਰਸਮੈਂਟ ਏਜੰਸੀਜ਼ ਟੂ ਇਨਵੈਸਟੀਗੇਟ ਚਾਈਨੀਜ਼ ਕੰਪਨੀਜ਼। ਹੁਣ ਇਹ ਔਰ ਇਹਦੇ 'ਚ ਉਹਨਾਂ ਦਾ ਆਪਣੀ ਇਹ ਅਸੈਸਮੈਂਟ ਹੈ ਕਿ ਚਾਈਨੀਜ਼ ਇਨਫਲੂਐਂਸ ਇਨ ਨੇਬਰਹੁੱਡ ਐਂਡ ਇੰਪਲੀਕੇਸ਼ਨਸ ਫॉर ਇੰਡੀਆ is another key topic listed for discussion at the conference। So ਜੇ ਇਸ ਲੈਵਲ ਦੀ ਕਾਨਫਰੰਸ 'ਚੋਂ ਇਸ ਲੈਵਲ ਦੀ ਡਿਸਕਸ਼ਨ ਕਰ ਰਹੇ ਨੇ, ਸੋ ਇਹਦਾ ਮਤਲਬ ਇਹ ਹੈ ਵੀ ਆਲਰੇਡੀ ਇਹਨਾਂ ਨੂੰ ਨਜ਼ਰ ਆ ਰਿਹਾ ਕਿ ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਔਰ ਇਹ ਗੱਲ ਉਹਨਾਂ ਦੇ ਜਿਹੜਾ ਇੱਕ ਫੌਜੀ ਅਫਸਰ ਹੀ ਰਿਹਾ ਖੁਦ ਐਕਸਪਰਟ ਪ੍ਰਵੀਨ ਸਾਨੀ, ਜਦੋਂ ਉਹ ਇਹ ਕਹਿੰਦਾ ਹੈ ਵੀ ਇਹ ਭਾਰਤ ਵਾਲਿਆਂ ਨੂੰ ਲੱਗਦਾ ਹੈ ਕਿ ਵੀ ਪਤਾ ਨਹੀਂ ਉਹਨਾਂ ਦੇ ਕੋਲ ਬੜੇ ਵੀਰ ਲਫ਼ਜ਼ ਬਣਾ ਕੇ ਛੱਡ ਦਿੰਦੇ ਨੇ ਕਿ ਜੀ ਬੜੀ ਬਹਾਦਰ, ਉਹਨੇ ਕਿਹਾ ਉਹ ਲੜਾਈ ਨਹੀਂ ਰਹੀ, ਲੜਾਈ ਉਹਨੇ ਕਿਹਾ ਵੀ ਚਾਈਨਾ ਹੈ, ਉਹਦੇ ਕੋਲ ਆਰਟੀਫਿਸ਼ੀਅਲ ਇੰਟੈਲੀਜੈਂਸ 'ਚ ਅਮਰੀਕਾ ਨੂੰ ਵੀ ਉਹ ਬੀਟ ਕਰਦਾ, ਅਮਰੀਕਾ ਨੇ ਵੀ ਮੰਨਿਆ ਇਸ ਗੱਲ ਨੂੰ। ਹੁਣ ਚਾਈਨਾ ਨੇ 2 ਐਕਸ਼ਨ ਪਿਛਲੇ ਪੀਰੀਅਡ 'ਚ ਹੋਏ ਸੀ ਜਿਹਦੇ 'ਚ ਇੰਡੀਅਨ ਇੰਟੈਲੀਜੈਂਸ ਨੇ ਕਿਹਾ ਕਿ ਵੀ ਇਹ ਚਾਈਨਾ ਦੀ ਕਾਰ, ਈਵਨ ਜਿਹੜਾ ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸਿਸ ਦਿੱਲੀ ਦਾ ਸਾਰਾ ਸਿਸਟਮ ਬੰਦ ਕਰਤਾ 12 ਘੰਟੇ। ਉਹਨਾਂ ਨੇ ਕਿਹਾ, ਪੁਆਇੰਟ ਆਊਟ ਕੀਤਾ ਵੀ ਉਹਨਾਂ ਦਾ ਹੀ ਕੰਮ ਹੈ। ਬੰਬੇ ਦੇ ਵਿੱਚ ਕਿਸ ਲੈਵਲ ਦੇ ਉੱਤੇ ਉਹਨਾਂ ਨੇ ਈਵਨ ਇਹਨਾਂ ਦੇ ਇਨਰ ਉਹ ਸਾਰੇ ਨੂੰ ਪ੍ਰਭਾਵਿਤ ਕੀਤਾ। ਸੋ ਉਹਨਾਂ ਦਾ ਜੇ ਉਸੀ ਪ੍ਰਵੀਨ ਸਾਨੀ, ਹਾਲਾਂ ਉਹ ਇੰਡੀਅਨ ਨੈਸ਼ਨਲਿਸਟ ਹੈ ਪੱਕਾ,
ਉਹਦਾ ਦੇਖਿਓ ਕਹਿੰਦੇ ਕਿ ਵੀ ਇਹ ਤਾਂ ਅਜੇ ਨੇੜੇ ਤੇੜੇ ਵੀ ਨਹੀਂ ਹੈ, ਚਾਈਨਾ ਨੂੰ ਉਹ ਜੰਗ ਲੜਨ ਦੀ ਲੋੜ ਹੀ ਨਹੀਂ ਹੈ, ਇਹ ਤਾਂ ਬੇਕਾਰ ਇਹਨਾਂ ਦੇ ਪੱਲੇ ਜੋ ਕੁਛ ਹੈ ਇਹ ਕੁਛ ਵੀ ਨਹੀਂ। ਔਰ ਜੇ ਇਹਨਾਂ ਦੀ ਪੁਲਿਸ ਮੀਟ ਦੇ ਵਿੱਚ ਟੌਪਿਕ ਹੀ ਇਹ ਰੱਖੇ ਹੋਏ ਨੇ ਕਿ ਜੀ ਇਹ 5 ਨੁਕਤੇ ਕਿ ਆਲਰੇਡੀ ਚਾਈਨੀਜ਼ ਕੰਪਨੀਆਂ ਨੇ ਡਾਟੇ ਦੇ ਉੱਤੇ ਕੰਟਰੋਲ ਕੀਤਾ ਹੈ, ਮਾਈਂਡ ਜਿਹੜੇ ਨੇ ਉਹ ਮਾਈਂਡ ਕੰਟਰੋਲਿੰਗ ਪਾਰਟ ਹੈ, ਔਰ ਸਾਇੰਟਿਸਟ ਔਰ ਇਨੋਵੇਸ਼ਨਸ ਤੱਕ ਉਹਨਾਂ ਦੀ ਪਹੁੰਚ ਹੈ, ਤੇ ਫਿਰ ਉਹ ਪੰਜਾਬ ਵਿੱਚ ਬਹਿਣਾ ਹੋਵੇ ਵੀ ਤੁਹਾਡੇ ਕੋਲ ਛੁਣ ਹੈ ਵੀ ਤੁਹਾਡੇ ਪੱਲੇ ਕੀ ਹੈ ਫਿਰ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਚਾਈਨਾ ਨੇ ਇਹਨਾਂ ਨੂੰ ਇਹ ਜਿਹੜੀ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੀ ਵੀ ਬਾਰਡਰ ਦੇ ਉੱਤੇ ਆਲ ਆਫ ਏ ਸਡਨ ਔਰ ਫੌਜੀਆਂ ਤੋਂ ਉਹਦਾ ਵੀ ਅੱਗੋਂ ਕਹਿਣ ਜੇ ਅਸੀਂ 24 ਆਵਰ ਪੈਰਲਲ ਕੰਬੈਟ ਰੈਡੀ ਹੈ, ਅਸੀਂ ਇਹ ਇੰਡੀਆ ਨੂੰ ਉਹਨਾਂ ਨੇ ਮੈਸੇਜ ਹੀ ਦਿੱਤਾ ਹੈ। ਤੇ ਪਤਾ ਉਵੇਂ ਹੀ ਲੱਗਣਾ ਜਿਵੇਂ ਗਲਵਾਨ ਵੈਲੀ ਵਾਲਾ ਪਤਾ ਉਦੋਂ ਹੀ ਲੱਗਿਆ ਜਦੋਂ ਅਗਲੇ ਦਿਨ ਆਇਆ ਕਿ 20 ਫੌਜੀਆਂ ਦੀਆਂ ਲਾਸ਼ਾਂ ਆਈਆਂ ਤੇ 25 ਕੇ 30 ਉਹਨਾਂ ਦੇ ਜਿਨ੍ਹਾਂ 'ਚ ਕਰਨਲ ਰੈਂਕ, ਮੇਜਰ ਰੈਂਕ, ਕੈਪਟਨ ਪ੍ਰਿਜ਼ਨਰ ਆਫ ਵਾਰ ਬਣਾ ਰਹੇ ਨੇ ਉਹਨਾਂ ਨੇ, ਉਹਦਾ ਕਦੇ ਭੋਗ ਨਹੀਂ ਪਾਉਂਦੇ ਹੈ। ਔਰ ਇਵੇਂ ਹੀ 9-10 ਦਸੰਬਰ 2022 ਨੂੰ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਸੀ ਤੇ ਉਦੋਂ ਖਬਰ ਆਈ ਕਿ ਭਾਈ ਉਸ ਥਾਂ ਦੇ ਉੱਤੇ ਜਿਹੜਾ ਉਹਨਾਂ ਨੇ ਚਾਈਨਾ ਦੇ ਨਾਲ ਭਿੜੰਤ ਹੋਈ ਹੈ ਔਰ ਚਾਈਨਾ ਨੇ ਟੈਰੀਟਰੀ ਅਜੇ ਤੱਕ ਨਹੀਂ ਇਹਨਾਂ ਨੇ ਮੰਨੀ ਕਿ ਕਿੰਨੀ ਕਾਬੂ ਕੀਤੀ ਹੈ। ਸੋ ਇਵੇਂ ਹੀ ਹੁਣ ਤਾਂ ਜਦੋਂ ਉਹ ਤਾਂ ਚਾਈਨਾ ਨੇ ਚੁੱਪਚਾਪ ਆਪਰੇਸ਼ਨ ਕੀਤੇ, ਪਰ ਇਹ ਉਹਨਾਂ ਨੇ ਮੈਸੇਜ ਵੀ ਦੇ ਦਿੱਤਾ ਹੈ ਕਿ ਵੀ ਵੀ ਆਰ ਰੈਡੀ ਫॉर ਦਾ ਵਾਰ, ਬੰਦੇ ਦੇ ਪੁੱਤ ਬਣ ਜਾਓ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਪੇਤ ਬਾਅਦ। ਇੰਡੀਅਨ ਸਟੇਟ ਟੈਰਰਿਜ਼ਮ ਖਿਲਾਫ ਅਤੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ 26 ਜਨਵਰੀ 2023 ਦਿਨ ਵੀਰਵਾਰ ਨੂੰ ਵਾਸ਼ਿੰਗਟਨ ਡੀਸੀ ਸਥਿਤ ਇੰਡੀਅਨ ਅੰਬੈਸੀ ਸਾਹਮਣੇ ਜ਼ੋਰਦਾਰ ਰੋਸ ਵਿਖਾਵਾ ਡੀਐਮਵੀ ਏਰੀਆ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਥਾਨਕ ਸਿੱਖ ਸੰਗਤਾਂ ਨੂੰ ਇਸ ਪ੍ਰੋਟੈਸਟ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਮੋਦੀ ਹਕੂਮਤ ਦੀਆਂ ਨੀਤੀਆਂ ਖਿਲਾਫ ਸਵੇਰੇ 11 ਵਜੇ 2107 ਮੈਸੇਚਿਉਸੇਟਸ ਐਵਨਿਊ ਨਾਰਥ ਵੈਸਟ ਵਿਖੇ ਪਹੁੰਚੋ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਯੂਕੇ, ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਅਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ, ਅਮਰੀਕਾ ਤੇ ਰੂਸ ਦੋਨਾਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਕਸੂਤੀ ਹਾਲਤ ਵਿੱਚ ਫਸਿਆ ਲੱਗਦਾ ਜਾਪਦਾ ਹੈ। ਸੋ BBC ਵੱਲੋਂ ਹਾਲ ਹੀ ਵਿੱਚ ਮੋਦੀ ਵੱਲੋਂ 2002 ਵਿੱਚ ਗੁਜਰਾਤ ਵਿੱਚ ਮੁਸਲਮਾਨਾਂ ਦੀ ਕੀਤੀ ਗਈ ਨਸਲਕੁਸ਼ੀ ਸੰਬੰਧੀ ਜਾਰੀ ਡਾਕੂਮੈਂਟਰੀ ਮੋਦੀ ਨੂੰ ਦਿਖਾਇਆ ਗਿਆ ਇੱਕ ਸ਼ੀਸ਼ਾ ਹੈ। ਸੋ ਇਸੇ ਤਰ੍ਹਾਂ ਅਮਰੀਕਾ ਵੱਲੋਂ ਪਿਛਲੇ 2 ਸਾਲ ਤੋਂ ਭਾਰਤ ਵਿੱਚ ਕੋਈ ਅੰਬੈਸਡਰ ਨਿਯੁਕਤ ਨਾ ਕਰਨਾ ਵੀ ਇਸ ਕਿਸਮ ਦਾ ਮੈਸੇਜ ਹੀ ਭਾਰਤ ਨੂੰ ਦੇਣਾ ਹੈ। ਸੋ ਡਿਪਲੋਮੇਸੀ ਵਿੱਚ ਇਹ ਸੁਨੇਹਾ ਦੇਣ ਦੇ ਢੰਗ ਤਰੀਕੇ ਹੀ ਹੁੰਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਾਈਵ ਚੈਟ ਦੇ ਉੱਤੇ ਨੇ। ਵੀਰ ਤਜਿੰਦਰ ਸਿੰਘ ਜਿਹੜੇ ਲਗਾਤਾਰਤਾ ਨਾਲ ਰੋਜ਼ਾਨਾ ਆਉਂਦੇ ਨੇ ਡਿਸਕਸ਼ਨ ਲਈ, ਔਰ ਉਹਨਾਂ ਦੇ ਨਾਲ ਵੀਰ ਅਵਤਾਰ ਸਿੰਘ, ਤੇਰਾ ਦੀਵਾਨਾ, ਇਹ ਸਾਡੇ ਪੁਰਾਣੇ ਵਿਊਅਰ ਨੇ 2012-13 ਤੋਂ। ਔਰ ਆਗਾ ਗੁਲ ਜੀ ਉਹਨਾਂ ਨੇ ਲਿਖਿਆ ਕਿ ਆਈ ਪ੍ਰੇ ਫॉर ਵਰਲਡ ਪੀਸ ਐਂਡ ਬਿਗਨਿੰਗ ਆਫ ਇੰਡੀਪੈਂਡੈਂਸ ਫॉर ਖਾਲਿਸਤਾਨ ਐਂਡ ਆਕੂਪਾਈਡ ਕਸ਼ਮੀਰ and my compliments to Dr. Amarjeet Singh and my wonderful and beautiful madam Kaur Amin। Thank you so much। बहुत शुक्रिया आगा गुल जी। सतपाल सिंह पुरेवाल ਇਹ ਰੈਗੂਲਰ ਨਹੀਂ ਆਉਂਦੇ, ਹੁਣੇ ਬਿਜ਼ੀ ਹੁੰਦੇ ਨੇ, ਪਰ ਉਹਨਾਂ ਨੇ ਹਮੇਸ਼ਾ ਹੀ ਫਤਿਹ ਦੇ ਨਾਲ ਹੀ ਉਹਨਾਂ ਦੀ ਸਾਂਝ ਹੁੰਦੀ ਹੈ ਵੀ ਮੈਂ ਜੁਆਇਨ ਕਰ ਲਿਆ ਤੁਹਾਨੂੰ। ਔਰ ਇਸੇ ਤਰ੍ਹਾਂ ਹੀ ਵੀਰ ਹਰਜਿੰਦਰ ਸਿੰਘ ਕਿੰਗ ਐਲ ਦੀ ਆਈਡੀ ਤੋਂ ਵੀਰ ਸਭ ਤੋਂ ਪਹਿਲਾਂ ਆਉਣ ਵਾਲਿਆਂ 'ਚ ਹੁੰਦੇ ਨੇ, ਫਸਟ ਵਿਊਅਰ, ਉਹਨਾਂ ਨੇ ਕਮੈਂਟ ਵੀ ਕੀਤਾ। ਅਸੀਂ ਇਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਅਸੀਂ ਕਿਉਂਕਿ ਜਦੋਂ ਅਸੀਂ ਟੌਪਿਕਸ ਡਿਸਾਈਡ ਵੀ ਕਰਦੇ ਹਾਂ, ਸੋ ਸਾਡਾ ਹੁੰਦਾ ਹੈ ਵੀ ਥੀਮ ਦੀ ਕੰਟੀਨਿਊਟੀ ਵੀ ਹੋਏ।
ਇੱਕ ਪਾਸੇ ਅਸੀਂ ਦੱਸਿਆ ਕਿ ਵੀ ਚੀਨ ਨੇ ਅੱਖਾਂ ਦਿਖਾਈਆਂ ਨੇ ਭਾਰਤ ਨੂੰ ਕਿ ਵੀ ਤੁਸੀਂ ਇਹਨਾਂ ਦਾ ਨੈਟੋ ਔਰ ਵੈਸਟਰਨ ਪਾਵਰਸ ਦੇ ਸਟੂਜ ਮਤ ਬਣੋ। ਰਸ਼ੀਆ ਦੇ ਫੋਰਨ ਮਿਨਿਸਟਰ ਨੇ ਵੀ ਕੱਲ ਇੰਡੀਆ ਨੂੰ ਇਹ ਕਿਹਾ ਸੀ ਕਿ ਵੀ ਤੁਹਾਡੇ ਵੱਲ ਇਹ ਫੀਲਰ ਨੈਟੋ ਵਾਲੇ ਸੁੱਟਦੇ ਨੇ ਤੇ ਡੋਂਟ ਗ੍ਰੈਬ them। ਉਹਨੇ ਕਿਹਾ ਜੀ ਅਸੀਂ ਟ੍ਰੋਇਕਾ ਬਣਾ ਦਿੰਨੇ ਆ, ਚਾਈਨਾ ਰਸ਼ੀਆ ਇੰਡੀਆ, ਜਿਵੇਂ ਅਸੀਂ ਬ੍ਰਿਕਸ ਦੇ ਵਿੱਚ ਇਕੱਠੇ ਆ, ਹੁਣ ਬ੍ਰਿਕਸ ਵੀ ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਸਾਊਥ ਅਫਰੀਕਾ ਔਰ ਸਾਡੇ ਲਈ ਦੋਨੋਂ ਹੀ ਤੁਸੀਂ ਦੋਸਤ ਹੋ। ਔਰ ਅਸੀਂ ਮਤਲਬ ਇਹ ਰਸ਼ੀਆ ਨੇ ਇਨਡਾਇਰੈਕਟ ਫੀਲਰ ਸੁੱਟਿਆ ਹੈ ਭਾਰਤ ਨੂੰ ਕਿ ਭਾਈ ਟਕਰਾ ਮਤ ਕਰੋ ਨੈਟੋ ਦੇ ਕਹਿਣ ਤੇ, ਸਮਝੌਤੇ ਦੀ ਗੱਲ ਕਰਨੀ ਹੈ ਤਾਂ ਅਸੀਂ ਵਿਚੋਲਗੀ ਕਰ ਦਿੰਨੇ ਆ ਚਾਈਨਾ ਦੇ ਨਾਲ। ਔਰ ਇਸ ਸਾਰੇ ਦੇ ਚੱਲਦੇ ਆ ਜਦੋਂ ਅਸੀਂ ਇਹ ਦੇਖਦੇ ਆ ਵੀ ਹੁਣ ਜੇ ਭਾਰਤ ਨੇ ਇਸ ਇੱਕ ਸਾਲ ਚ 33 ਗੁਣਾ ਜ਼ਿਆਦਾ ਤੇਲ ਰਸ਼ੀਆ ਤੋਂ ਖਰੀਦਿਆ, ਇਹਦੇ ਬਾਵਜੂਦ ਕਿ ਨੈਟੋ ਨੇ ਔਰ ਅਮਰੀਕਾ ਨੇ ਜਾਂ ਦੂਜਾ ਸੈਂਕਸ਼ਨਸ ਲਾਈਆਂ ਨੇ, ਉਹਨਾਂ ਨੇ ਈਵਨ ਯੂਰਪੀਅਨ ਜਿਹੜੇ ਵਿਚਾਰਿਆਂ ਦੀ ਗੈਸ ਔਰ ਦੂਜੀ ਆਉਂਦੀ ਉੱਥੋਂ ਸੀ, ਉਹਨਾਂ ਨੂੰ ਮਹਿੰਗੇ ਭਾਅ ਖਰੀਦਣ ਦੇ ਉੱਤੇ ਮਜਬੂਰ ਕੀਤਾ ਔਰ ਇਹ ਮੈਸੇਜ ਦਿੱਤਾ ਵੀ ਇਹਨਾਂ ਤੋਂ ਨਾ ਲਓ। ਹੁਣ ਇਹ ਨਹੀਂ ਹੈ ਵੀ ਅਮਰੀਕਾ ਜਾਂ ਯੂਕੇ ਨੂੰ ਜਾਂ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਵੀ ਇਹ ਇੰਡੀਆ ਜਿਹੜਾ ਇਹ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡ ਵਾਲੀ ਪਾਲਿਸੀ ਕਰ ਰਿਹਾ। ਹੁਣ ਹਾਲਾਂ ਇਹਨਾਂ ਦੋਨਾਂ ਖਬਰਾਂ ਨੂੰ ਜੇ ਕੋਈ ਇੰਡੀਪੈਂਡੈਂਟਲੀ ਦੇਖੇ ਤਾਂ ਸ਼ਾਇਦ ਕਿਸੇ ਨੂੰ ਬਹੁਤਾ ਨਾ ਲੱਗੇ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਹੁਣ ਜਿਵੇਂ BBC ਨੇ ਜਿਹੜੇ 2 ਪਾਰਟਸ ਦੇ ਵਿੱਚ ਡਾਕੂਮੈਂਟਰੀ ਬਣਾਈ 2002 ਚ ਮੋਦੀ ਦਾ ਕੀ ਰੋਲ ਸੀ ਗੁਜਰਾਤ ਚ ਮੁਸਲਮਾਨਾਂ ਦੇ ਜੈਨੋਸਾਈਡ ਚ। ਹੁਣ ਇਹ ਡਾਕੂਮੈਂਟਰੀ ਕੋਈ ਉਹਨਾਂ ਨੇ ਕਿਸੇ ਲਿਖਾਰੀ ਤੋਂ ਉਹਦੀ ਸਕ੍ਰਿਪਟ ਨਹੀਂ ਲਿਖਵਾਈ। ਜੈਕ ਸਟਰਾ ਜਿਹੜਾ ਉਸ ਵੇਲੇ ਯੂਕੇ ਦਾ ਫੋਰਨ ਸੈਕਟਰੀ ਸੀ, ਕਿਉਂਕਿ ਯੂਕੇ ਚ ਜਾਂ ਅਮਰੀਕਾ ਚ ਵੀ ਮਿਨਿਸਟਰ ਦੇ ਲਈ ਲਫ਼ਜ਼ ਜਿਵੇਂ ਸੈਕਟਰੀ ਆਫ ਸਟੇਟ ਅਸੀਂ ਫੋਰਨ ਮਿਨਿਸਟਰ ਲਈ ਇਸਤੇਮਾਲ ਕਰਦੇ ਹਾਂ। ਹੁਣ ਉਹਨਾਂ ਦਾ ਫੋਰਨ ਮਿਨਿਸਟਰ ਯੂਕੇ ਦਾ ਜੈਕ ਸਟਰਾ ਜਿਹੜੀ ਉਸ ਦੀ ਰਿਪੋਰਟ ਸੀ ਔਰ ਉਹਨੇ ਰਿਪੋਰਟ ਕੋ ਘਰ ਬਹਿ ਕੇ ਨਹੀਂ ਲਿਖੀ, ਉਹਨਾਂ ਦੀ ਐਮਬੈਸੀ ਨੇ ਦਿੱਲੀ ਐਮਬੈਸੀ ਰਾਹੀਂ ਪੂਰੀ ਉਹਨਾਂ ਦੀ ਟੀਮ ਗਈ ਔਰ ਉਹ ਪੂਰੀ ਇਨਵੈਸਟੀਗੇਟਿਵ ਰਿਪੋਰਟ ਹੈ। ਹੁਣ ਕਿਉਂਕਿ 20-25 ਸਾਲ ਬਾਅਦ ਆਲਮੋਸਟ 20 ਸਾਲ ਬਾਅਦ ਡੀਕਲਾਸੀਫਾਈ ਹੁੰਦੇ ਨੇ ਡਾਕੂਮੈਂਟ, ਪਰ ਇਹ ਅਜੇ ਕੋਈ ਪਬਲਿਕ ਡੋਮੇਨ 'ਚ ਤਾਂ ਜੈਕ ਸਟਰਾ ਦੀ ਰਿਪੋਰਟ ਜਿਹੜੀ ਹੈ ਡੀਕਲਾਸੀਫਾਈ ਨਹੀਂ ਹੋਈ। ਪਰ BBC ਜਿਹੜਾ ਸੈਮਾਈ ਗਵਰਨਮੈਂਟ ਅਦਾਰਾ ਹੈ, ਕੋਈ BBC ਪ੍ਰਾਈਵੇਟ ਅਦਾਰਾ ਤਾਂ ਨਹੀਂ ਹੈ, ਗਵਰਨਮੈਂਟ ਫੰਡਿੰਗ ਵੀ ਹੁੰਦੀ, ਲੇਕਿਨ ਉਹ ਪ੍ਰੋਜੈਕਟ ਤਾਂ ਇਹੀ ਕਰਦੇ ਨੇ ਕਿ ਵੀ ਉਹਨਾਂ ਦੀ ਪਾਲਿਸੀ ਜਿਹੜੀ ਆ ਇੰਡੀਪੈਂਡੈਂਟ ਹੈ। ਹੁਣ ਟਾਈਮਿੰਗ ਤੁਸੀਂ ਦੇਖੋ, ਹਾਲਾਂ ਇਹ ਕੋਈ ਡਾਕੂਮੈਂਟਰੀ ਓਵਰਨਾਈਟ ਤਾਂ ਨਹੀਂ ਬਣੀ ਹੈ, ਉਹਨਾਂ ਨੇ ਇਸ ਮੌਕੇ ਤੇ ਰਿਲੀਜ਼ ਕਰਨ ਦਾ ਔਰ ਇਸ ਗੱਲ ਦਾ ਵੀ ਧਿਆਨ ਰਹੇ, ਬੇਸ਼ੱਕ ਰਿਸ਼ੀ ਸੁਨਕ ਜਿਹੜਾ ਮੋਦੀ ਬॉय ਨੇ ਸਾਰੇ ਅਲਟੀਮੇਟਲੀ ਹਿੰਦੂਤਵਾ ਵਾਲੇ, ਹੁਣ ਉਹਨੇ ਹਾਲਾਂ ਇਨਡਾਇਰੈਕਟਲੀ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਿਵੇਂ ਅਮਰੀਕਾ ਦੇ ਵਿੱਚ ਜਿਹੜੇ ਪੋਲੀਟੀਕਲ ਪਾਰਟ ਚਾਹੁੰਦੇ ਨੇ ਰੋਲ ਕੁਝ ਮਾਮਲਿਆਂ 'ਚ ਉਹਨਾਂ ਦਾ ਨਹੀਂ ਹੁੰਦਾ, ਜਿਹਨੂੰ ਡੀਪ ਸਟੇਟ ਕਿਹਾ ਜਾਂਦਾ ਹੈ, ਜਿਵੇਂ ਪੈਂਟਾਗਨ ਵੀ ਕਿਹਾ ਜਾਂਦਾ ਹੈ। ਅਮਰੀਕਾ ਦੀ ਨੀਤੀ ਜਿਹੜੀ ਹੈ ਖਾਸ ਤੌਰ ਤੇ ਇਸ ਕਿਸਮ ਦੀ ਮੈਟਰਸ, ਜੇ ਹੁਣ ਯੂਕਰੇਨ ਰਸ਼ੀਆ ਹੈ, ਇਹ ਕੋਈ ਉਹਨਾਂ ਦਾ ਕੋਈ ਫੋਰਨ ਸੈਕਟਰੀ ਤਾਂ ਨਹੀਂ ਬਣਾ ਰਿਹਾ, ਉਹ ਤਾਂ ਸਟੇਟਮੈਂਟ ਪੜ੍ਹੇ, ਉਹ ਡੀਪ ਸਟੇਟ ਪੈਂਟਾਗਨ ਬਣਾਉਂਦੀ ਹੈ। ਇਸੇ ਤਰ੍ਹਾਂ ਯੂਕੇ ਦਾ ਜਿਹੜੀ MI5 MI6 ਉਹਨਾਂ ਦੀਆਂ MI6 ਇੰਟੈਲੀਜੈਂਸ ਏਜੰਸੀ ਹੈ, ਪਰ ਜਿਹੜੀ ਉਹਨਾਂ ਦੀ ਮਿਲਟਰੀ ਆਲਾ ਕਮਾਂਡ ਹੈ ਉਹ ਬਣਾਉਂਦੀਆਂ ਨੇ। ਹੁਣ ਜੇ BBC ਨੇ ਇਸ ਮੌਕੇ ਉਹ ਡਾਕੂਮੈਂਟਰੀ ਜਿਹਦੇ ਚ ਮੋਦੀ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਦੱਸਿਆ ਹੋਇਆ ਹੈ ਜੈਕ ਸਟਰਾ ਦੇ ਲਫ਼ਜ਼ਾਂ 'ਚ, ਔਰ ਈਵਨ ਉਸ ਪੀਰੀਅਡ ਦੀਆਂ ਜਿੰਨੀਆਂ ਰਿਪੋਰਟਸ US ਸਟੇਟ ਡਿਪਾਰਟਮੈਂਟ ਜਾਂ ਦੂਜਿਆਂ ਦੀਆਂ 1000 ਦੇ ਕਰੀਬ ਮੁਸਲਮਾਨਾਂ ਦੀਆਂ ਕੈਜੂਅਲਟੀਜ਼ ਦੱਸਦੇ ਸੀਗੇ, ਮੌਤਾਂ, ਜ਼ਖਮੀ ਔਰ ਪ੍ਰਾਪਰਟੀ ਦਾ ਵਰਥ, ਲੇਕਿਨ ਇਹ BBC ਦੀ ਡਾਕੂਮੈਂਟਰੀ ਜਿਹਦਾ ਅਜੇ ਇੱਕ ਪਾਰਟ ਦਿਖਾਇਆ ਗਿਆ, ਦੂਸਰਾ ਅਗਲੇ ਹਫਤੇ ਦਿਖਾਇਆ ਜਾਣਾ, ਪਰ ਉਹਨੇ ਇਹਨਾਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ, ਔਨ ਦਾ ਡਿਫੈਂਸਿਵ ਹੋ ਗਿਆ। ਅਸੀਂ ਦੇਖਿਆ ਕਿ ਇੰਡੀਆ ਦੀ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਮਿਸਟਰ ਬਾਗਚੀ ਨੇ ਕੱਲ ਕਿਹਾ ਸੀ ਕਿ ਇਟ ਇਜ਼ ਅ ਪ੍ਰੋਪੇਗੈਂਡਾ। ਹੁਣ ਜੈਕ ਸਟਰਾ ਜੇ ਫੋਰਨ ਸੈਕਟਰੀ ਦੀ ਰਿਪੋਰਟ ਤੇ ਬੇਸਡ ਹੈ ਮੂਵੀ, ਪ੍ਰੋਪੇਗੈਂਡਾ ਤਾਂ ਨਾ ਹੋਇਆ, ਇਟਸ ਐਨ ਆਥੈਂਟਿਕ ਰਿਪੋਰਟ। ਫਿਰ ਉਹਨੇ ਕਿਹਾ ਜੀ ਇਹ ਕੋਲੋਨੀਅਲ ਮਾਈਂਡਸੈਟ ਕਿ ਇਹਨਾਂ ਦੇ ਦਿਮਾਗਾਂ 'ਚ ਉਹ ਬਾਦਸ਼ਾਹਤ ਵੜੀ ਹੋਈ ਹੈ, ਬਸਤੀਵਾਦ ਵੜਿਆ ਹੋਇਆ। ਲੇਕਿਨ ਇਸ ਬੁਖਲਾਹਟ ਤੋਂ ਇਹ ਅੰਦਾਜ਼ਾ ਜ਼ਰੂਰ ਹੁੰਦਾ ਹੈ ਕਿ ਵੀ ਕੋਈ ਨਾ ਕੋਈ ਪਰਪਸ ਜਦੋਂ ਅਸੀਂ ਦੇਖਦੇ ਹਾਂ ਕਿ ਡਾਕੂਮੈਂਟਰੀ ਦੇ ਦੂਜੇ ਪਾਰਟ 'ਚ ਕੀ ਆਏਗਾ, ਲੇਕਿਨ ਇੱਕ ਗੱਲ ਜ਼ਾਹਰ ਹੈ ਕਿ ਉਹਨਾਂ ਨੇ ਮੋਦੀ ਨੂੰ ਵਾਪਸ ਲਿਆ ਕੇ ਉਸ ਕਟਹਿਰੇ 'ਚ ਖੜਾ ਕਰ ਦਿੱਤਾ ਹੈ ਜਿਹੜਾ ਕਿ ਜੈਨੋਸਾਈਡ ਕਰਨ ਵਾਲਿਆਂ ਦਾ ਕਟਹਿਰਾ ਹੁੰਦਾ ਹੈ। ਹਾਲਾਂ
2002 ਤੋਂ ਲੈ ਕੇ 2014 ਤੱਕ 12 ਸਾਲ ਅਮਰੀਕਾ ਕੈਨੇਡਾ ਨੇ ਵੜਨ ਨਹੀਂ ਸੀ ਦਿੱਤਾ ਹੈ, ਉਸ ਦੇ ਉੱਤੇ ਸੀ। ਲੇਕਿਨ ਜਦੋਂ ਪ੍ਰਾਈਮ ਮਿਨਿਸਟਰ ਬਣ ਗਿਆ ਉਹਨਾਂ ਨੂੰ ਲੱਗਾ ਕਿ ਜੀ ਗੱਲ ਖਤਮ ਹੋ ਗਈ। ਹੁਣ ਆਲਮੋਸਟ ਕਿੰਨੇ ਸਾਲਾਂ ਬਾਅਦ 2014 ਦੇ ਪ੍ਰਾਈਮ ਮਿਨਿਸਟਰ ਬਣੇ ਵੀ ਉਹਨੂੰ 8 ਸਾਲ ਹੋ ਗਏ ਨੇ ਆਲਮੋਸਟ। ਹੁਣ 8 ਸਾਲ ਬਾਅਦ ਪ੍ਰਾਈਮ ਮਿਨਿਸਟਰ ਬਣਨ ਦੇ ਜਿਹੜੀ ਹੈ ਇਹ ਡਾਕੂਮੈਂਟਰੀ BBC ਦੀ ਇਹਦਾ ਰਿਲੀਜ਼ ਟਾਈਮ ਇਹ ਦੱਸ ਰਿਹਾ ਹੈ ਵੀ ਉਹਨਾਂ ਨੇ ਇਹ ਮੈਸੇਜ ਦਿੱਤਾ ਹੈ ਕਿ ਇਹ ਫ੍ਰੀ ਲੰਚ ਨਹੀਂ ਹੈਗਾ ਕਿ ਵੀ ਤੁਸੀਂ ਸਾਡੇ ਨਾਲ ਜਿਹੜਾ ਉਹ 20 ਗੱਲਾਂ ਕਰੀ ਜਾਓ ਤੇ ਅਲਟੀਮੇਟਲੀ 33 ਗੁਣਾ ਜ਼ਿਆਦਾ ਰਸ਼ੀਆ ਤੋਂ ਆਇਲ ਵੀ ਖਰੀਦੋ, ਉਹਨੂੰ ਐਗਰੈਸਰ ਵੀ ਨਾ ਮੰਨੋ। ਤੇ ਜੇ ਉਹਦੀਆਂ ਸੈਂਕਸ਼ਨਸ ਦੇ ਉੱਤੇ ਜੈ ਸ਼ੰਕਰ ਨੂੰ ਕਿਹਾ ਗਿਆ ਤੇ ਉਹ ਅੱਗੋਂ ਉਹਨਾਂ ਨੂੰ ਘੂਰਦਾ ਹੈ ਕਿ ਜੀ ਤੁਸੀਂ ਇੰਨੇ ਗੁਣਾ ਲੈਂਦੇ ਹੋ, ਤੁਸੀਂ ਇਹ ਕਰਦੇ ਹੋ, ਤੁਸੀਂ ਸਾਨੂੰ ਕੌਣ ਹੋ ਦੱਸਣ ਵਾਲੇ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਜਿਹੜਾ ਪਾਰਟ ਹੈ ਔਰ ਇਹਦੇ ਤੇ ਜਦੋਂ ਰਿਸ਼ੀ ਸੁਨਕ ਨੇ ਮੋਦੀ ਨੂੰ ਇਨਡਾਇਰੈਕਟਲੀ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ, ਇੰਡੀਆ ਨੇ ਪ੍ਰੋਪੇਗੈਂਡਾ ਕੀਤਾ। ਲੇਕਿਨ ਅੱਜ BBC ਨੇ ਅਗੇਨ ਕਿਹਾ BBC डिफेंड्स मोदी डॉक्यूमेंट्री एज रिगोरसली रिसर्च्ड। और BBC ने कहा कि भाई BBC on Friday defended its controversial series on Prime Minister Narendra Modi as a rigorously researched documentary that sought to highlight important issues a day after the Indian government condemned the program as a propaganda piece lacking objectivity। और ਉਹਦੇ ਚ ਉਹਨਾਂ ਨੇ ਕਿਹਾ spokesperson BBC ਦੇ ਨੇ the documentary was rigorously researched according to highest editorial standards कि जो स्टैंडर्ड ਹੁੰਦਾ ਹੈ ਪੂਰਾ ਰਿਸਰਚ ਦਾ। ਔਰ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਵੀ ਆਫ ਕੋਰਸ ਵੀ ਡੂ ਨਾਟ ਟੋਲਰੇਟ ਪਰਸੀਕਿਊਸ਼ਨ। ਇਹ ਤਾਂ ਉਹਨੇ ਰਿਸ਼ੀ ਸੁਨਕ ਨੇ ਕਵਰ ਕਰਨ ਦੀ ਕੋਸ਼ਿਸ਼ ਕੀਤੀ। ਔਰ ਉਹਦੇ ਚ ਉਹਨਾਂ ਨੇ BBC ਨੇ ਕਿਹਾ कि a wide range of voices, witnesses and experts were approached and we have featured a range of opinions. This includes responses from people in the BJP. We offered the Indian government a right to reply to the matters raised in the series. It declined to respond। ਉਹਨੇ ਕਿਹਾ ਜੀ ਅਸੀਂ ਰਿਪੋਰਟ ਜੈਕ ਸਟ੍ਰॉ ਦੀ ਹੈ ਪਰ ਅਸੀਂ ਜਿਹੜੇ ਅੱਡ ਉਸ ਜੈਨੋਸਾਈਡ ਨਾਲ ਰਿਲੇਟਡ ਜਿਹੜੀਆਂ ਵਿਟਨੈਸਿਸ ਸੀ, ਸਫਰਰ ਸੀ ਔਰ ਈਵਨ ਇਨਕਲੂਡਿੰਗ BJP ਦੇ ਲੋਕ, ਉਹਨਾਂ ਨੂੰ ਵੀ ਅਸੀਂ ਇੰਟਰਵਿਊ ਕੀਤਾ ਇਸ ਡਾਕੂਮੈਂਟਰੀ ਲਈ। ਔਰ ਅਸੀਂ ਤਾਂ ਇੰਡੀਅਨ ਗਵਰਨਮੈਂਟ ਨੂੰ ਵੀ ਕਿਹਾ ਸੀ ਕਿ ਭਾਈ ਜਿਹੜੇ ਸਵਾਲ ਇਹਨਾਂ ਸੀਰੀਜ਼ ਦੇ ਵਿੱਚ ਚੁੱਕੇ ਗਏ ਨੇ ਜੇ ਉਹ ਉਹਨਾਂ ਦਾ ਕੋਈ ਜਵਾਬ ਦੇਣਾ ਚਾਹਣ ਤੇ ਅਸੀਂ ਉਹਨੂੰ ਇਨਕਲੂਡ ਕਰਾਂਗੇ। ਪਰ ਇੰਡੀਅਨ ਗਵਰਨਮੈਂਟ ਨੇ ਦੇ ਡਿਕਲਾਈਨਡ ਟੂ ਰਿਸਪੌਂਡ। ਸੋ ਇੱਕ ਤਾਂ UK ਵੱਲੋਂ ਮੈਂ ਸਮਝਦਾ ਇਹ ਟਾਈਮਿੰਗ ਇਹ ਨਰਿੰਦਰ ਮੋਦੀ ਨੂੰ ਦੱਸ ਰਹੇ, ਉਹ ਤਾਂ ਕਹਿ ਰਹੇ ਅਸੀਂ ਵਿਸ਼ਵ ਗੁਰੂ ਬਣ ਗਏ, ਉਹ ਕਹਿ ਰਹੇ ਨੇ ਤੂੰ ਜ਼ਿੰਮੇਵਾਰ ਹੈ 2002 ਚ ਮੁਸਲਮਾਨਾਂ ਦੀ ਨਸਲਕੁਸ਼ੀ ਲਈ। ਸੋ ਪਹਿਲਾ ਮੈਸੇਜ ਇਹ ਹੈ। ਹੁਣ ਅਮਰੀਕਾ ਦੀ ਗੱਲ ਕਰੀਏ। ਹੁਣ ਜਿਹੜਾ ਐਂਬੈਸਡਰ ਹੁੰਦਾ ਹੈ ਜਾਂ ਹਾਈ ਕਮਿਸ਼ਨਰ ਹੁੰਦਾ ਹੈ, ਕਿਉਂਕਿ ਕਾਮਨਵੈਲਥ ਕੰਟਰੀਜ਼ ਵਾਲੇ ਹਾਈ ਕਮਿਸ਼ਨਰ ਅਪਾਇੰਟ ਕਰਦੇ ਨੇ, ਅਮਰੀਕਾ ਐਂਬੈਸਡਰ, ਇਹ ਮੇਨ ਲਿੰਕ ਹੁੰਦਾ ਹੈ ਜਿਹੜਾ ਕਿ ਦੋ ਮੁਲਕਾਂ ਦੇ ਵਿਚਾਲੇ ਜਿਹੜੇ ਡਿਪਲੋਮੈਟਿਕ ਰਿਲੇਸ਼ਨਸ ਨੇ, ਕੂਟਨੀਤੀ ਜਿਹਨੂੰ ਜਿਹੜਾ ਲਫ਼ਜ਼ ਪੰਜਾਬੀ ਵਾਲਿਆਂ ਨੇ ਹਿੰਦੀ ਵਾਲਿਆਂ ਤੋਂ ਹੀ ਬਾਏ ਕੀਤਾ ਹੋਇਆ ਇਸਤੇਮਾਲ ਹੁੰਦਾ। ਬਿਲਕੁਲ। ਹੁਣ ਇੱਕ ਪਾਸੇ ਤੁਸੀਂ ਕਹੋ ਜੀ ਵੀ ਭਾਰਤ ਸਟ੍ਰੈਟੇਜਿਕ ਪਾਰਟਨਰ ਹੈ ਅਮਰੀਕਾ ਦਾ, ਕੁਆਡ ਦਾ ਹਿੱਸਾ ਵੀ ਬਣ ਗਿਆ, ਚੀਨ ਦੇ ਅਗੇਂਸਟ ਵੀ ਮੋਢਾ ਦਿੱਤਾ ਹੈ, ਪਰ ਪਿਛਲੇ 2 ਸਾਲ ਤੋਂ ਅਮਰੀਕਾ ਦਾ ਇੰਡੀਆ 'ਚ ਕੋਈ ਐਂਬੈਸਡਰ ਨਹੀਂ ਹੈ। ਉਸ ਤੋਂ ਪਹਿਲਾਂ ਇੱਕ ਵਰਮਾ ਸੀ। ਹੁਣ ਉਹ ਕਾਰਜਕਾਰੀ ਜਿਹੜੇ ਹੁੰਦੇ ਨੇ ਕਿ ਭਾਈ ਕਿਸੇ ਨੇ ਚਾਰਜ ਲੈ, ਪਰ ਦੇयर इज नो ਐਂਬੈਸਡਰ। ਹੁਣ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦੇ ਔਰ ਅੱਜ ਇਹਦੇ ਤੇ BBC ਨੇ ਕਿ ਵੀ ਕੀ ਇਹ ਵੀ ਬਾਈਡਨ ਨੂੰ ਬਣਿਆ ਵੀ 2 ਸਾਲ ਹੋ ਗਏ ਨੇ। ਹਾਲਾਂ ਇੱਕੋ LA ਦਾ ਮੇਅਰ ਸੀ, ਉਹਨੂੰ ਅਪਾਇੰਟ ਕੀਤਾ ਸੀ, ਉਹਦੇ ਤੇ ਕੋਈ ਹੋਰ ਆ ਗਿਆ, ਕਿਉਂਕਿ ਇੱਥੇ ਜਿਹਨੂੰ ਐਂਬੈਸਡਰ ਵੀ ਅਪਾਇੰਟ ਕੀਤਾ ਜਾਂਦਾ ਉਹ ਸੈਨੇਟ ਉਹਦੀ ਕਨਫਰਮੇਸ਼ਨ ਕਰਦੀ ਹੈ। ਉਹਦੀ ਕਨਫਰਮੇਸ਼ਨ ਨਹੀਂ ਹੋਈ ਅਮਰੀਕਾ 'ਚ, ਹੋ ਰਹੇ ਇੰਨੇ ਇਸ਼ੂ, ਯੂਕਰੇਨ ਵਾਰ ਆ ਗਈ। ਦੂਜਾ ਅਮਰੀਕਾ ਦਾ ਤਾਂ ਇਹੀ ਕਹਿਣਾ ਹੈ ਕਿ ਜੀ ਵੀ ਆਰ ਬਿਜ਼ੀ ਹੀਅਰ। ਪਰ ਇਹ ਵੀ ਅਮਰੀਕਾ ਦਾ ਔਰ ਇੰਡੀਆ ਦੇ ਜਿਹੜੇ ਹੁਣ ਜਦੋਂ UK ਨੇ ਡਾਕੂਮੈਂਟਰੀ BBC ਦੀ ਆਈ ਤੇ ਨਾਲ ਦੀ ਨਾਲ ਇਹਨਾਂ ਨੇ ਇਹ ਅੱਜ ਡਿਸਕਸ਼ਨ BBC ਤੇ ਇਹਨਾਂ ਦੇ ਇੱਕ ਹੈ ਕਿ ਕੀ ਭਾਰਤ ਦੇ ਵਿੱਚ ਅਮਰੀਕਾ ਕੋਈ ਐਂਬੈਸਡਰ ਨਾ ਭੇਜ ਕੇ ਇਹ ਤਾਂ ਨਹੀਂ ਦੱਸ ਰਿਹਾ ਵੀ ਅਸੀਂ ਤੁਹਾਨੂੰ ਕੁਝ ਨਹੀਂ ਸਮਝਦੇ। ਹੁਣ 2 ਸਾਲ ਹੋ ਗਏ ਨਾ, ਗੱਲ ਤਾਂ ਠੀਕ ਹੈ ਕਿ ਵੀ ਜਿੱਥੇ ਇੰਨਾ, ਔਰ ਉਹਨੇ ਹੀ ਇਸ ਆਰਟੀਕਲ 'ਚ ਉਹ ਡਿਸਕਸ ਕਰਦੇ ਨੇ ਕਿ ਜੀ ਦੇਖੋ 1962 ਜਦੋਂ ਚੀਨ ਔਰ ਭਾਰਤ ਦੀ ਟੱਕਰ ਹੋਈ, ਉਦੋਂ ਜਿਹੜਾ ਐਂਬੈਸਡਰ ਸੀ ਅਮਰੀਕਾ ਦਾ ਭਾਰਤ ਦੇ ਵਿੱਚ, ਉਹਨੇ ਬੜੀ ਮਦਦ ਕੀਤੀ ਉਹ ਨਹਿਰੂ ਦੇ ਔਰ ਕੈਨੇਡੀ ਨੂੰ ਨੇੜੇ ਲਿਆਉਣ ਦੀ, ਕਿਉਂਕਿ ਜਿਹੜਾ
ਭਾਰਤ ਤਾਂ ਰਸ਼ੀਆ ਸੋਵੀਅਤ ਯੂਨੀਅਨ ਦੇ ਨੇੜੇ ਸੀ, ਸਟਾਲਿਨ ਔਰ ਦੂਜਿਆਂ ਤੀਜਿਆਂ ਦੇ। ਉਹਨੇ ਕਿਹਾ ਜੀ ਫਿਰ ਉਸੇ ਹੀ ਐਂਬੈਸਡਰ ਦੀ ਮਦਦ ਦੇ ਨਾਲ ਜਿਹੜਾ ਅਮਰੀਕਨ ਵੈਪਨ ਜਿਹੜੇ ਨੇ ਉਹ ਇੰਡੀਆ 'ਚ ਪਹੁੰਚੇ। ਨਹਿਰੂ ਔਰ ਕੈਨੇਡੀ ਇੱਕ ਲਾਈਨ ਤੇ ਆਏ ਔਰ ਭਾਰਤ ਦਾ ਬਚਾਅ ਹੋਇਆ। ਹੁਣ ਇਹਨੂੰ ਉਹ ਕਹਿ ਕੇ ਕਹਿੰਦੇ ਨੇ ਵੀ ਸਿਚੁਏਸ਼ਨ 62 ਦੇ ਵਿੱਚ ਬਿਲਕੁਲ ਡਿਫਰੈਂਟ ਹੁੰਦੀ ਜੇ ਐਂਬੈਸਡਰ ਸਿੰਪੈਥ ਹੈ। ਉਹ ਐਂਬੈਸਡਰ ਕੈਨੇਡੀ ਦਾ ਵੀ ਪਰਸਨਲ ਦੋਸਤ ਸੀ, ਯਾਰ ਸੀ, ਤੇ ਨਹਿਰੂ ਦੇ ਨਾਲ ਵੀ ਉਹਦੇ ਚੰਗੇ ਸੰਬੰਧ ਸੀ ਕਿ ਵੀ ਉਦੋਂ ਜੇ ਕ੍ਰਾਈਸਿਸ ਹੋਇਆ ਤੇ ਉਹਨੇ ਦੋਨਾਂ ਨੂੰ ਨੇੜੇ ਲਿਆ ਕੇ ਖੜਾ ਕਰਤਾ। ਉਹ ਕਹਿਣਾ ਇਹ ਚਾਹੁੰਦੇ ਨੇ ਵੀ ਚੀਨ ਸਿਰ ਤੇ ਆ ਕੇ ਬੈਠਾ ਹੈ, ਜੇ ਚੀਨ ਨੇ ਪੁੱਠੀ ਚਪੇੜ ਵੀ ਮਾਰੀ ਤੇ ਐਂਬੈਸਡਰ ਤਾਂ ਅਮਰੀਕਾ ਦਾ ਕੋਈ ਹੈ ਹੀ ਨਹੀਂ ਦਿੱਲੀ 'ਚ, ਕੋਆਰਡੀਨੇਟ ਕਿਹਨੇ ਕਰਵਾਉਣਾ? ਕੋਈ ਵੀ ਜੇ ਮਦਦ ਦੀ ਲੋੜ ਹੈ ਮਦਦ ਪਹੁੰਚਾਉਣ ਲਈ। ਉਹਨਾਂ ਨੇ ਕਿਹਾ ਵੀ ਕਿਤੇ ਇਹ ਤਾਂ ਨਹੀਂ ਹੈ ਵੀ ਭਾਰਤ ਨੇ, ਕਿਉਂਕਿ ਹੁਣ 1 ਸਾਲ ਤਾਂ ਯੂਕਰੇਨ ਦੀ ਜੰਗ ਨੂੰ ਹੋ ਜਾਣਾ ਫਰਵਰੀ ਦੇ ਵਿੱਚ, ਕਿ ਵੀ ਜਿਹੜਾ ਇੰਡੀਆ ਨੇ ਯੂਕਰੇਨ ਦੇ ਮਾਮਲੇ ਦੇ ਵਿੱਚ ਕੜੀ ਘੋਲੀ ਹੈ, ਅਮਰੀਕਾ ਉਹਨੂੰ ਜਿਹੜਾ ਉਹ ਪਨਿਸ਼ ਵੀ ਕਰ ਰਿਹਾ, ਦੱਸ ਕੇ ਵੀ ਅਸੀਂ ਤੁਹਾਨੂੰ ਇੰਪੋਰਟੈਂਟ ਨਹੀਂ ਸਮਝਦੇ, ਵੀ ਅਸੀਂ ਆਪਣਾ ਕੋਈ ਐਂਬੈਸਡਰ ਵੀ ਨਹੀਂ ਲਾ ਰਹੇ। ਇਹ ਸਵਾਲੀਆ ਨਿਸ਼ਾਨ ਹੈ ਇਹਦੇ ਤੇ। ਪਰ ਇਹ ਇੱਕ ਨੁਕਤਾ ਜਿਹੜਾ ਹੈ ਉਹ ਕਾਫੀ ਜਿਹੜਾ ਉਹ ਅਹਿਮੀਅਤ ਲੈ ਰਿਹਾ ਹੈ ਕਿ ਵੀ ਇਹ ਬਾਈਡਨ ਐਡਮਿਨਿਸਟ੍ਰੇਸ਼ਨ, ਸੈਨੇਟ ਵੀ ਹੁਣ ਮੀਟਿੰਗਸ ਤਾਂ ਹੁੰਦੀਆਂ ਨੇ, ਬਾਕੀ ਇਸ਼ੂ ਵੀ ਤਾਂ ਰਿਜ਼ੋਲਵ। ਇਹ ਕਿਹੜਾ ਯੂਕਰੇਨ ਵਾਰ 'ਚ ਅਮਰੀਕਾ ਦੇ ਸੋਲਜਰ ਫਸੇ ਹੋਏ ਨੇ ਕਿ ਜਿਹਦੇ 'ਚ ਉਹਨਾਂ ਕੋਲ ਵਕਤ ਨਹੀਂ ਹੈ। 20 ਸਾਲ ਦੇ ਵਿੱਚ ਵੀ ਕਿਉਂ ਨਹੀਂ ਉਹਨਾਂ ਨੇ ਪੁਸ਼ ਕੀਤਾ, ਅਮਰੀਕਾ ਨੇ, ਬਾਈਡਨ ਨੇ, ਵਾਈਟ ਹਾਊਸ ਨੇ, ਜਿਹਦੇ 'ਚ 130 ਤੋਂ ਜ਼ਿਆਦਾ ਬੰਦੇ ਇਹਨਾਂ ਦੇ ਲਾਏ ਹੋਏ ਨੇ ਇੰਡੀਅਨ ਓਰੀਜਨ ਦੇ। ਉਹਨਾਂ ਨੇ ਕਿਹਾ ਵੀ ਕਿਤੇ ਨਾ ਕਿਤੇ ਅਮਰੀਕਾ ਇੰਡੀਆ ਨੂੰ ਡਿਪਲੋਮੈਟਿਕ ਸਨਬ ਵੀ ਦੇ ਰਿਹਾ ਹੈ ਕਿ ਬੰਦੇ ਦੇ ਪੁੱਤ ਬਣੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੰਡੀਅਨ ਸਟੇਟ ਟੈਰਰਿਜ਼ਮ ਖਿਲਾਫ ਅਤੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ 26 ਜਨਵਰੀ 2023 ਦਿਨ ਵੀਰਵਾਰ ਨੂੰ ਵਾਸ਼ਿੰਗਟਨ ਡੀਸੀ ਸਥਿਤ ਇੰਡੀਅਨ ਅੰਬੈਸੀ ਸਾਹਮਣੇ ਜ਼ੋਰਦਾਰ ਰੋਸ ਵਿਖਾਵਾ ਡੀਐਮਵੀ ਏਰੀਆ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਥਾਨਕ ਸਿੱਖ ਸੰਗਤਾਂ ਨੂੰ ਇਸ ਪ੍ਰੋਟੈਸਟ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਮੋਦੀ ਹਕੂਮਤ ਦੀਆਂ ਨੀਤੀਆਂ ਖਿਲਾਫ ਸਵੇਰੇ 11 ਵਜੇ 2107 ਮੈਸੇਚਿਉਸੇਟਸ ਐਵਨਿਊ ਨਾਰਥ ਵੈਸਟ ਵਿਖੇ ਪਹੁੰਚੋ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਯੂਕੇ, ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਆਇਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਵਿੱਚ ਸਿੰਧੀ ਸਮਾਜ ਅਤੇ ਸਿੱਖ ਕੌਮ ਵਿਚਾਲੇ ਕੁੜਿੱਤਣ ਦੀਆਂ ਖਬਰਾਂ ਸਨ। ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਲੈ ਕੇ ਪੰਜਾਬ ਦੀ ਕਿਸੇ ਸਤਿਕਾਰ ਕਮੇਟੀ ਵੱਲੋਂ ਕੀਤੀ ਗਈ ਆਪ ਮੁਹਾਰੀ ਕਾਰਵਾਈ ਨੂੰ ਸਿੰਧੀ ਸਮਾਜ ਵਿੱਚ ਨਿਰਾਸ਼ਤਾ ਪੈਦਾ ਕੀਤੀ ਗਈ ਸੀ। ਸੋ ਸਿੰਧੀ ਸਮਾਜ ਨਾਲ ਸਿੱਖ ਧਰਮ ਦਾ ਕਦੋਂ ਤੋਂ ਜੁੜਾ ਹੈ ਅਤੇ ਕਿੱਥੇ ਕਮੀਆਂ ਹਨ, ਇਸ ਦੇ ਬਾਰੇ ਆਪਾਂ ਪੰਛੀ ਝਾਤ ਡਾਕਟਰ ਸਾਹਿਬ ਕੋਲੋਂ ਮਰਵਾਉਂਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਨੂੰ ਇਸ ਗੱਲ ਦੇ ਉੱਤੇ ਤਸੱਲੀ ਔਰ ਖੁਸ਼ੀ ਹੁੰਦੀ ਹੈ ਵੀ ਕਈ ਵਾਰ ਜਿਹੜਾ ਇਸ਼ੂ ਅਸੀਂ ਇੱਥੇ ਓਬਜੈਕਟਿਵਲੀ ਕੋਈ ਮਨ 'ਚ ਇਹ ਰੱਖ ਕੇ ਨਹੀਂ ਕਿ ਕਿਸੇ ਨੂੰ ਨੀਵਾਂ ਦਿਖਾਉਣਾ ਹੈ ਜਾਂ ਕਿਸੇ ਦੀ ਤੋਹੀਨ ਕਰਨੀ ਹੈ, ਪਰ ਸਾਡਾ ਕ੍ਰਾਈਟੇਰੀਆ ਪੰਥ ਦੀ ਚੜ੍ਹਦੀ ਕਲਾ ਹੈ, ਸਿੱਖੀ ਵੈਲਿਊਜ਼ ਨੂੰ ਮੱਦੇਨਜ਼ਰ ਰੱਖਦੇ ਹਾਂ। ਕਿਸੇ ਵੀ ਸਥਿਤੀ ਦੇ ਵਿੱਚ ਜਿਹੜੀ ਗੱਲ ਸਾਨੂੰ ਲੱਗਦਾ ਹੈ ਕਿ ਵੀ ਕੋਈ ਐਕਟੀਵਿਟੀ ਜਾਂ ਕੋਈ ਐਕਸ਼ਨ ਮੁੱਢਲੇ ਤੌਰ ਤੇ ਸਿੱਖਾਂ ਦੇ ਸਿੱਖੀ ਦੇ ਖਿਲਾਫ ਜਾਂਦਾ, ਅਸੀਂ ਉਸ ਦੇ ਉੱਤੇ ਇੱਕ ਬੈਲੈਂਸਡ ਪਹੁੰਚ ਦੇਣ ਦੀ ਕੋਸ਼ਿਸ਼ ਕਰਦੇ। ਜਿਵੇਂ ਕੌਮੀ ਇਨਸਾਫ ਮੋਰਚੇ ਦੇ ਉੱਤੇ ਜਿਵੇਂ ਹਰਚਰਨ ਸਿੰਘ ਧਾਮੀ ਜਦੋਂ ਉਹਨਾਂ ਦੀ ਕਾਰ ਦੇ ਉੱਤੇ ਅਟੈਕ ਹੁੰਦਾ ਹੈ, ਉਸ ਤੋਂ ਬਾਅਦ ਅਸੀਂ ਫੌਰਨ ਐਨਾਲਿਸਿਸ ਕਰਕੇ ਆਪਣਾ ਇਹ ਕਿਹਾ ਸੀ ਕਿ ਵੀ ਦੇਖੋ, ਹਾਲਾਂ ਇਹਨਾਂ ਦੇ ਨਾਲ ਇਹ ਨਹੀਂ ਹੈ ਕਿ ਬਾਦਲ ਦਲ ਜਿਹੜਾ ਉਹ ਕੋਈ ਦੁੱਧ ਧੋਤਾ ਹੈ, ਉਹਨਾਂ ਦੇ ਨਾਲ ਪੰਥ ਨੇ ਸੈਟਲ ਕਰਨਾ ਜੋ ਵੀ ਹੈ। ਲੇਕਿਨ ਜਦੋਂ ਤੁਸੀਂ ਕੌਮੀ ਇੱਕ ਮੁੱਦੇ ਦੇ ਉੱਤੇ ਫੋਕਸ ਰੱਖ ਕੇ ਤੁਰਦੇ ਹੋ ਕਿ ਭਾਈ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣੀ ਹੈ, ਅਸੀਂ ਬਹਿਬਲ ਕਲਾਂ ਔਰ ਬਰਗਾੜੀ ਦਾ ਇਨਸਾਫ ਲੈਣਾ, ਫਿਰ ਇਹ ਦੋ ਨੁਕਤੇ ਜਿਹੜੇ ਪੰਜਾਬ ਗੌਰਮੈਂਟ ਔਰ ਦਿੱਲੀ ਗੌਰਮੈਂਟ ਨਾਲ ਸੰਬੰਧਿਤ ਨੇ
ਉਹਨਾਂ ਦੇ ਉੱਤੇ ਫੋਕਸ ਰਹੇ, ਫਿਰ ਤੁਸੀਂ ਘੱਟੋ ਘੱਟ ਆਪਣੀ ਤਾਕਤ ਨੂੰ ਇੱਕ ਦੂਸਰੇ ਦੇ ਪ੍ਰਤੀ ਨੈਗੇਟਿਵਿਟੀ ਲਈ ਨਾ ਵਰਤੋ। ਔਰ ਬਾਅਦ ਦੇ ਵਿੱਚ ਬਹੁਤ ਸਾਰਿਆਂ ਦੇ ਰਿਐਕਸ਼ਨ ਉਸ ਦੇ ਉੱਤੇ ਹੀ ਆਏ ਔਰ ਈਵਨ ਕੌਮੀ ਇਨਸਾਫ ਮੋਰਚਾ ਦੇ ਪ੍ਰਬੰਧਕਾਂ ਨੇ ਵੀ ਇਸ ਦੇ ਉੱਤੇ ਜਿਹੜਾ ਹੈ ਉਹ ਠੀਕ ਅਪਰੋਚ ਲਈ। ਜਸਦਰ ਹਵਾਰਾ ਦਾ ਵੀ ਮੈਸੇਜ ਆਇਆ। ਇਸੇ ਤਰ੍ਹਾਂ ਜਦੋਂ ਇਹ ਖਬਰ ਆਈ ਕਿ ਭਾਈ ਇੰਦੌਰ ਦੇ ਵਿੱਚ ਕਿਵੇਂ ਪੰਜਾਬ ਦੀ ਕੋਈ ਸਤਕਾਰ ਕਮੇਟੀ ਵਾਲੇ ਕਿਹਦੇ ਸੱਦੇ ਤੇ ਗਏ ਪਤਾ ਨਹੀਂ, ਪਰ ਉਹਨਾਂ ਨੇ ਜਾ ਕੇ ਕੁਝ ਸਿੰਧੀ ਘਰਾਂ ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕੇ, ਇਹ ਕਹਿ ਕੇ ਕਿ ਵੀ ਵਿੱਚ ਹੀ ਤੁਸੀਂ ਜਿਹੜਾ ਹੈ ਉਹ ਹੋਰ ਵੀ ਕੰਮ ਮੂਰਤੀਆਂ ਵੀ ਪੂਜੀ ਜਾਂਦੇ ਹੋ, ਮਰਿਆਦਾ ਭੰਗ ਕਰਦੇ ਹੋ ਤੁਸੀਂ। ਔਰ ਉਸ ਦਾ ਇੰਨਾ ਕਸਰ ਹੋਇਆ ਔਰ ਮੈਨੂੰ ਬਾਅਦ ਪਤਾ ਲੱਗਾ ਕਿ 1500 ਦੇ ਕਰੀਬ ਸਿੰਧੀ ਫੈਮਲੀਜ਼ ਇੰਦੌਰ ਦੇ ਵਿੱਚ ਰਹਿੰਦੀਆਂ ਨੇ ਔਰ 92 ਘਰਾਂ ਚ, ਔਰ ਉੱਥੇ ਕੁਝ ਐਸੇ ਉਹਨਾਂ ਦੇ ਇਕੱਲੇ ਘਰ ਹੀ ਨਹੀਂ ਸੀ, ਕੁਝ ਉਹਨਾਂ ਦੇ ਜਿਹੜੇ ਸਿੰਧੀ ਦਰਬਾਰ ਨੇ ਉੱਥੋਂ ਵੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕ ਕੇ ਗੁਰਦੁਆਰਾ ਸਾਹਿਬ ਪਹੁੰਚਾ ਦਿੱਤੇ ਔਰ ਕੁਝ ਜਿਹੜੇ ਨੇ ਉਹ ਰੋ ਰਹੇ ਸੀ ਭਾਵਕ ਹੋ ਕੇ। ਔਰ ਇਸ ਨੂੰ ਅਸੀਂ ਸਮਝਿਆ ਕਿ ਵੀ ਇਹ ਕੰਮ ਠੀਕ ਨਹੀਂ ਹੈ, ਇਹਦੇ ਚ ਕਿਤੇ ਨਾ ਦੋਨੋਂ ਪਾਸਿਆਂ ਨੂੰ ਜਿਹੜਾ ਬਿਠਾ ਕੇ ਇਹ ਸਮਝਣ ਦੀ ਲੋੜ ਹੈ ਕਿ ਭਾਈ ਜਿਹੜੇ ਸਿੰਧੀ ਕੁਛ ਇਹ ਨਹੀਂ ਹੈ ਵੀ ਉਹ ਕੋਈ ਜਾਣ ਬੁੱਝ ਕੇ ਕਰਦੇ ਨੇ, ਉਹਨਾਂ ਦਾ ਹਿੱਸਾ ਹੀ ਮਿਕਸ ਜਿਹਾ ਕੰਮ ਰਿਹਾ ਉਹਨਾਂ ਦੇ। ਔਰ ਉਹ ਜਦੋਂ ਨਨਕਾਣਾ ਸਾਹਿਬ ਜਾਂ ਦੂਸਰੇ ਸਿੰਧ ਤੋਂ ਯਾਤਰੀ ਆਉਂਦੇ ਨੇ, ਸਪੈਸ਼ਲ ਟ੍ਰੇਨਾਂ ਹੁੰਦੀਆਂ ਨੇ, ਗੁਰਪੁਰ ਪਾਕਿਸਤਾਨ ਸਰਕਾਰ ਸਪੈਸ਼ਲ ਟ੍ਰੇਨ ਜਿਹੜੀ ਸਿੰਧ ਦੀ ਕੈਪੀਟਲ ਹੈਦਰਾਬਾਦ ਤੋਂ ਦੂਸਰੇ ਚਲਾਉਂਦੀ ਹੈ, ਤੇ ਉਹ ਆਪਣੇ ਆਪ ਨੂੰ ਕਹਿੰਦੇ ਵੀ ਸੇਵਕ ਲਫ਼ਜ਼ ਇਸਤੇਮਾਲ ਕਰਦੇ ਨੇ, ਨਾਨਕ ਸੇਵਕ, ਜਾਂ ਉਹਨਾਂ ਨੂੰ ਆਮ ਲੋਕ ਨਾਨਕ ਪੰਥੀ ਕਹਿੰਦੇ ਨੇ। ਸੋ ਉਹ ਪੰਜ ਕਕਾਰੀ ਖਾਲਸੇ ਦੀ ਰਹਿਤ ਮਰਿਆਦਾ ਦੇ ਧਾਰਨੀ ਨਹੀਂ ਨੇ ਔਰ ਕੁਝ ਹਾਲਤਾਂ ਦੇ ਵਿੱਚ ਉਹਨਾਂ ਦੇ ਵਿੱਚ ਉਹ ਜਿਹੜੀਆਂ ਪ੍ਰੈਕਟਿਸਿਸ ਨੇ ਜਿਹੜੀਆਂ ਹਿੰਦੂ ਰੌ ਰੀਤਾਂ ਚੋਂ ਵੀ ਆਈਆਂ, ਕੁਝ ਜਿਹੜੀਆਂ ਉਹਨਾਂ ਦੇ ਆਪਣੇ ਪਰਿਵਾਰਕ ਪੁਰਖਿਆਂ ਤੋਂ ਵੀ ਚੱਲੀਆਂ, ਇੱਕ ਵਪਾਰਕ ਕਮਿਊਨਿਟੀ ਵੀ ਹੈ। ਸੋ ਇਸ ਲਈ ਅਸੀਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਭਾਈ ਇਸ ਪਾਰਟ ਨੂੰ ਬੜੇ ਇਹ ਸੈਂਸਿਟਿਵ ਮੁੱਦਾ ਹੈ, ਇਹ ਸਾਡੀ ਸਿੱਖੀ ਦੀ ਜ਼ਮੀਨ ਵੀ ਹੈ, ਕਿਉਂਕਿ ਇਹ ਉਹ ਸਟੈਪ ਹੈ ਜਿਹਦੇ ਚੋਂ ਅੱਗੋਂ ਵੀ ਸਿੱਖੀ ਵੱਲ ਪੰਜ ਕਕਾਰੀ ਰੂਪ ਵੱਲ ਆਉਂਦੇ ਨੇ। ਔਰ ਵੈਸੇ ਵੀ ਸਿੱਖੀ ਦਾ ਰਸਤਾ ਤਾਂ ਜਿਹੜਾ ਉਹ ਪਿਆਰ ਦਾ ਹੈ, ਕਿਸੇ ਨਾਲ ਵੀ ਤੁਸੀਂ ਜਿਹੜਾ ਉਹ ਨਫ਼ਰਤ ਨਾਲ ਜਾਂ ਧੱਕਾ ਕਰਨ ਦੀ ਤਾਂ ਲਾਈਨ ਹੀ ਨਹੀਂ। ਔਰ ਸਾਡੇ ਉਸ ਸੈਗਮੈਂਟ ਦੇ ਉੱਤੇ ਵੀ ਸਾਡੇ ਵੀਰਾਂ ਨੇ, ਜਿਵੇਂ ਗੁਰਦਰਸ਼ਨ ਸਿੰਘ ਹੋਰਾਂ ਨੇ ਲਿਖਿਆ ਸੀ ਕਿ ਵੀ ਸਤਕਾਰ ਕਮੇਟੀ ਵਾਲਿਆਂ ਨੂੰ ਕੌਣ ਅਧਿਕਾਰ ਦੇ ਰਿਹਾ ਸਭ ਕੁਝ ਕਰਨ ਲਈ, ਇਹਨਾਂ ਦੀ ਛਿੱਤਰ ਪਰੇਡ ਕੀਤੀ ਜਾਣੀ ਚਾਹੀਦੀ ਹੈ। ਸਿੱਖ ਵਿਰੋਧੀ ਤਾਕਤਾਂ ਦੇ ਟਾਊਟ ਹਨ, ਇਹ ਕਿਵੇਂ ਠੇਕਾ ਲਈ ਫਿਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ। ਹਾਲਾਂਕਿ ਮੈਨੂੰ ਇਹ ਲੱਗਦਾ ਵੀ ਇੰਟੈਂਸ਼ਨ ਉਹਨਾਂ ਦੀ ਵੀ ਮਾੜੀ ਨਹੀਂ ਹੋਏਗੀ, ਉਹਨਾਂ ਨੂੰ ਜਿਹਨੇ ਵੀ ਇਨਵਾਈਟ ਕੀਤਾ ਕਿ ਜੀ ਇਹ ਹੈ, ਔਰ ਇਹ ਲੋਕਲ ਇਸ਼ੂ ਹੁੰਦੇ ਨੇ ਕਈ ਵਾਰ ਸਮਝਣ ਵਾਲੇ। ਔਰ ਦੂਜੇ ਇੱਕ ਵੀਰ ਕੁਲਦੀਪ ਸਿੱਧੂ ਨੇ ਸਿੰਧੀਆਂ ਦੇ ਉੱਤੇ ਕਿਹਾ, ਉਹਨਾਂ ਨੇ ਕਿਹਾ ਜੀ ਇਹਨਾਂ ਦਾ 1984 ਚ ਐਂਟੀ ਸਿੱਖ ਫੋਰਸਿਸ ਨਾਲ ਹੀ ਖੜੇ ਸੀ। ਮੈਂ ਪਰਸਨਲ ਵਿਟਨੈਸ ਹੈ ਕਿ ਸਿੰਧੀ ਵਿਮਨ ਡਾਕਟਰਸ ਜਿਹੜੀਆਂ ਸੀ ਉਹਨਾਂ ਨੇ ਨਵੰਬਰ 84 ਚ ਦਿੱਲੀ ਚ ਸਿੱਖਾਂ ਦਾ ਇਲਾਜ ਕਰਨ ਤੋਂ ਨਾ ਕਰ ਦਿੱਤੀ ਸੀ। ਦੇਖੋ ਕੁਛ ਨਾ ਕੁਛ ਘਟਨਾਵਾਂ ਐਸੀਆਂ ਜ਼ਰੂਰ ਹੋਈਆਂ ਹੋਣਗੀਆਂ, ਕਈਆਂ ਨੇ ਜਿੱਥੇ ਸਿੰਧੀ ਗੁਰਦੁਆਰਾ ਲਿਖਿਆ ਸੀ ਉਹਦੇ ਬਾਹਰ ਨਵੰਬਰ 84 ਤੋਂ ਬਾਅਦ ਮੰਦਿਰ ਵੀ ਲਿਖ ਦਿੱਤਾ ਸੀ। ਲੇਕਿਨ ਇਸ ਗੱਲ ਦਾ ਵੀ ਧਿਆਨ ਰਹੇ ਕਿ ਨਾਲ ਦੀ ਨਾਲ ਹਿੰਦੂ ਆਰਗੇਨਾਈਜੇਸ਼ਨਾਂ ਨੇ ਕਿਹਾ ਜੀ ਹੁਣ ਤੁਸੀਂ ਸਾਡੀ ਰਮਾਇਣ ਮਹਾਭਾਰਤ ਰੱਖੋ ਘਰਾਂ 'ਚ, ਕੋਈ ਤੁਹਾਨੂੰ ਜਿਵੇਂ ਮਰਜ਼ੀ ਰੱਖੋ, ਕੋਈ ਨਹੀਂ। ਸੋ ਉਸ ਤੋਂ ਮੈਨੂੰ ਇਹ ਲੱਗਾ ਕਿ ਵੀ ਇਹ ਜਿਸ ਤੇਜ਼ੀ ਨਾਲ ਸਰੂਪ ਚੁੱਕੇ ਗਏ ਔਰ ਜਿਸ ਤੇਜ਼ੀ ਨਾਲ ਫਿਰ ਇਹਨਾਂ ਦਾ ਪ੍ਰੋਪੇਗੈਂਡਾ ਹੋਇਆ ਵੀ ਇਹ ਵਾਕਿਆ ਹੀ ਕੋਈ ਡੀਪ ਸੀਟਡ ਸਾਜ਼ਿਸ਼ ਸੀ। ਦੋਵੇਂ ਪਾਸੇ ਜਿਹੜੇ ਮੋਹਰੇ ਲੱਗੇ ਸੀ ਉਹਨਾਂ ਨੂੰ ਉਹ ਪਤਾ ਵੀ ਨਹੀਂ ਹੋਣਾ ਵੀ ਕਿਹਦੀ ਗੇਮ ਉਹ ਖੇਡ ਰਹੇ ਨੇ। ਲੇਕਿਨ ਜਿਹੜੀ ਚੰਗੀ ਗੱਲ ਹੈ ਕਿ ਵੀ ਸ਼੍ਰੋਮਣੀ ਕਮੇਟੀ ਅਕਾਲ ਤਖਤ ਨੇ ਗਿਆਨੀ ਹਰਪ੍ਰੀਤ ਸਿੰਘ ਨੇ 5 ਮੈਂਬਰੀ ਜਥਾ ਜਿਹੜਾ ਸ਼੍ਰੋਮਣੀ ਕਮੇਟੀ ਨੁਮਾਇੰਦਿਆਂ ਦਾ ਭੇਜਿਆ, ਲੋਕਲ ਗੁਰਦੁਆਰਾ ਮੈਨੇਜਮੈਂਟ ਦੇ ਪ੍ਰੈਜ਼ੀਡੈਂਟ ਨੇ ਸਿੰਧੀ ਸਮਾਜ ਦੇ ਜਿਹੜੇ ਸੀ ਆਗੂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਔਰ ਉਸ ਦਾ ਜਿਹੜਾ ਪੋਜ਼ਿਟਿਵ ਪਾਰਟ ਇਹ ਨਿਕਲਿਆ ਕਿ ਉਹਨਾਂ ਨੇ, ਔਰ ਸਾਡੇ ਕੋਲ ਇੱਕ ਖਬਰ ਵੀ ਇਸ ਹਵਾਲੇ ਨਾਲ ਆਈ ਸੀ ਕਿ ਵੀ ਸਿੰਧੀ ਸਮਾਜ ਨੂੰ ਮਰਿਆਦਾ ਸਮਝਾ ਕੇ ਦੁਬਾਰਾ ਗੁਰੂ ਗ੍ਰੰਥ ਸਾਹਿਬ ਸੌਂਪਣ ਦੀ ਕਵਾਇਦ ਜਾਰੀ। ਔਰ ਇਸ ਦੇ ਵਿੱਚ ਇਹਦੇ 'ਚ ਇਹ ਸੀ ਕਿ ਇੰਦੌਰ 'ਚ ਸਿੰਧੀਆਂ ਦੇ ਲਗਭਗ 150 ਤੋਂ ਜ਼ਿਆਦਾ ਥਾਵਾਂ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੇ। ਇਹਦਾ ਮਤਲਬ ਵੀ ਬਹੁਤ ਵੱਡੀ ਸਿੰਧੀ ਕਮਿਊਨਿਟੀ ਹੈ, ਪਰ ਕੁਝ ਥਾਵਾਂ ਨੇ ਜਿੱਥੇ ਪੂਰਨ ਸਤਿਕਾਰ ਨਹੀਂ ਸੀ। ਇਸ ਲਈ ਜਿਹੜਾ ਉਹਨਾਂ ਨੇ ਹੁਣ ਅਜੀਤ ਨੇ ਅਖਬਾਰ ਦੀ ਖਬਰ ਹੈ ਕਿ ਵੀ ਇਹਨਾਂ ਚੋਂ ਜਿਹੜੇ 92 ਸਰੂਪ ਆਏ, 74 ਸਰੂਪ ਇਹੋ ਜਿਹੇ ਨੇ ਜਿਹੜੇ ਬਿਰਧ ਹੋ ਗਏ ਨੇ, ਜਿਨ੍ਹਾਂ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਪਰ ਉਹਨਾਂ ਦੇ ਨਾਲ ਗੱਲਬਾਤ ਕਰਕੇ ਹੁਣ ਈਵਨ ਸ਼੍ਰੋਮਣੀ ਕਮੇਟੀ ਵੱਲੋਂ 13 ਮੈਂਬਰੀ
ਜਿਹੜੀ ਸਿੰਧੀ ਸਮਾਜ ਔਰ ਸਿੱਖਾਂ ਦੀ 13 ਮੈਂਬਰੀ ਕਮੇਟੀ ਨਿਗਰਾਨ ਕਮੇਟੀ ਬਣਾਈ ਹੈ, ਜਿਹੜੀ ਕਿ ਘਰਾਂ 'ਚ ਮਹਾਰਾਜ ਦਾ ਸਰੂਪ ਦਾ ਪ੍ਰਕਾਸ਼ ਕਰਨ ਤੋਂ ਪਹਿਲਾਂ ਉਹਨਾਂ ਨੂੰ ਪੂਰੀ ਤਰ੍ਹਾਂ ਮਰਿਆਦਾ ਸਮਝਾਏਗੀ, ਫਿਰ ਸਤਿਕਾਰ ਨਾਲੇ ਸੌਂਪੇ ਜਾਣਗੇ। ਔਰ ਨਾਲ ਦੀ ਨਾਲ ਉਹਨਾਂ ਨੇ 50 ਸਰੂਪ ਨਵੇਂ ਅੰਮ੍ਰਿਤਸਰ ਸਾਹਿਬ ਤੋਂ ਉੱਥੇ ਇੰਦੌਰ ਭੇਜੇ ਜਾ ਰਹੇ ਨੇ, ਤਾਂ ਕਿ ਜਿੱਥੇ ਬਿਰਧ ਸਰੂਪ ਸੀ ਉਹਨਾਂ ਦੀ ਥਾਂ ਦੇ ਉੱਤੇ ਨਵੇਂ ਸਰੂਪ ਸਥਾਪਿਤ ਕੀਤੇ ਜਾਣ। ਸੋ ਇਹ ਇੱਕ ਇਸ ਸਾਰੀ ਜਿਹੜੀ ਇੱਕ ਟੈਂਸ ਸਿਚੁਏਸ਼ਨ ਸੀ ਉਹਦੀ ਇੱਕ ਪੋਜ਼ਿਟਿਵ ਕਲਮੀਨੇਸ਼ਨ ਹੈ, ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਵੀ ਸੀਰੀਅਸਨੈਸ ਨਾਲ ਇਸ ਨੂੰ ਸ਼੍ਰੋਮਣੀ ਕਮੇਟੀ ਨੇ ਵੀ, ਅਕਾਲ ਤਖਤ ਨੇ ਵੀ, ਔਰ ਸਿੱਖ ਸੰਸਥਾਵਾਂ ਨੇ ਵੀ, ਔਰ ਸਿੱਖ ਗੁਰਦੁਆਰਾ ਕਮੇਟੀ ਨੇ ਵੀ ਇੰਦੌਰ ਚ ਲਿਆ। ਔਰ ਇਹ ਸਾਰੇ ਦੇ ਨਾਲ ਚੱਲਦੇ ਆ ਹਾਲਾਂ 2 ਆਰਟੀਕਲ ਮੈਂ ਸਾਨੂੰ, ਕਿਉਂਕਿ ਕੁਝ ਵੀਰਾਂ ਨੇ ਲਿਖਿਆ ਸੀ ਕਿ ਸਿੰਧ ਦੇ ਨਾਲ ਸਿੱਖੀ ਦਾ ਕੀ ਸੰਬੰਧ ਹੈ, ਕਦੋਂ ਸਿੰਧੀ ਸਿੱਖੀ ਚ ਆਏ ਜਾਂ ਕੀ ਹੈ, ਇਹਦੇ ਬਾਰੇ ਕਰੋ। ਮੈਂ 2 ਆਰਟੀਕਲ ਜ਼ੀਰੋ ਡਾਊਨ ਕੀਤੇ ਸੀ ਕਿ ਇੰਦਰਜੀਤ ਸਿੰਘ ਹੋਰਾਂ ਦੇ ਲਿਖੇ ਹੋਏ ਵੈਲ ਰਿਸਰਚ ਆਰਟੀਕਲ ਨੇ, ਪਰ ਹੁਣ ਮੈਂ ਇਸ ਘੜੀ ਵੱਲ ਦੇਖਦੇ ਹਾਂ ਜੇ ਮੈਂ ਇਹਨਾਂ ਨੂੰ ਡਿਸਕਸ ਕਰਾਂਗਾ, ਪਰ ਇਹਨੂੰ ਅਸੀਂ ਇਕਰਾਰ ਕਰਦੇ ਹਾਂ ਕਿ ਇਸ ਦੇ ਉੱਤੇ ਮੈਂ ਅਜੇ ਹੋਰ ਵੀ ਜਾਣਕਾਰੀ ਚਾਹੁੰਦਾ। ਹਾਲਾਂ ਰਫਲੀ ਜੇ ਅਸੀਂ ਇਹ ਦੇਖੀਏ ਕਿ ਜਨਮ ਸਾਖੀ ਪਰੰਪਰਾ ਦੇ ਮੁਤਾਬਕ ਤਾਂ ਗੁਰੂ ਨਾਨਕ ਸਾਹਿਬ ਸਿੰਧ ਚ ਗਏ, ਸ਼ਿਕਾਰਪੁਰ, ਔਰ ਕੁਛ ਜਿਹੜੇ ਅਕਾਊਂਟ ਨੇ ਉਹ ਉਸ ਦੇ ਨਾਲ ਸ਼ੱਕਰ ਲੱਗਦਾ, ਔਰ ਇਹ ਉਹ ਬਾਰਡਰ ਹੈ। ਜਦੋਂ ਅਸੀਂ ਸਿੰਧ ਔਰ ਮੁਲਤਾਨ ਦੀ ਸਿਵਲਾਈਜੇਸ਼ਨ ਦੇਖਦੇ ਹਾਂ ਤੇ ਇਹ ਜਿਹੜੀ ਹੈ ਇਸ ਦੇ ਨਾਲ ਪੰਜਾਬ ਦੀਆਂ ਹੱਦਾਂ ਜੁੜਦੀਆਂ ਨੇ, ਇਸ ਲਈ ਸਾਊਥ ਪੰਜਾਬ ਜਿਵੇਂ ਮੁਲਤਾਨ ਔਰ ਪਾਕਪਤਨ ਉਹ ਸਾਰਾ ਏਰੀਆ ਉਸ ਪਾਸਿਓਂ। ਔਰ ਇਹ ਪਰੰਪਰਾ ਜਨਮ ਸਾਖੀਆਂ ਦੀ ਹੈ। ਭਾਈ ਗੁਰਦਾਸ ਜੀ ਦੀ ਵਾਰਾਂ ਚੋਂ ਸਾਨੂੰ ਕੋਈ ਜਿਹੜਾ ਉੱਥੋਂ ਨਾਲ ਜੁੜਿਆ ਨਹੀਂ ਮਿਲਦਾ, ਲੇਕਿਨ ਇਹ ਹੋ ਨਹੀਂ ਸਕਦਾ ਸਿੰਧ ਜਿਹੜਾ ਇੰਨਾ ਵੱਡਾ ਸਿਵਲਾਈਜੇਸ਼ਨ ਦਾ ਕੇਂਦਰ ਔਰ ਜਿੱਥੇ ਅੱਡ-ਅੱਡ ਮਜ਼ਹਬਾਂ ਦੀ ਮਿੰਗਲਿੰਗ ਵੀ ਸੀ ਕਿ ਗੁਰੂ ਸਾਹਿਬ ਨਾ ਗਏ ਹੋਣ, ਲੇਕਿਨ ਇਹ ਪਰੰਪਰਾ ਐਸਟੈਬਲਿਸ਼ਡ ਹੈ ਕਿ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਬਾਬਾ ਸ੍ਰੀ ਚੰਦ ਜਿਨ੍ਹਾਂ ਨੇ ਨਾਲ ਉਦਾਸੀ ਮਤ ਜੁੜਦਾ, ਉਹਨਾਂ ਨੇ ਵਿਜ਼ਿਟ ਵੀ ਕੀਤਾ, ਔਰ ਬਹੁਤ ਸਾਰੇ ਨਾਨਕ ਮੱਠ ਦੇ ਨਾਂ ਥੱਲੇ ਜਿਹੜੀਆਂ ਸਿੰਧ ਦੇ ਵਿੱਚ ਜਿਹੜੀ ਪ੍ਰੀਚਿੰਗਸ ਹੋਈਆਂ ਉਹ ਬਾਬਾ ਸ੍ਰੀ ਚੰਦ ਦੇ ਪੀਰੀਅਡ 'ਚ ਉਹਨਾਂ ਦੇ ਜਾਣ ਦੇ ਸਰਟਨਲੀ ਸਬੂਤ ਵੀ ਨੇ ਔਰ ਉਹਨਾਂ ਦੀਆਂ ਯਾਦਾਂ ਵੀ ਨੇ। ਔਰ ਫਿਰ ਵਕਤ ਦੇ ਨਾਲ ਉੱਥੇ ਜਿਹੜਾ ਜਦੋਂ ਸਿੱਖ ਰਾਜ ਪੰਜਾਬ ਦੇ ਵਿੱਚ ਆਉਂਦਾ ਹੈ ਮਹਾਰਾਜਾ ਰਣਜੀਤ ਸਿੰਘ ਪੀਰੀਅਡ, ਫਿਰ ਇਹ ਇੱਕ ਹੈ ਰਿਕਾਰਡਡ ਇਹਦਾ ਪਾਰਟ ਕਿ ਹੈਦਰਾਬਾਦ ਜਿਹੜੀ ਸਿੰਧ ਦੀ ਰਾਜਧਾਨੀ ਸੀ, ਉੱਥੋਂ ਦੇ ਜਿਹੜੇ ਨਾਨਕਪੰਥੀ ਸਿੰਧੀ ਸੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਵੀ ਮੰਗ ਕੀਤੀ ਔਰ ਖਾਲਸਾ ਪੰਥ ਦੇ ਵਿੱਚ ਦਿਲਚਸਪੀ ਵੀ ਦਿਖਾਈ। ਇਨ ਬਿਟਵੀਨ ਜੋ ਵੀ ਚੱਲ ਰਿਹਾ ਹੋਏਗਾ, ਫਿਰ ਇਹ ਸਬੂਤ ਹੈ ਕਿ ਮਹਾਰਾਜਾ ਰਣਜੀਤ ਸਰਕਾਰੇ ਖਾਲਸਾ ਵੱਲੋਂ ਹਾਥੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਔਰ ਇੱਕ ਪੂਰਾ ਅਕਾਲੀ ਨਿਹੰਗਾਂ ਦਾ ਜਥਾ ਵੀ ਜਿਹੜਾ ਉਹ ਹੈਦਰਾਬਾਦ ਗਿਆ। ਔਰ 47 ਤੋਂ ਪਹਿਲਾਂ ਤੱਕ ਉਹ ਰੋਡ ਵੀ ਜਿਹਨੂੰ ਅਕਾਲੀ ਰੋਡ ਕਹਿੰਦੇ ਸੀ, ਔਰ ਉਸ ਜਿਹੜੀ ਹੈ ਅਕਾਲ ਬੁੰਗਾ ਦੇ ਨਾਂ ਥੱਲੇ ਉਹ ਗੁਰਦੁਆਰਾ ਵੀ ਸਥਾਪਿਤ ਸੀ ਜਿਹੜਾ ਵਕਤ ਦੇ ਨਾਲ ਜਿਹੜਾ ਉਹ ਨਹੀਂ ਲੱਭਿਆ। ਲੇਕਿਨ ਇਸ ਤੋਂ ਇਹ ਹੈ ਕਿ ਵੀ ਇਹਦੇ ਨਾਲ ਜਿਹੜਾ ਹੈ, ਔਰ ਫਿਰ ਜਦੋਂ 1849 'ਚ ਪੰਜਾਬ ਅੰਗਰੇਜ਼ੀ ਸਾਮਰਾਜ ਦਾ ਹਿੱਸਾ ਬਣਦਾ ਹੈ, ਉਦੋਂ ਅਸੀਂ ਦੇਖਦੇ ਹਾਂ ਕਿ ਚੀਫ ਖਾਲਸਾ ਦੀਵਾਨ ਵੱਲੋਂ ਔਰ ਦੂਸਰੇ ਫਿਰ ਸਿੱਖੀ ਪ੍ਰਚਾਰ ਦੇ ਲਈ ਪ੍ਰਚਾਰਕ ਵੀ ਸਿੰਧ 'ਚ ਜਾਂਦੇ ਨੇ, ਔਰ ਉਦੋਂ 5 ਕਕਾਰੀ ਖਾਲਸੇ ਦੇ ਰੂਪ ਵਾਲੇ ਜਿਹੜੇ ਨੇ ਉਹ ਸਿੰਧੀ ਸਿੱਖ ਵੀ, ਜਿਵੇਂ ਮੈਂ ਜ਼ਿਕਰ ਕੀਤਾ ਸੀ ਕਿ ਡਾਕਟਰ ਗੋਬਿੰਦ ਸਿੰਘ ਮਨਸੁਖਾਨੀ ਜਿਨ੍ਹਾਂ ਨੇ ਪਹਿਲੀ ਅੰਗਰੇਜ਼ੀ 'ਚ ਸਿੱਖ ਹੋਏ, ਜਿਨ੍ਹਾਂ ਨੇ ਅੰਗਰੇਜ਼ੀ 'ਚ ਆਕਸਫੋਰਡ ਯੂਨੀਵਰਸਿਟੀ ਤੋਂ PhD ਕੀਤੀ, ਪੰਜਾਬ ਐਂਡ ਸਿੰਧ ਬੈਂਕ ਜਿਹਨੇ ਨਾ ਸਿਰਫ ਹਜ਼ਾਰਾਂ ਸਿੱਖੀ ਸਰੂਪ ਵਾਲਿਆਂ ਨੂੰ ਨੌਕਰੀਆਂ ਦਿੱਤੀਆਂ, ਪਰ ਇਹ ਵੀ ਗਲਤ ਸਾਬਤ ਕੀਤਾ ਕਿ ਸਿੱਖ ਸਿਰਫ ਖੇਤੀਬਾੜੀ ਜਾਂ ਫੌਜੀ ਹੁੰਦੇ ਨੇ, ਬੈਂਕਰ ਨਹੀਂ ਹੁੰਦੇ। ਉਹਨਾਂ ਨੇ ਬੜੀ ਕਾਮਯਾਬੀ ਨਾਲ, ਔਰ ਜਦੋਂ ਕਾਮਯਾਬ ਹੋਇਆ ਬੈਂਕ ਇੰਦਰਾ ਗਾਂਧੀ ਨੇ ਨੈਸ਼ਨਲਾਈਜ਼ ਕਰ ਲਿਆ। ਔਰ ਈਵਨ ਜਿਨ੍ਹਾਂ ਨੇ ਸੰਤ ਪਿੰਡਾਂ ਵਾਲੇ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਉਹਨਾਂ ਦੇ ਨਾਲ ਸ਼ਹਾਦਤ ਪਾਈ, ਬਾਬਾ ਠਾਰਾ ਸਿੰਘ, ਉਹ ਵੀ ਸਿੰਧੀ ਮੂਲ ਦੇ ਸੀ। ਔਰ ਇੱਕ ਵੱਡੇ ਜਿਹੜੇ ਉਹਨਾਂ ਦੇ ਸਿੰਧੀ ਮੂਲ ਦੇ ਪ੍ਰਚਾਰਕ 20ਵੀਂ ਸਦੀ ਦੇ ਜਿਨ੍ਹਾਂ ਨੂੰ ਸੰਤ ਠਾਰੀਆ ਸਿੰਘ ਕਹਿੰਦੇ ਨੇ, ਕਿਉਂਕਿ ਸੰਤ ਠਾਰੀਆ ਸਿੰਘ ਦਾ ਨਾਂ ਅੱਜ ਵੀ ਸਾਰਾ ਸਿੰਧੀ ਸਮਾਜ ਦੁਨੀਆ ਭਰ 'ਚ ਲੈਂਦਾ ਹੈ। ਇਹ ਸਿੱਖੀ ਸਰੂਪ 5 ਕਕਾਰੀ ਰੂਪ 'ਚ ਸੀ, ਔਰ ਉਹਨਾਂ ਨੇ ਜਿਹੜਾ ਆਪਣਾ ਬਹੁਤ ਸਾਰਾ ਸਿੱਖੀ ਦਾ ਪ੍ਰਚਾਰ ਜਿਹਦੇ 'ਚ, ਔਰ ਉਹਨਾਂ ਦਾ ਜਿਹੜਾ ਉਹਨਾਂ ਤੋਂ ਹੀ ਅੱਗੇ ਜਿਹੜੇ ਨੇ ਸੰਤ ਗੁਰਮੁਖ ਸਿੰਘ ਪਟਿਆਲੇ ਵਾਲੇ ਔਰ ਅੱਗੋਂ ਹੋਰ ਕਾਰ ਸੇਵਾ ਵਾਲੇ ਸਾਰੇ ਸੰਤ ਵੀ ਉਹਨਾਂ ਦੇ ਨਾਲ ਜੁੜੇ ਰਹੇ। ਔਰ ਇਹ ਜਿਹੜੇ ਸੰਤ ਠਾਰੀਆ ਸਿੰਘ ਨੇ,
ਇਹਨਾਂ ਦਾ ਬਹੁਤ ਵੱਡਾ ਨਾਂ ਹੈ ਸਿੰਧ ਦੇ ਵਿੱਚ ਅੱਜ ਵੀ। ਸੋ ਇਹ ਮੈਂ ਸਮਝਦਾ ਵੀ ਜਿਹੜੀ ਹੁਣ ਨਵੀਂ ਅੰਡਰਸਟੈਂਡਿੰਗ ਨਾਲ ਗੱਲ ਤੁਰੀ ਹੈ ਜੀ ਸਿੰਧੀ ਸਮਾਜ ਦੇ ਵਿੱਚ, ਉੱਥੇ ਵੀ ਔਰ ਈਵਨ ਪਾਕਿਸਤਾਨ ਦੇ ਵਿੱਚ ਬਹੁਤ ਵੱਡੀ ਕਮਿਊਨਿਟੀ ਸਿੰਧੀ, ਸਹਿਜਧਾਰੀ ਜਾਂ ਨਾਨਕਪੰਥੀ ਜਿਵੇਂ ਕਿਹਾ ਜਾਂਦਾ ਹੈ, ਔਰ ਹੁਣ ਉਹਨਾਂ ਦੇ ਵਿੱਚ ਇੱਕ ਰੁਝਾਨ ਵੀ ਹੈ ਕਿ ਉਹ 5 ਅੰਮ੍ਰਿਤ ਛਕ ਕੇ 5 ਕਕਾਰੀ ਰੂਪ 'ਚ ਨੇ। ਸੋ ਮੈਂ ਸਮਝਦਾ ਵੀ ਇਹਨਾਂ ਨੂੰ ਸੰਭਾਲਣ ਦੀ ਲੋੜ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇੰਡੀਅਨ ਸਟੇਟ ਟੈਰਰਿਜ਼ਮ ਖਿਲਾਫ ਅਤੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ 26 ਜਨਵਰੀ 2023 ਦਿਨ ਵੀਰਵਾਰ ਨੂੰ ਵਾਸ਼ਿੰਗਟਨ ਡੀਸੀ ਸਥਿਤ ਇੰਡੀਅਨ ਅੰਬੈਸੀ ਸਾਹਮਣੇ ਜ਼ੋਰਦਾਰ ਰੋਸ ਵਿਖਾਵਾ ਡੀਐਮਵੀ ਏਰੀਆ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਥਾਨਕ ਸਿੱਖ ਸੰਗਤਾਂ ਨੂੰ ਇਸ ਪ੍ਰੋਟੈਸਟ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਮੋਦੀ ਹਕੂਮਤ ਦੀਆਂ ਨੀਤੀਆਂ ਖਿਲਾਫ ਸਵੇਰੇ 11 ਵਜੇ 2107 ਮੈਸਾਚੂਸੇਟਸ ਐਵਨਿਊ ਨਾਰਥ ਵੈਸਟ ਵਿਖੇ ਪਹੁੰਚੋ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਸਿੱਖ ਕੌਮ ਦੇ ਖਿਲਾਫ ਬਰਾਬਰ ਆਪਣੀਆਂ ਸਾਜ਼ਿਸ਼ੀ ਕਾਰਵਾਈਆਂ ਕਰ ਰਹੀਆਂ ਹਨ। ਪੰਜਾਬ ਵਿੱਚ ਸਿੱਖੀ ਪ੍ਰਚਾਰ ਦੇ ਮਿਸ਼ਨ ਲੈ ਕੇ ਤੁਰੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਗਨਮੈਨ ਵਰਿੰਦਰ ਸਿੰਘ ਜੋਹਲ ਨੂੰ ਉਸਦੇ ਪਿੰਡੂ ਅਸਲਾ ਐਕਟ ਅਧੀਨ ਗ੍ਰਿਫਤਾਰ ਕਰਕੇ ਜੁਡੀਸ਼ੀਅਲ ਰਿਮਾਂਡ ਵਿੱਚ ਭੇਜ ਦਿੱਤਾ ਗਿਆ ਹੈ। ਔਰ ਦੂਸਰੇ ਪਾਸੇ ਮੀਡੀਆ ਰਿਪੋਰਟਾਂ ਅਨੁਸਾਰ ਕਤਲ ਅਤੇ ਬਲਾਤਕਾਰ ਕੇਸਾਂ ਦੀਆਂ ਸਜ਼ਾਵਾਂ ਤਹਿਤ ਜੇਲ੍ਹ ਹਰਿਆਣਾ ਵਿੱਚ ਬੰਦ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਤੇ ਰਿਹਾ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਉਚਾਰਨ ਦੀ ਸਾਂਝ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਉਚਾਰਨ? ਦੇਖੋ, ਅਸੀਂ ਹੁਣ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਾਈਵ ਚੈਟ ਦੇ ਉੱਤੇ ਸਾਡੇ ਨਾਲ YouTube ਤੇ ਔਰ ਫੇਸਬੁੱਕ ਤੇ ਜੁੜੇ ਹੋਏ ਨੇ ਜੀ। ਔਰ ਇਹ ਵੀ ਅੱਜ ਸਾਨੂੰ 2 ਵਿਊਅਰਸ ਨੇ ਯਾਦ ਦਹਾਨੀ ਕਰਵਾਈ ਮੁਬਾਰਕ ਦੇ ਕੇ ਕਿ ਅੱਜ YouTube ਤੇ ਸਾਡੇ 2.25 ਲੱਖ ਸਬਸਕ੍ਰਾਈਬਰ ਹੋ ਗਏ ਨੇ, 1,75,000। ਸੋ ਬਹੁਤੇ ਉਹਨਾਂ ਨੇ ਮੁਬਾਰਕਬਾਦ ਦਿੱਤੀ। ਹਾਲਾਂ ਅਸੀਂ ਇਹ ਸਮਝਦੇ ਹਾਂ ਵੀ ਪਿਛਲੇ 3 ਸਾਲ ਤੋਂ ਹੀ ਅਸੀਂ YouTube ਤੇ ਲਾਈਵ ਸ਼ੁਰੂ ਕੀਤਾ ਔਰ ਇਹ ਸਾਡੇ ਵਿਊਅਰਸ ਦੀ ਬਦੌਲਤ ਹੀ ਹੈ ਜਿਹੜੇ ਕਿ ਅੱਗੋਂ ਫਾਰਵਰਡ ਕਰਦੇ ਨੇ, ਯਕੀਨੀ ਬਣਾਉਂਦੇ ਨੇ ਕਿ ਉਸ ਨੂੰ ਹੋਰ ਵੀ ਉਹ ਸ਼ੇਅਰ ਕਰਨ। ਔਰ ਸਾਡੇ ਲਈ ਇਹ ਫਖਰ ਵਾਲੀ ਗੱਲ ਹੈ। ਹੁਣ ਕੋਈ ਇਹ ਨਹੀਂ ਕਹਿ ਸਕਦਾ ਕਿ ਕਿਉਂਕਿ ਸੱਚੋ ਸੱਚ ਕਮਿਟਡਲੀ ਖਾਲਿਸਤਾਨ ਦਾ ਸ਼ੋਅ ਹੈ ਔਰ ਅਸੀਂ ਸਾਡਾ ਖਾਲਿਸਤਾਨ ਦਾ ਝੰਡਾ ਯਾਦ ਦਹਾਨੀ ਕਰਵਾਉਂਦਾ ਹੈ ਕਿ ਇਫ ਐਂਡ ਬਟ ਨਹੀਂ ਹੈ। ਤੇ ਜੇ 3 ਸਾਲ ਦੇ ਪੀਰੀਅਡ 'ਚ 2.25 ਲੱਖ ਸਾਡੇ ਵੀਰ ਭੈਣਾਂ ਜਿਨ੍ਹਾਂ 'ਚ ਜੇ ਕਮਿਟਮੈਂਟ ਦੇ ਨਾਲ ਜਿਹੜੇ ਖਲੋਤੇ ਨੇ ਕਿ ਭਾਈ ਉਹਨਾਂ ਨੂੰ ਇਸ ਸੱਚੋ ਸੱਚ 'ਚੋਂ ਮੋਟੀਵੇਸ਼ਨ ਮਿਲਦੀ ਹੈ ਔਰ ਸਾਡੇ ਕੰਟਰੀਬਿਊਟਰ ਨੇ, ਤਾਂ ਮੈਂ ਸਮਝਦਾ ਵੀ ਇਸ ਗੱਲ ਨੂੰ ਵੀ ਭਾਰਤੀ ਪ੍ਰੋਪੇਗੈਂਡੇ ਨੂੰ ਤੋੜਦਾ ਹੈ ਕਿ ਭਾਈ ਐਵੇਂ ਚੰਦ ਦੇ ਸਿਰਫਿਰੇ ਜਿਹੇ ਲੋਕ ਨੇ। ਅਸੀਂ ਉਹਨਾਂ ਸਾਰੇ ਵਿਊਅਰਸ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਔਰ ਸਾਡੇ ਇਸ ਪ੍ਰੋਗਰਾਮ ਦੇ ਉੱਤੇ ਵੀ ਸਿੰਘ ਖਾਲਸਾ ਜੀ ਨੇ ਬੜੇ ਜਿਹੜੇ ਨੇ ਉਹ ਸਿਫਤ ਵਾਲੇ ਸ਼ਬਦ ਕਹੇ ਨੇ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜ਼ੁਬੇਰ ਯਾਕੂਬ ਸਾਹਿਬ ਭਾਵੇਂ ਲੇਟ ਆਏ ਨੇ ਲੇਕਿਨ ਉਹਨਾਂ ਨੇ ਹਾਜ਼ਰੀ ਲਵਾਤੀ ਆਪਣੀ। ਅਕਾਲ ਤਖਤ ਤੋਂ ਆਈ ਆਵਾਜ਼ ਨਾਲ ਨਾਲ ਖਾਲਿਸਤਾਨ ਜ਼ਿੰਦਾਬਾਦ ਹੁੰਦਾ ਉਹਨਾਂ ਦਾ। ਮਨਜੀਤ ਸਿੰਘ ਮਠਾਰੂ ਇਹ ਸਾਡੇ ਪੁਰਾਣੇ ਵਿਊਅਰ ਨੇ, ਲਗਾਤਾਰਤਾ ਨਾਲ ਇਹਨਾਂ ਦੇ ਕਮੈਂਟ ਵੀ ਹਮੇਸ਼ਾ ਰਹੇ ਨੇ। ਉਹਨਾਂ ਨੇ ਥੈਂਕਸ ਕਿ TV 84 ਵੌਇਸ ਆਫ ਟਰੂਥ ਖਾਲਿਸਤਾਨ ਜ਼ਿੰਦਾਬਾਦ। ਔਰ ਇਹ ਅਸੀਂ ਸਾਡੇ ਲਈ ਸਾਰੇ ਔਰ ਇਸੇ ਤਰ੍ਹਾਂ ਵੀਰ ਗੁਰਦੇਵ ਸਿੰਘ ਔਰ ਹੋਰ ਵੀ ਸਾਡੇ ਵੀਰ ਜਸਵੀਰ ਸਿੰਘ ਸੰਧੂ ਜਿਨ੍ਹਾਂ ਨੇ ਹਮੇਸ਼ਾ ਹੀ ਸਾਡੇ ਨਾਲ ਜੁੜਦੇ ਨੇ, ਸਪੋਰਟਰ ਵੀ ਨੇ। ਇੰਡੀਅਨ ਡਿਪਲੋਮੇਸੀ ਬੈਕਫੁੱਟ ਨਾਓ, ਰੈਫਰੈਂਡਮ, ਖਾਲਿਸਤਾਨ ਡੈਮੋਕ੍ਰੇਟ ਸਮਾਰਟ ਪ੍ਰੋਸੈਸ। ਅਸੀਂ ਸਮਝਦੇ ਹਾਂ ਕਿ ਬਿਲਕੁਲ ਇਹ ਠੀਕ ਅਪਰੋਚ ਹੈ
ਔਰ ਹਰ ਪਾਸਿਓਂ ਇਸ ਵੇਲੇ ਭਾਰਤ ਸਰਕਾਰ ਨੂੰ ਘੇਰਨਾ ਬਣਦਾ ਹੈ। ਬਿਲਕੁਲ। ਹੁਣ ਅਸੀਂ ਟੌਪਿਕ ਵੱਲ ਪਰਤਦੇ ਹਾਂ। ਦੋ ਖਬਰਾਂ ਸਾਈਮਲਟੇਨੀਅਸਲੀ। ਹੁਣ ਪਿਛਲੇ ਕੁਝ ਦਿਨਾਂ 'ਚ, ਪਹਿਲਾਂ ਤਾਂ 3-4 ਦਿਨ ਪਹਿਲਾਂ ਖਬਰ ਸੀ ਕਿ ਅੰਮ੍ਰਿਤਪਾਲ ਸਿੰਘ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਨਸ਼ੇ ਛੁਡਾਉਣ ਦੀ ਮੁਹਿੰਮ ਅੰਮ੍ਰਿਤ ਸੰਚਾਰ, ਉਸ ਨੂੰ ਪੂਰੇ ਜ਼ੋਰ ਨਾਲ ਆਰੰਭਿਆ। ਔਰ ਇਹ ਨਹੀਂ ਵੀ ਉਹਨਾਂ ਨੇ ਕਿਸੇ ਤੇ ਪਾਇਆ, ਉਹਨਾਂ ਦੇ ਆਪਣੇ ਪਿੰਡ ਜੱਲੂ ਖੇੜਾ 'ਚ ਉਹਨਾਂ ਨੇ ਜਿਹੜਾ ਨਸ਼ਾ ਛੁਡਾਉਣ ਵਾਲਿਆਂ ਨੂੰ ਜਿਸ ਅੰਦਾਜ਼ 'ਚ ਰੱਖਿਆ ਹੋਇਆ ਹੈ, 150 ਦੇ ਕਰੀਬ ਪਤਾ ਲੱਗਾ ਨੌਜਵਾਨ ਨੇ, ਵਧੀਆ ਖੁਰਾਕ, ਖੇਡਣ ਲਈ ਗਰਾਊਂਡ, ਔਰ ਉਹਨਾਂ ਦੇ ਉੱਤੇ ਜਿਹੜਾ ਪੂਰੀ ਨਿਗਰਾਨੀ ਵੀ ਹੈ ਪਰ ਖੁੱਲ੍ਹ ਡੁੱਲ ਦੇ ਨਾਲ। ਔਰ ਕਿਵੇਂ ਪੰਜਾਬ ਦੀਆਂ ਉਹ ਮਾਵਾਂ ਜਿਹੜੀਆਂ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਲੈ ਕੇ ਫਿਕਰਮੰਦ ਨੇ, ਉਹ ਇਸ ਸਾਰੇ ਨੂੰ ਇੱਕ ਨਿਯਮਤ ਸਮਝਦੀਆਂ, ਰੱਬ ਦੀ ਭੇਜੀ ਹੋਈ। ਇਵੇਂ ਹੀ ਅੰਮ੍ਰਿਤ ਸੰਚਾਰ ਹਜ਼ਾਰਾਂ ਪ੍ਰਾਣੀ ਜਿਹੜੇ ਨੇ ਖਾਲਸਾ ਵਹੀਰ ਦੇ ਥੱਲੇ ਗੁਰੂ ਵਾਲੇ ਬਣੇ। ਲੇਕਿਨ ਏਜੰਸੀਆਂ ਅਸੀਂ ਇਹ ਦੇਖ ਰਹੀਆਂ ਸੀ ਕਿ ਵੀ ਕਿਸ ਪਾਸਿਓਂ ਹੱਥ ਪਾਉਣਗੀਆਂ, ਕੀ ਕਰਨਗੀਆਂ। ਫਿਰ ਖਬਰ 3-4 ਦਿਨ ਪਹਿਲਾਂ ਸੀ ਕਿ ਅੰਮ੍ਰਿਤਪਾਲ ਸਿੰਘ ਅਚਾਨਕ ਬਿਮਾਰ ਹੋ ਗਏ ਔਰ ਕਾਫੀ ਇੱਕਦਮ ਉਹਨਾਂ ਨੂੰ ਫੋਰਟਿਸ ਹਸਪੀਟਲ 'ਚ ਲਿਜਾਇਆ ਗਿਆ। ਉਹਨਾਂ ਦੇ ਅਜੇ ਟੈਸਟ ਵਗੈਰਾ ਚੱਲ ਰਹੇ ਸੀ। ਔਰ ਇਸ ਪੀਰੀਅਡ 'ਚ ਜ਼ਾਹਰ ਹੈ ਕਿ ਕਿਉਂਕਿ ਜਦੋਂ ਉਹ ਹਸਪੀਟਲ 'ਚ ਸੀ ਤਾਂ ਉਹਨਾਂ ਦੇ ਇੱਕ ਪਰਸਨਲ ਬਾਡੀਗਾਰਡ, ਜਿਹੜੇ ਸਾਰੇ ਵਲੰਟੀਅਰ ਸਿੰਘ ਨੇ, ਔਰ ਜਿਹੜੀ ਬੜੀ ਤਿੱਖੀ ਅੱਖ, ਔਰ ਉਹਨਾਂ ਦੇ ਉੱਤੇ ਕਈਆਂ ਨੇ ਵੀਡੀਓਜ਼ ਵੀ ਬਣਾਈਆਂ ਸੀਗੀਆਂ, ਵਰਿੰਦਰ ਸਿੰਘ ਜੌਲ, ਉਹ ਵੀ ਜਿਹੜੇ ਵਿਚਾਰੇ ਇੰਨੇ ਮਹੀਨਿਆਂ ਦੇ ਨਾਲ ਲੱਗੇ ਹੋਏ ਸੀ, ਉਹ ਵਕਤ ਕੱਢ ਕੇ ਕਿ ਭਾਈ ਚਲੋ ਹੁਣ ਹਸਪੀਟਲ ਨੇ, ਉਹ ਆਪਣੇ ਪਿੰਡ ਗਏ। ਉਹਨਾਂ ਦਾ ਪਿੰਡ ਜਿਹੜਾ ਉਹ ਪੱਟੀ ਸਦਰ ਪੁਲਿਸ ਸਟੇਸ਼ਨ 'ਚ ਪਿਆ, ਉਹਨਾਂ ਦਾ ਪਿੰਡ ਹੈ ਜੌੜ ਸਿੰਘ ਵਾੜਾ। ਔਰ ਉੱਥੇ ਉਹਨਾਂ ਨੂੰ ਅਚਾਨਕ ਜਦੋਂ ਗਏ ਤੇ ਅਗਲੇ ਦਿਨ ਪੁਲਿਸ ਨੇ ਛਾਪਾ ਮਾਰ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਔਰ ਇਹ ਕਿਸੇ ਮੁਖਬਰ ਦੀ ਖਬਰ ਦੇ ਉੱਤੇ ਕਿ ਜੀ ਉਹਨਾਂ ਨੇ ਜਿਹੜਾ ਉਹ ਉੱਪਰ ਨੂੰ ਪਿੰਡ ਜਾ ਕੇ ਫਾਇਰ ਛੱਡੇ ਹਵਾ ਦੇ ਵਿੱਚ, ਔਰ ਪਿੰਡ ਵਾਲੇ ਡਰ ਗਏ। ਔਰ ਉਹਨਾਂ ਨੇ ਸੈਕਸ਼ਨ 336 ਇੰਡੀਅਨ ਪੈਨਲ ਕੋਡ ਤੇ 25, 27, 54 ਦੇ ਥੱਲੇ, ਆਰਮਜ਼ ਐਕਟ ਦੇ ਥੱਲੇ ਕੇਸ ਰਜਿਸਟਰ ਕਰਕੇ ਔਰ ਉਹਨਾਂ ਨੂੰ 2 ਹਫ਼ਤੇ ਦੇ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ। ਹਾਲਾਂਕਿ ਅੰਮ੍ਰਿਤਪਾਲ ਸਿੰਘ ਭਾਵੇਂ ਠੀਕ ਹਾਲਤ 'ਚ ਨਹੀਂ ਸੀਗੇ, ਉਹ ਫੌਰਨ ਜੇਲ੍ਹ 'ਚੋਂ ਆਏ, ਉਹ ਪੂਰਾ ਥਾਣੇ ਵੀ ਗਏ ਔਰ ਉਹਨਾਂ ਨੇ ਜਿਹੜਾ ਉਹਨਾਂ ਨੂੰ ਇਹ ਵਾਰਨ ਵੀ ਕੀਤਾ ਪੁਲਿਸ ਨੂੰ ਕਿ ਭਾਈ ਬਾਜ਼ ਆ ਜਾਓ, ਵੀ ਅਸੀਂ ਉਹ ਕੰਮ ਕਰ ਰਹੇ ਜਿਹੜਾ ਤੁਹਾਡੀ ਸਰਕਾਰ ਦਾ ਕਰਨਾ ਬਣਦਾ, ਨਸ਼ੇ ਛੁਡਾਉਣਾ ਦੂਜਾ। ਇਸ ਲਈ ਨਸ਼ੇ ਵੇਚਣ ਵਾਲੇ ਸਾਡੇ ਵੈਰੀ ਬਣੇ ਹੋਏ ਨੇ ਔਰ ਤੁਸੀਂ ਸਾਨੂੰ ਹਰਾਸ ਕਰਨਾ ਸ਼ੁਰੂ ਕੀਤਾ। ਤੇ ਜੇ ਤੁਸੀਂ ਇਹੀ ਰਸਤਾ ਅਖਤਿਆਰ ਕੀਤਾ ਫਿਰ ਸਾਡੇ ਕੋਲ ਵੀ ਕੋਈ ਚੋਇਸ ਨਹੀਂ ਹੋਏਗੀ ਇਹੀ ਰਸਤਾ ਅਖਤਿਆਰ ਕਰਨ ਤੋਂ। ਸੋ ਦੇਖੋ ਆਉਣ ਵਾਲੇ ਪੀਰੀਅਡ 'ਚ ਕੀ ਹੁੰਦਾ। ਹੁਣ ਇੱਕ ਪਾਸੇ ਤਾਂ ਇਸ ਅੰਦਾਜ਼ 'ਚ ਜਿੱਥੇ ਕੋਈ ਵਾਇਲੈਂਟ ਘਟਨਾ ਨਹੀਂ ਹੋਈ, ਉਹ ਚੁੱਕ ਕੇ ਅਸਲਾ ਐਕਟ ਤੇ ਜੁਡੀਸ਼ੀਅਲ ਰਿਮਾਂਡ। ਦੂਸਰੀ ਖਬਰ ਨਾਲ ਦੀ ਨਾਲ ਜਿਹੜੀ ਅੱਜ ਦੇ ਮੀਡੀਆ 'ਚ ਹੈ, ਡੇਰਾ ਸੱਚਾ ਸੌਦਾ ਹੈਡ ਗੁਰਮੀਤ ਰਾਮ ਰਹੀਮ ਗ੍ਰਾਂਟਡ ਪੈਰੋਲ, ਲਾਈਕਲੀ ਟੂ ਬੀ ਰਿਲੀਜ਼ਡ ਫਰੋਮ ਸਨੈਰੀਆ ਜੇਲ ਸੂਨ। ਔਰ ਇਹ ਅਜੇ ਤਾਂ ਉਹ 40 ਦਿਨਾਂ ਦੀ ਪੈਰੋਲ ਪਹਿਲਾਂ ਦਿੱਤੀ ਸੀ, ਅਜੇ 8-6 ਹਫ਼ਤੇ ਤੋਂ ਜ਼ਿਆਦਾ ਹੀ ਹੋਏ ਨੇ, 6-7 ਹਫ਼ਤੇ। ਔਰ ਉਹਨੂੰ ਇਹ ਵਾਪਸ ਪੈਰੋਲ ਕੋਰਟ ਨੇ ਦਿੱਤੀ ਹੈ ਕਿਉਂਕਿ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਰੋਹਤਕ ਡਿਸਟ੍ਰਿਕਟ ਵਾਲਿਆਂ ਨੇ ਸੰਦੀਚੀ ਹੈ ਸਨੈਰੀਆ ਪ੍ਰਿਜ਼ਨ, ਔਰ ਉਹਨਾਂ ਦੇ ਐਸਪੀ ਨੇ ਕਿਹਾ ਕਿ ਬਈ ਉਹਨਾਂ ਕੋਲ ਕੋਈ, ਉਹਨਾਂ ਨੂੰ ਨਹੀਂ ਪਤਾ ਪਰ ਇਹ ਅਦਾਲਤ ਨੇ ਦਿੱਤਾ ਹੈ ਕਿਉਂਕਿ ਉਹਨੇ ਇਹ ਕਿਹਾ ਕਿ ਉਹ ਜਿਹੜਾ ਉਹਨੂੰ ਇਸ ਲਈ ਪੈਰੋਲ ਦਿੱਤੀ ਗਈ ਤਾਂ ਕਿ ਹੀ ਮੇ ਬੀ ਏਬਲ ਟੂ ਅਟੈਂਡ ਦਾ ਬਰਥ ਐਨੀਵਰਸਰੀ ਆਫ ਫਾਰਮਰ ਡੇਰਾ ਚੀਫ ਸ਼ਾਹ ਸਤਨਾਮ ਸਿੰਘ ਵਿਚ ਫਾਲਸ ਔਨ ਜਨਵਰੀ 25। ਹੁਣ ਅਜੇ 2 ਮਹੀਨੇ ਪਹਿਲਾਂ ਉਹ 40 ਦਿਨ ਦੀ ਪੈਰੋਲ ਕੱਟ ਕੇ ਗਿਆ ਔਰ ਉਹਨੇ ਕਿਹਾ ਕਿ ਜੀ ਮੈਂ ਉੱਥੇ ਜਾਣਾ ਔਰ ਸਰਸੇ ਦੇ ਵਿੱਚ ਉਹਨਾਂ ਨੇ ਜਿਹੜਾ ਉਹਨੂੰ ਅਗੇਨ ਜਿਹੜਾ ਉਹ ਪੈਰੋਲ ਦੇ। ਹੁਣ ਇਹ ਆਪਣੇ ਆਪ 'ਚ ਇੱਕ ਪਾਸੇ ਕੌਮੀ ਇਨਸਾਫ ਮੋਰਚਾ ਮੋਹਾਲੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਇਸ ਈਵਨ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਉੱਥੇ, ਉਹ ਬੈਠੇ ਨੇ ਕਿ ਭਾਈ ਜਿਨ੍ਹਾਂ ਨੇ ਆਪਣੀਆਂ ਟਰਮਸ ਪੂਰੀਆਂ ਕਰ ਲਈਆਂ ਉਹਨਾਂ ਨੂੰ ਛੱਡੋ। ਉਹਨਾਂ 'ਚ ਉਹ ਵੀ ਨੇ ਜਿਨ੍ਹਾਂ ਨੂੰ 18 ਸਾਲ 20 ਸਾਲ ਪੈਰੋਲ ਹੀ ਨਹੀਂ ਦਿੱਤੀ ਗਈ। ਤੇ ਇੱਥੇ ਇਹ ਕੋਈ ਅੰਡਰ ਟਰਾਇਲ ਨਹੀਂ ਹੈ, ਇਹ ਕਨਵਿਕਟਡ ਹੈ ਮਰਡਰ ਦੇ ਕੇਸਿਸ 'ਚ ਵੀ ਔਰ ਰੇਪ ਦੇ ਕੇਸਿਸ 'ਚ, ਔਰ ਅਜੇ ਹੋਰ ਕੇਸ ਵੀ ਚੱਲ ਰਹੇ ਨੇ ਜਿਨ੍ਹਾਂ 'ਚ ਕਨਵਿਕਸ਼ਨ ਦੇ ਨੇੜੇ ਹੈ। ਲੇਕਿਨ ਜਿਸ ਅੰਦਾਜ਼ 'ਚ ਇਹਨੂੰ ਜਵਾਈ ਬਣਾ ਕੇ ਰੱਖਿਆ ਹੋਇਆ ਹਰਿਆਣੇ ਦੀ ਖੱਟੜ ਸਰਕਾਰ ਨੇ, ਏਜੰਸੀਆਂ ਨੇ, ਹੁਣ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਨਸ਼ੇ ਛਡਾਉਣ ਔਰ ਉਹਨਾਂ ਨੂੰ ਤੁਸੀਂ ਹਰਾਸ ਕਰਨ ਵੱਲ ਤੁਰੇ ਹੋ, ਟਕਰਾਅ ਵੱਲ, ਤੇ ਇੱਥੇ ਜਿਹੜਾ ਕਨਵਿਕਟਡ ਕ੍ਰਿਮੀਨਲ ਹੈ ਉਹਨੂੰ ਬਾਰ-ਬਾਰ ਪੈਰੋਲ ਦੇ ਕੇ ਸਿੱਖਾਂ ਨੂੰ ਭੜਕਾਉਣ ਦੀ ਲਾਈਨ ਹੈ। ਮੁੜ ਕੇ ਇਹ ਹੋਏਗਾ
ਕਿ ਜੇ ਕਿਸੇ ਨੇ ਇਹਦਾ ਘੋਗਾ ਚਿੱਤ ਕਰ ਦਿੱਤਾ ਉਹ ਵੀ ਸਿੱਖਾਂ ਦੇ ਖਾਤੇ 'ਚ ਹੋਏਗਾ। ਦੇਖੋ ਜੀ ਕੀ ਆ ਉਹ, ਮੇਰਾ ਖਿਆਲ ਹੈ ਕਿ ਵੀ ਉਹਨੂੰ ਉਹਨਾਂ ਨੇ ਵਰਤ ਲਿਆ, ਅਜੇ ਵੀ ਵਰਤ ਰਹੇ ਨੇ, ਪਰ ਪਤਾ ਨਹੀਂ ਇਹਨਾਂ ਦੀ ਇੰਟੈਂਟ ਕੀ ਹੈ। ਸੋ ਇਹਨਾਂ ਹਾਲਾਤਾਂ 'ਚ ਮੈਂ ਸਮਝਦਾ ਹਾਂ ਕਿ ਜਦੋਂ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਇਸ ਵਰਤਾਰੇ ਦੇ ਉੱਤੇ ਜੋ ਉਹਨਾਂ ਦੇ ਸਿੰਘ ਦੇ ਨਾਲ ਹੋਇਆ, ਇਹ ਕਿਹਾ ਕਿ ਭਾਈ ਜੇ ਅਸੀਂ ਇਕੱਠੇ ਨਾ ਹੋਏ ਔਰ ਸਾਨੂੰ ਇਸ ਗੱਲ ਦੀ ਸਮਝ ਨਾ ਆਈ ਕਿ ਵੀ ਅਸੀਂ ਗੁਲਾਮ ਹੈ ਔਰ ਕੀ ਹੋ ਰਿਹਾ, ਫਿਰ ਅਸੀਂ 84 ਵਰਗੇ ਵਰਤਾਰੇ ਲਈ ਤਿਆਰ ਰਹੀਏ। और दुश्मन तो ये कह रहा कि 84 आपको भूल जाएगी। देखो और इस कोई शक नहीं है कि एजेंसियां उस पासे वाल ये सारे ਨੂੰ ਪੁਸ਼ ਕਰ ਰਹੀਆਂ ਨੇ। ਔਰ ਅਸੀਂ ਜਿਵੇਂ ਸਾਡਾ ਇਸ ਹਫਤੇ ਦਾ ਵੀ ਅਖੀਰਲਾ ਪ੍ਰੋਗਰਾਮ ਹੈ ਔਰ ਅਸੀਂ ਗੁਰਬਾਣੀ ਵਿਚਾਰ ਜਿਹੜਾ ਕਿ ਚੌਥੇ ਪਾਤਸ਼ਾਹ ਦਾ ਸ਼ਬਦ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇਸ ਦੇ ਥੱਲੇ ਆਰੰਭ ਕੀਤਾ ਹੋਇਆ। 3 ਪਦੇ ਅਸੀਂ ਇਸ ਦੇ ਵਿਚਾਰੇ ਨੇ। ਹੁਣ ਅਸੀਂ चौथे पदे दे उत्ते विचार करते। हर आपे आप उपाएंदा, हर आपे देवै ले, हर आपे भरम भुलाएंदा, हर आपे ही मत दे। गुरमुखा मन प्रगास है, से विरले कई के, हों बलिहारी तिन को, जिन हर पाया गुरमते, जन नानक कमल प्रगास्या। मन हर हर उठड़ा है, मन हर हर जपन करे, हर गुर शरणाई भज पाओ, जिंद सब किलविक दुख पर हरे रहाओ। हर गुर शरणाई भज पाओ जिंदू, सब किलविक दुख पर हरे रहाओ। रहाओ दी तुक क्योंकि इस शब्द दे विच 5 ਤੋਂ ਜ਼ਿਆਦਾ ਰਹਾਓ ਨੇ ਤੇ ਅੱਜ ਅਸੀਂ ਚੌਥੇ ਰਹਾਓ ਦੀ ਵਿਚਾਰ ਕਰ ਰਹੇ ਹਾਂ। ਸ਼ਾਇਦ 5 ਤੋਂ ਵੀ ਜ਼ਿਆਦਾ ਨੇ ਔਰ ਥਾਟ ਇੱਕ ਕੰਪਲੀਟ ਰਹਾਓ ਦੇ ਦੁਆਲੇ ਹੀ ਘੁੰਮਦਾ ਹੈ। ਔਰ ਇਹ ਰਹਾਓ ਹੈ ਮਨ ਹਰ ਹਰ ਜਪਨ ਕਰੇ ਕਿ ਹੇ ਮੇਰੇ ਮਨ ਉਸ ਰੱਬ ਦਾ ਜਾਪ ਕਰ, ਵਾਹਿਗੁਰੂ ਦਾ ਜਾਪ ਕਰ, ਹਰੀ ਨੂੰ ਯਾਦ ਕਰ। ਹਰ ਗੁਰ ਸ਼ਰਣਾਈ ਭਜ ਪਾਓ ਜਿੰਦੂ। ਇਹ ਵੀ ਜਦੋਂ ਤੁਸੀਂ ਮੇਰੀ ਜਿੰਦੜੀ ਏ, ਜਦੋਂ ਹੁਣ ਇਹ ਲਫ਼ਜ਼ ਇਹ ਆਪਣੇ ਆਪ ਨਾਲ ਜਦੋਂ ਤੁਸੀਂ ਗੱਲਾਂ ਕਰਦੇ ਹੋ ਪਿਆਰ ਨਾਲ ਕਹਿੰਦੇ ਹੋ, ਜਾਂ ਜਿਵੇਂ ਜਦੋਂ ਕਹਿੰਦਾ ਵੀ ਉੱਠ ਤੇਰੇ ਫਿੱਟੇ ਮੂੰਹ ਤੇਰੇ, ਆਪਣੇ ਆਪ ਨੂੰ ਬੰਦਾ ਕਈ ਵਾਰੀ ਜਿਹੜਾ ਇਹ ਕਹਿ ਕੇ ਉਠਾਉਂਦਾ ਹੁੰਦਾ ਸੀ ਕਿ ਵੀ ਉੱਠ ਪੈ ਹੁਣ, ਆਪਣੇ ਆਪ ਨੂੰ ਯਾਦ ਹੈ। ਤੇ ਇੱਥੇ ਜਦੋਂ ਪਿਆਰ ਦੇ ਵਿੱਚ ਗੁਰੂ ਸਾਹਿਬ ਹਰ ਇੱਕ ਨੂੰ ਇਹ ਪ੍ਰੇਰਨਾ ਕਰਦੇ ਨੇ, ਜਿਵੇਂ ਇਹ ਹੈ ਕਿ ਭਾਈ ਮੇਰੀ ਜਿੰਦੜੀ ਏ, ਮੇਰੇ ਹਰ ਜਪੰਦਿਆਂ ਖਿੰਨ ਢਿੱਲ ਨਾ ਕੀਚਈ, ਮੇਰੀ ਜਿੰਦੜੀ ਏ। ਹੁਣ ਉੱਥੇ ਆਪਣੇ ਆਪ ਨੂੰ ਜਿੰਦੜੀ ਨਾਲ ਹਰ ਜਪੰਦਿਆਂ ਖਿੰਨ ਢਿੱਲ ਨਾ ਕੀਚਈ, ਮੇਰੀ ਜਿੰਦੜੀ ਏ। ਮਤ ਕੇ ਜਾਪੈ ਸਾਉ ਆਵੇ ਕਿ ਨਾ ਆਵੇ ਰਾਮ। ਪਤਾ ਨਹੀਂ ਅਗਲਾ ਸਾਹ ਹੋਣਾ ਹੈ ਕਿ ਨਹੀਂ, ਮੇਰੀ ਜਿੰਦੜੀ ਏ ਉੱਠ ਹੁਣ ਇਹ ਜਿੰਦੂ। ਮਨ ਹਰ ਹਰ ਜਪਨ ਕਰੇ, ਹਰ ਗੁਰ ਸ਼ਰਣਾਈ ਭਜ ਪਾਓ ਜਿੰਦੂ। ਹੇ ਮੇਰੀ ਜਿੰਦ ਭੱਜ ਕੇ ਗੁਰੂ ਦੀ ਸ਼ਰਨ ਚ ਪੈ ਜਾ, ਜਿਹਨੇ ਤੁਹਾਨੂੰ ਹਰੀ ਤੱਕ ਪਹੁੰਚਾ ਦੇਣਾ। ਸਭ ਕਿਲਵਿਕ ਦੁੱਖ ਪਰ ਹਰੇ। ਕਿਲਵਿਕ ਪਾਪ ਹੁੰਦਾ ਹੈ, ਦੁੱਖ ਸੌਰੋਜ਼ ਨੇ। ਕਿ ਜੇ ਤੂੰ ਮੇਰੀ ਜਿੰਦੜੀ ਹੈ, ਜੇ ਤੂੰ ਚਾਹੁੰਦੀ ਹੈ ਕਿ ਤੇਰੇ ਦੁੱਖ ਤੇਰੇ ਪਾਪ ਸਾਰੇ ਭੱਜ ਜਾਣ, ਉਹਨਾਂ ਤੋਂ ਤੇਰਾ ਖਹਿੜਾ ਛੁੱਟ ਜਾਏ, ਤਾਂ ਫਿਰ ਭੱਜ ਕੇ ਗੁਰੂ ਦੀ ਸ਼ਰਨ ਚ ਪੈ ਜਾ। ਹਰ ਆਪੇ ਆਪ ਉਪਾਏਂਦਾ, ਹਰ ਆਪੇ ਦੇਵੈ ਲੈ। ਕਿ ਵਾਹਿਗੁਰੂ ਹੀ ਸਾਨੂੰ ਪੈਦਾ ਕਰਨ ਵਾਲਾ ਹੈ, ਉਹਨੇ ਹੀ ਕ੍ਰੀਏਟ ਕੀਤਾ, ਉਹੀ ਸਾਨੂੰ ਦਿੰਦਾ, ਉਹੀ ਲੈ ਜਾਂਦਾ। ਹਰ ਆਪੇ ਆਪ ਉਪਾਏਂਦਾ, ਹਰ ਆਪੇ ਦੇਵੈ ਲੈ। ਇਸ ਲਈ ਜਦੋਂ ਕੋਈ ਸਾਡਾ ਬਹੁਤ ਪਿਆਰਾ ਵੀ ਵਿਛੜਦਾ ਹੈ, ਅਸੀਂ ਇਹ ਕਹਿੰਦੇ ਹਾਂ ਕਿ ਜਿਸ ਕੀ ਵਸਤ ਤਿਸ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਹਰ ਆਪੇ ਆਪ ਉਪਾਏਂਦਾ, ਹਰ ਆਪੇ ਦੇਵੈ ਲੈ, ਹਰ ਆਪੇ ਭਰਮ ਭੁਲਾਏਂਦਾ, ਹਰ ਆਪੇ ਹੀ ਮਤ ਦੇ। ਕਈ ਵਾਰ ਜਦੋਂ ਅਸੀਂ ਬੜੀ ਚਲਾਕੀ ਦੇ ਵਿੱਚ ਆ ਜਾਂਦੇ ਤੇ ਫਿਰ ਰੱਬ ਵੀ ਸਾਨੂੰ ਉਸ ਪਾਸੇ ਹੀ ਤੋੜ ਦਿੰਦਾ, ਭਰਮ ਭੁਲਾਏਂਦਾ ਵੀ ਅਸੀਂ ਫਸ ਜਾਂਦੇ ਹਾਂ ਆਪਣੇ ਹੀ ਉਸ ਮਨ ਦੀ ਘੁੰਮਣ ਘੇਰੀ ਦੇ ਵਿੱਚ। ਤੇ ਫਿਰ ਵਾਹਿਗੁਰੂ ਆਪ ਹੀ ਸਾਨੂੰ ਮਤ ਦੇ ਕੇ ਉਸ ਚੋਂ ਕੱਢ ਦਿੰਦੇ ਨੇ। ਗੁਰਮੁਖਾਂ ਮਨ ਪ੍ਰਗਾਸ ਹੈ, ਸੇ ਵਿਰਲੇ ਕਈ ਕੇ। ਸਿਰਫ ਗੁਰਮੁਖ ਨੇ ਜਿਹੜੇ ਭਰਮ ਚ ਨਹੀਂ ਪੈਂਦੇ, ਉਹਨਾਂ ਦੇ ਮਨ ਚ ਚਾਨਣ ਹੁੰਦਾ ਹੈ, ਪ੍ਰਗਾਸ ਹੁੰਦਾ। ਹੁੰਦੇ ਵਿਰਲੇ ਨੇ, ਥੋੜੇ। ਜਗ ਮੈਂ ਉੱਤਮ ਕਾਢੀਐ, ਵਿਰਲੇ ਕਈ ਕੇ। ਕਿ ਜਿਹੜੀ ਉੱਤਮ ਸ਼੍ਰੇਣੀ ਦੇ ਵਿੱਚ ਆ ਕੇ ਭਰਮ ਤੋਂ ਦੂਰ ਸਿਰਫ ਤੇ ਸਿਰਫ ਗੁਰੂ ਔਰ ਵਾਹਿਗੁਰੂ ਦਾ ਆਸਰਾ
ਇਹ ਕੋਈ ਕੋਟਨ ਮੈਂ ਨਾਨਕ ਕਹੂ ਨਾਰਾਇਣ ਜੈ ਚੀਤ, ਕਿ ਕਰੋੜਾਂ ਦੇ ਵਿੱਚ ਕੋਈ ਉਹ ਹੈ ਜਿਹਨੂੰ ਵਾਹਿਗੁਰੂ ਵਿਸਰਦਾ ਹੀ ਨਹੀਂ, ਚੱਤੇ ਪੈਰ ਜਿਸ ਦੀ ਯਾਦ 'ਚ ਹੈ। ਗੁਰਮੁਖਾਂ ਮਨ ਪ੍ਰਗਾਸਿਆ ਸੇ ਵਿਰਲੇ ਕਈ ਕੇ, ਹਉ ਬਲਿਹਾਰੀ ਤਿਨ ਕੋ ਜਿਨ ਹਰ ਪਾਇਆ ਗੁਰਮਤੇ, ਕਿ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹੈ ਜਿਨ੍ਹਾਂ ਨੇ ਗੁਰੂ ਦੀ ਮੱਤ ਦੇ ਉੱਤੇ ਅਮਨਾ ਕਰਕੇ, ਗੁਰੂ ਦੀ ਮੱਤ ਦੇ ਉੱਤੇ ਤੁਰਦੇ ਆ, ਇਹ ਮੰਨ ਕੇ ਗੁਰ ਕੀ ਮੱਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਗੁਰੂ ਦੀ ਮੱਤ ਨਾਲ ਭਗਤੀ ਦੇ ਰਸਤੇ ਨੂੰ ਚੁਣਿਆ, ਉਹ ਹਉ ਬਲਿਹਾਰੀ ਤਿਨ ਕੋ, ਕਿ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਉਸ ਵਾਹਿਗੁਰੂ ਦੀ ਕੁਰਬਤ ਹਾਸਲ ਕੀਤੀ ਹੈ। ਜਨ ਨਾਨਕ ਕਮਲ ਪ੍ਰਗਾਸਿਆ ਮਨ ਹਰ ਹਰ ਉਠੜਾ ਹੈ। ਚੌਥੇ ਨਾਨਕ ਜਿਨ੍ਹਾਂ ਦਾ ਸ਼ਬਦ ਹੈ ਗੁਰੂ ਰਾਮਦਾਸ ਜੀ ਦਾ, ਗੁਰੂ ਸਾਹਿਬ ਕਹਿੰਦੇ ਨੇ ਕਿ ਜਿਨ੍ਹਾਂ ਦੇ ਅੰਦਰ ਹਿਰਦਾ, ਜਿਨ੍ਹਾਂ ਦਾ ਪ੍ਰਗਾਸਮਾਨ ਹੁੰਦਾ ਹੈ, ਕਮਲ ਲੋਟਸ ਫਲਾਵਰ ਨੂੰ ਕਹਿੰਦੇ ਨੇ, ਔਰ ਲੋਟਸ ਅਸੀਂ ਦੇਖਦੇ ਹਾਂ ਬਹੁਤ ਸਾਰੀ ਥਾਵਾਂ ਤੇ ਊਂਦ ਕਮਲ ਵਰਗਾਸਿਆ ਇਹ ਲਫ਼ਜ਼ ਆਉਂਦੇ ਨੇ, ਕਿ ਵੀ ਜਦੋਂ ਸੂਰਜ ਨਿਕਲਦਾ ਹੈ, ਕਮਲ ਦਾ ਫੁੱਲ ਪੂਰੀ ਤਰ੍ਹਾਂ ਖਿੜ ਜਾਂਦਾ ਹੈ ਤੇ ਉਹਨੂੰ ਦੇਖਣ ਦਾ ਇੱਕ ਆਪਣਾ ਚਾਅ ਹੁੰਦਾ ਹੈ। ਔਰ ਉੱਪਰ ਇਸੇ ਤਰ੍ਹਾਂ ਜਦੋਂ ਮਨ ਦੇ ਅੰਦਰ ਇਟਰਨਲ ਬਲਿਸ ਆ ਜਾਂਦੀ ਹੈ, ਜਿਹਨੂੰ ਅਸੀਂ ਪੜ੍ਹਦੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਆਨੰਦ ਦੀ, ਉਹਨੂੰ ਕਮਲ ਵਿਕਸਣਾ ਕਹਿੰਦੇ ਨੇ। ਔਰ ਬਹੁਤ ਸਾਰੀ ਥਾਵਾਂ ਤੇ ਹੈ ਕਿ ਵੀ ਇਹ ਮੇਰੇ ਅੰਦਰ ਦਾ ਦਿਲ ਰੂਪੀ ਕਮਲ ਖਿੜ ਗਿਆ। ਮਤਲਬ ਇਹ ਹੈ ਕਿ ਰੋਮ ਰੋਮ ਚੋਂ ਵਾਹਿਗੁਰੂ ਦੀ ਪ੍ਰਤੀਤੀ ਹੈ, ਵਾਹਿਗੁਰੂ ਦੀ ਮੌਜੂਦਗੀ ਹੈ। ਜਨ ਨਾਨਕ ਕਮਲ ਪ੍ਰਗਾਸਿਆ, ਕਿ ਮੇਰਾ ਦਿਲ ਦਾ ਕਮਲ ਜਿਹੜਾ ਪੂਰੀ ਤਰ੍ਹਾਂ ਖਿਲ ਪਿਆ। ਔਰ ਕਿਉਂਕਿ ਮਨ ਹਰ ਉਠੜਾ ਹੈ, ਕਿ ਮੇਰੇ ਮਨ ਦੇ ਵਿੱਚ ਵਾਹਿਗੁਰੂ ਆ ਕੇ ਬੈਠ ਗਏ ਨੇ, ਮੇਰੇ ਮਨ ਦੇ ਸਿੰਘਾਸਨ ਦੇ ਉੱਤੇ ਵਾਹਿਗੁਰੂ ਦਾ ਆਸਨ ਹੈ। ਔਰ ਮੈਨੂੰ ਹੁਣ ਕਿਸੇ ਦੀ ਪਰਵਾਹ ਨਹੀਂ ਹੈ, ਕੋਈ ਦੁੱਖ ਮੈਨੂੰ ਨਹੀਂ ਪਹੁੰਚਦਾ, ਮੇਰਾ ਅੰਦਰ ਆਨੰਦ ਦੇ ਵਿੱਚ ਹੈ, ਕਿਉਂਕਿ ਸੱਜਣ ਮੇਰਾ ਘਰ ਆਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇਮੀ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਭੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।